का खालसा वाहिगुरू जी की फतेह। दुनिया भर ਦੇ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦਾ ਪੈਟਰਨ ਥੋੜਾ ਜਿਹਾ ਵੱਖਰਾ ਆ। ਅੱਜ ਮੈਂ ਐਜ਼ ਅ ਹੋਸਟ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਹਮਣੇ ਲੈ ਕੇ ਆਇਆ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਹੀ ਗੱਲਬਾਤ ਰੱਖਣ ਵਾਲੇ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਰਹਿਣਗੇ ਅੱਜ ਦੀ ਇਸ ਗੱਲਬਾਤ ਦੇ ਵਿੱਚ। ਤੇ ਅਸੀਂ ਅੱਜ ਇਹ ਸਾਰਾ ਪ੍ਰੋਗਰਾਮ ਜਿਹੜਾ ਆ ਉਸ ਨੂੰ ਕੇਂਦਰਿਤ ਰੱਖਾਂਗੇ ਜੋ ਇਸ ਟਾਈਮ ਜੀਓਪੋਲੀਟੀਕਲ ਟੈਂਸ਼ਨਸ ਜਿਹੜੀਆਂ ਆ ਖਾਸ ਤੌਰ ਤੇ ਸਾਊਥ ਏਸ਼ੀਆ ਦੇ ਵਿੱਚ ਚੱਲ ਰਹੀਆਂ ਨੇ ਤੇ ਨਾਲ ਹੀ ਜਿਹੜਾ ਇੱਕ ਪ੍ਰੋਟੈਕਸ਼ਨਿਜ਼ਮ ਦੀ ਅਪਰੋਚ ਨਵੀਂ ਟੈਰਿਫ ਪਾਲਿਸੀ ਦੇ ਨਾਲ ਅਮਰੀਕਾ ਨੇ ਲਈ ਆ ਜਿਹਨੇ ਕਿ ਦੁਨੀਆ ਦੇ ਵਿੱਚ ਵਪਾਰ ਦਾ ਸਾਰਾ ਹੀ ਰੋਹ ਬਦਲ ਕੇ ਰੱਖ ਦਿੱਤਾ ਆ। ਤੇ ਇਹਨਾਂ ਸਾਰੀਆਂ ਗੱਲਾਂ ਦਾ ਸਿੱਖਾਂ ਦੇ ਉੱਤੇ ਕੀ ਅਸਰ ਪੈ ਸਕਦਾ ਆ, ਸਿੱਖ ਸਿਆਸਤ ਦੇ ਉੱਤੇ ਤੇ ਸਿੱਖਾਂ ਦੀ ਆਜ਼ਾਦੀ ਦੀ ਜੱਦੋ-ਜਹਿਦ ਦੇ ਉੱਤੇ ਕੀ ਅਸਰ ਪੈ ਸਕਦਾ ਹੈ, ਇਹਨਾਂ ਸਾਰੀਆਂ ਸੰਭਾਵਨਾਵਾਂ ਬਾਰੇ ਅੱਜ ਅਸੀਂ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਲਗਭਗ 1 ਘੰਟੇ ਦੇ ਕਰੀਬ ਸਮਾਂ ਆ ਜਿਹਦੇ ਵਿੱਚ ਅਸੀਂ ਇਹ ਸਾਰੀ ਗੱਲਬਾਤ ਕਰਾਂਗੇ। ਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਦਰਸ਼ਕਾਂ ਨੂੰ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਹੋਰ ਵੀ ਤੁਹਾਡੇ ਸਨੇਹੀ ਦੋਸਤ ਮਿੱਤਰ ਨੇ ਉਹਨਾਂ ਤੱਕ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਤੇ ਜਿਹੜੀ ਇਹ ਗੱਲਬਾਤ ਆ ਬੜੀ ਅਹਿਮ ਗੱਲਬਾਤ ਆ ਅੱਜ ਪੰਥ ਦੇ ਲਈ ਤੇ ਉਹ ਵੱਧ ਤੋਂ ਵੱਧ ਸਿੱਖਾਂ ਦੇ ਹਿੱਸੇ ਤੱਕ ਇਹ ਗੱਲਬਾਤ ਪਹੁੰਚ ਸਕੇ। ਤੇ ਡਾਕਟਰ ਅਮਰਜੀਤ ਸਿੰਘ ਜੀ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਸੱਚੋ ਸੱਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਖਵਿੰਦਰ ਸਿੰਘ ਜੀ ਤੁਹਾਨੂੰ ਵੀ ਤੇ ਟੀਵੀ 84 ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਡਾਕਟਰ ਸਾਹਿਬ ਕਹਿੰਦੇ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਤੇ ਉਸ ਤੋਂ ਬਾਅਦ ਇੱਕ ਮਤਲਬ ਪ੍ਰੋਟੈਕਸ਼ਨਿਜ਼ਮ ਦੀ ਇੱਕ ਅਪਰੋਚ ਜਿਹੜੀ ਆ ਉਦੋਂ ਵੀ ਦੁਨੀਆ 'ਚ ਦੇਖਣ ਨੂੰ ਮਿਲੀ ਜਿਹਨੇ ਕਿ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਬਿਲਡ ਕੀਤਾ ਲੋਕਾਂ ਦੇ ਵਿੱਚ ਜੰਗ ਦੇ ਲਈ ਕਿ ਜਿੱਥੇ ਲੋਕ ਜਿਹੜੇ ਆ ਉਹ ਇਸ ਗੱਲ ਦੇ ਲਈ ਤਿਆਰ ਹੋਏ ਕਿ ਹਾਂ ਜਿਹੜੀ ਜੰਗ ਆ ਉਹ ਹੋਣੀ ਚਾਹੀਦੀ ਆ ਵੀ ਉਹਨਾਂ ਦੇ ਮਾਈਂਡ ਸੈਟ। ਤਾਂ ਅੱਜ ਦੇ ਸਮੇਂ 'ਚ ਜਦੋਂ ਅਸੀਂ ਗੱਲ ਕਰੀਏ ਕਿ ਜਿੱਥੇ ਇੱਕ ਪਾਸੇ ਆਲਰੇਡੀ ਇਹ ਸੰਭਾਵਨਾਵਾਂ ਕਾਫੀ ਲੰਮੇ ਸਮੇਂ ਤੋਂ ਪੈਦਾ ਹੋ ਰਹੀਆਂ ਸੀ ਕਿ ਦੁਨੀਆ ਵੱਡੀਆਂ ਜੰਗਾਂ ਵੱਲ ਨੂੰ ਵੱਧ ਰਹੀ ਆ ਤੇ ਉਸ ਸਮੇਂ ਦੇ ਵਿੱਚ ਅਮਰੀਕਨ ਐਡਮਿਨਿਸਟ੍ਰੇਸ਼ਨ ਡੋਨਲਡ ਟਰੰਪ ਦੇ ਵੱਲੋਂ ਜਿਹੜੀ ਅਪਰੋਚ ਲਈ ਗਈ ਆ ਪ੍ਰੋਟੈਕਸ਼ਨਿਜ਼ਮ ਦੀ ਕਿ ਜਿੱਥੇ ਸਾਰੇ ਜਿਹੜੇ ਟ੍ਰੇਡ ਦੇ ਰੂਲਸ ਨੇ ਉਹ ਬਦਲੇ ਜਾ ਰਹੇ ਆ। ਯੂਰਪ ਇਹ ਗੱਲ ਕਹਿ ਰਿਹਾ ਕਿ ਅਸੀਂ ਹੁਣ ਜਿਹੜਾ ਹਥਿਆਰਾਂ ਦੇ ਜ਼ਖੀਰੇ ਆ ਉਹ ਵਧਾਈਏ। ਹਰ ਯੂਰੋਪੀਅਨ ਕੰਟਰੀ ਜਿਹੜੀ ਆ ਉਹ ਆਪਣੀ ਸਿਕਿਉਰਿਟੀ ਦੇ ਉੱਤੇ ਕੰਸਨਟਰੇਟ ਕਰ ਰਹੀ ਆ। ਚਾਈਨਾ ਜਿਹੜਾ ਆ ਉਹਦੇ ਨਾਲ ਜਿਹੜੀ ਟ੍ਰੇਡ ਵਾਰ ਅਮਰੀਕਾ ਦੀ ਉਹ ਹੋਰ ਜ਼ਿਆਦਾ ਤਿੱਖੀ ਹੋਈ ਆ ਤੇ ਜੀਓਪੋਲੀਟੀਕਲ ਟੈਂਸ਼ਨਸ ਵਧਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਤੋਂ ਇਹ ਜਾਣਨਾ ਚਾਹੁੰਦਾ ਕਿ ਇਹ ਫੈਸਲਾ ਜਿਹੜਾ ਇਕਨੋਮਿਕਲ ਫੈਸਲਾ ਆ ਟੈਰਿਫਸ ਦਾ ਉਸ ਦਾ ਜਿਹੜੇ ਜੀਓਪੋਲੀਟੀਕਲ ਕਨਫਲਿਕਟ ਆ ਉਹਨਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਜਿਹੜਾ ਆ ਉਹ ਪੈ ਸਕਦਾ ਹੈ ਨੇੜਲੇ ਭਵਿੱਖ 'ਚ। ਦੇਖੋ ਮੈਂ ਥੋੜਾ ਜਿਹਾ ਕਿਸੇ ਵੀ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਪਿਛੋਕੜ ਨੂੰ ਜਾਂ ਇਤਿਹਾਸ ਦੇ ਝਰੋਖੇ ਚੋਂ ਉਸ ਇਸ਼ੂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਜੇ ਲਗਭਗ 5-6 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਦੇਖੀਏ ਔਰ ਐਵਰੇਜ ਹਿਊਮਨ ਬੀਇੰਗ ਦੀ ਬਣਤਰ ਜਿਸ ਦੇ ਵਿੱਚ ਜਿਹੜਾ ਇੱਕ ਐਲੀਮੈਂਟ ਜਿਸ ਨੂੰ ਅਸੀਂ ਸੈਲਫਿਸ਼ਨੈਸ ਗਰੀਡ ਔਰ ਸੈਲਫ ਐਨਗਰਾਈਡਸਮੈਂਟ ਇਹ ਸਾਰੇ ਜਿਹੜੇ ਲਫ਼ਜ਼ ਇਸਤੇਮਾਲ ਹੁੰਦੇ ਨੇ ਤਾਂ ਫਿਰ ਇੱਕ ਗੱਲ ਦੀ ਸਮਝ ਆਏਗੀ ਕਿ ਦੂਸਰੇ ਦੇ ਹੱਕ ਤੇ ਛਾਪਾ ਮਾਰਨਾ, ਟੈਰੀਟਰੀ ਵਧਾਉਣਾ ਜਾਂ ਕਿਸੇ ਟੈਰੀਟਰੀ ਦੇ ਕੋਲ ਕੋਈ ਖਾਸ ਚੀਜ਼ ਜਾਂ ਜੇ ਉਹਨਾਂ ਦੀ ਜ਼ਮੀਨ ਜ਼ਿਆਦਾ ਉਪਜਾਊ ਹੈ ਫਰਟੀਲ ਹੈ ਉਸ ਤੇ ਕਬਜ਼ਾ ਕਰਨਾ, ਇਸ ਦੇ ਨਾਲ ਮਨੁੱਖੀ ਕਬੀਲਿਆਂ ਦਾ ਤੇ ਅਲਟੀਮੇਟਲੀ ਫਿਰ ਸੱਭਿਅਤਾਵਾਂ ਤਹਿਜ਼ੀਬਾਂ ਦਾ ਸਫ਼ਰ ਵੀ ਸ਼ੁਰੂ ਹੁੰਦਾ। ਇਹ ਠੀਕ ਹੈ ਕਿ ਇੱਕ ਜ਼ਮਾਨੇ 'ਚ ਬਹੁਤ ਛੋਟੇ ਕਿੰਗਡਮ ਵੀ ਸਨ ਜਿਹੜੇ ਕੁਝ ਸਦੀਆਂ ਪਹਿਲਾਂ ਫਿਰ ਵੱਡੇ ਐਮਪਾਇਰਸ ਦੇ ਰੂਪ ਦੇ ਵਿੱਚ ਸਾਹਮਣੇ ਆਏ। ਅਸੀਂ ਜਦੋਂ ਹਿਸਟਰੀ ਦੇ ਵਿੱਚ ਬੈਬੀਲੋਨਿਕ ਟਾਈਮ ਤੋਂ ਲੈ ਕੇ ਔਰ ਰੋਮਨ ਐਮਪਾਇਰ ਤੱਕ ਦਾ ਪੀਰੀਅਡ ਦੇਖਦੇ ਹਾਂ, ਰੋਮਨ ਐਮਪਾਇਰ ਲੌਂਗ ਲਾਸਟਿੰਗ, ਫਿਰ ਅਸੀਂ ਬਾਈਜ਼ੈਂਟਾਈਨ ਐਮਪਾਇਰ, ਆਟੋਮੈਨ ਐਮਪਾਇਰ ਔਰ ਬਾਈ ਦਾ ਟਾਈਮ ਸਾਡੇ ਖਿੱਤੇ ਦੇ ਵਿੱਚ ਜੇ ਚੰਦਰਗੁਪਤ ਮੌਰੀਆ ਜਾਂ ਉਸ ਜ਼ਮਾਨੇ ਤੋਂ ਲੈ ਕੇ
ਮੌਰੀਅਨ ਐਮਪਾਇਰ ਜਿਹਦੇ ਕੋਲ ਸਭ ਤੋਂ ਵੱਧ ਟੈਰੀਟਰੀ ਉਸ ਵੇਲੇ ਕਾਬਲ ਤੱਕ ਸੀ, ਔਰ ਬਾਅਦ ਦੇ ਵਿੱਚ ਅਸੀਂ ਹਮਲਾਵਰ ਔਰ ਮੁਗਲ ਡਾਇਨੈਸਟੀ ਜਾਂ ਮੁਗਲ ਐਮਪਾਇਰ ਜਿਹਨੇ ਲਗਭਗ 300 ਸਾਲ ਆਪਣੀ ਹੋਂਦ ਉੱਤੇ ਕਾਇਮ ਰੱਖੀ। ਸੋ ਇਹ ਸਾਰੇ ਐਮਪਾਇਰਸ ਦੇ ਵਿੱਚ ਵੀ ਜਿਹੜਾ ਇੱਕ ਸੈਂਟਰਲ ਫਿਗਰ ਜਾਂ ਇੱਕ ਸੈਂਟਰਲ ਮੁੱਦਾ ਉਹਨਾਂ ਦੀ ਸਟੇਬਿਲਿਟੀ ਦਾ, ਉਹ ਆਰਥਿਕ ਸਟੇਬਿਲਿਟੀ ਦੇ ਨਾਲ ਹੀ ਜੁੜਿਆ ਹੁੰਦਾ ਸੀ। ਹਾਲਾਂਕਿ ਇੱਕ ਜ਼ਮਾਨਾ ਜਦੋਂ ਕਿ ਅਜੇ ਇਨਸਾਨੀ ਸਭਿਅਤਾ ਛੋਟੇ-ਛੋਟੇ ਰੂਪ ਦੇ ਵਿੱਚ ਵਿਕਾਸ ਕਰਦੀ ਸੀ ਤੇ ਜਿਹੜੇ ਛੋਟੇ-ਛੋਟੇ ਕਿੰਗਡਮ ਸੀ ਉਹਨਾਂ ਦਾ ਵਪਾਰਕ, ਜਿਹਨੂੰ ਅਸੀਂ ਬਾਰਟਰਿੰਗ ਸਿਸਟਮ ਕਹਿੰਦੇ ਹਾਂ, ਇਹ ਕਾਮਨ ਸੀ। ਔਰ ਇਹੀ ਕਾਰਨ ਸੀ ਕਿ ਈਵਨ ਸਾਡੇ ਖਿੱਤੇ ਦੇ ਵਿੱਚ ਵੀ ਸਾਊਥ ਏਸ਼ੀਆ 'ਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੇ ਕਈ ਪੀਰੀਅਡ ਤੁਸੀਂ ਦੇਖੋਗੇ ਕਿ ਸਾਡੇ ਪਿੰਡ ਜਿਹੜੇ ਨੇ ਇਨ ਏ ਵੇ ਉਹ ਸੈਲਫ ਸਫੀਸ਼ੀਐਂਟ ਸੀ। ਜਦੋਂ ਬਜ਼ੁਰਗਾਂ ਦੀ ਗੱਲ ਸੁਣੀ ਹੈ ਤੇ ਲੂਣ ਖਰੀਦਣਾ ਪੈਂਦਾ ਸੀ, ਜਾਂ ਉਹਨਾਂ ਜ਼ਮਾਨਿਆਂ 'ਚ ਜਿਹੜੇ ਲੋਕ ਬਹੁਤ ਫਿਰ ਅਫੋਰਡ ਕਰ ਸਕਦੇ ਸੀ ਰੇਸ਼ਮ, ਜਿਹੜਾ ਬਹੁਤ ਮਹਿੰਗਾ ਸੀ ਔਰ ਸਿਲਕ ਰਾਊਟ ਰਾਹੀਂ ਸਾਰੇ ਖਿੱਤੇ 'ਚ ਪਹੁੰਚਦਾ ਸੀ। ਸੋ ਇਹ ਜਦੋਂ ਅਸੀਂ ਇੰਡਸਟਰੀਲਾਈਜੇਸ਼ਨ ਔਰ ਕੋਲੋਨਾਈਜੇਸ਼ਨ ਦੋਨਾਂ ਨੂੰ ਮਿਲਾ ਕੇ ਦੇਖਦੇ ਹਾਂ, ਕਿਉਂਕਿ ਦੋਨਾਂ ਦਾ ਸਿੱਧਾ ਸੰਬੰਧ ਹੈ। ਬੇਸ਼ੱਕ ਕੋਲੋਨਾਈਜੇਸ਼ਨ ਦਾ ਸਫ਼ਰ ਯੂਰਪ ਤੋਂ, ਜੇ ਅਸੀਂ 5 ਸਦੀਆਂ ਪਹਿਲਾਂ ਦੇਖੀਏ ਕਿ 15ਵੀਂ ਸਦੀ 'ਚ ਆ ਕੇ ਕੋਲੰਬਸ ਅਮਰੀਕਾ ਨੂੰ ਹਿੱਟ ਕਰਦਾ ਹੈ, ਨਿਊ ਵਰਲਡ ਜਿਹਨੂੰ ਕਿਹਾ ਗਿਆ, ਕਿਉਂਕਿ ਉਦੋਂ ਤੱਕ ਯੂਰਪ ਔਰ ਏਸ਼ੀਆ ਜਾਂ ਅਫਰੀਕਾ ਜਿਹੜੇ ਨੋਨ ਕੰਟੀਨੈਂਟ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਸਮੁੰਦਰ ਦੇ ਪਰਲੇ ਪਾਰ ਕੀ ਵਸਦਾ ਹੈ। ਇਸੇ ਤਰ੍ਹਾਂ ਉਸੇ ਹੀ 15ਵੀਂ ਸਦੀ ਦੇ ਵਿੱਚ ਸਾਡੇ ਖਿੱਤੇ ਦੇ ਵਿੱਚ ਆ ਕੇ ਜਿਹੜਾ ਵਾਸਕੋ ਡੀ ਗਾਮਾ ਜਿਹੜਾ ਪੁਰਤਗਾਲੀ ਹੈ ਉਹ ਟੱਚ ਕਰਦਾ ਹੈ। ਔਰ ਇਹ ਇੱਕ ਫੇਰ ਵਪਾਰ ਦਾ ਜਦੋਂ ਅਸੀਂ ਆਦਾਨ ਪ੍ਰਦਾਨ ਦੇਖਦੇ ਹਾਂ ਕਿ ਬਈ ਅੱਜ ਤੁਸੀਂ ਦੇਖੋਗੇ ਕਿ ਸਪੇਨ ਛੋਟਾ ਜਿਹਾ ਮੁਲਕ ਹੈ, ਇਕਨੋਮਿਕਲੀ ਸਟਰਗਲ ਕਰ ਰਿਹਾ ਹੈ, ਪੁਰਤਗਾਲ ਉਸ ਤੋਂ ਵੀ ਮਾੜਾ ਹੈ, ਪਰ ਇੱਕ ਪੀਰੀਅਡ ਦੇ ਵਿੱਚ ਸਿਰਫ ਇੱਕ ਨਵੀਂ ਥਾਂ ਜਿੱਥੇ ਭਾਰਤ ਦੇ ਵਿੱਚ ਜਾ ਕੇ ਜਾਂ ਸਬ ਕੰਟੀਨੈਂਟ 'ਚ ਉਹਨਾਂ ਨੇ ਮਸਾਲਿਆਂ ਦੇ ਉੱਤੇ ਜਿਹੜਾ ਆਪਣਾ ਏਕਾਧਿਕਾਰ ਜਮਾਇਆ, ਮੋਨੋਪਲੀ ਬਣਾਈ ਔਰ ਜਹਾਜ਼ਾਂ ਦੇ ਜਹਾਜ਼ ਭਰ ਕੇ ਆਇਆ। ਔਰ ਬਾਅਦ ਦੇ ਵਿੱਚ ਉਸ ਦੌੜ ਦੇ ਵਿੱਚ ਜਿਹੜੇ ਨੇ ਉਹ ਨਾਰਵੀਜੀਅਨ, ਡੱਚ, ਫ੍ਰੈਂਚ, ਬ੍ਰਿਟਿਸ਼ਰ ਇਹ ਸਾਰੇ ਸ਼ਾਮਲ ਹੋਏ। ਸੋ ਇਹਦੇ ਨਾਲ ਨਾਲ ਹੀ ਤੁਸੀਂ ਦੇਖੋਗੇ ਕਿ ਜਿਵੇਂ ਜੇ ਅਸੀਂ ਆਪਣੇ ਖਿੱਤੇ 'ਚ ਈਸਟ ਇੰਡੀਆ ਕੰਪਨੀ ਦੀ ਗੱਲ ਕਰੀਏ ਤੇ ਮੁੱਢਲੇ ਤੌਰ ਤੇ ਵਪਾਰਕ ਕੰਪਨੀ ਸੀ, ਕਿਵੇਂ ਇਹਨਾਂ ਨੇ ਪੋਲੀਟੀਕਲ ਆਪਣੇ ਆਪ ਨੂੰ ਸਾਰੇ ਸਬ ਕੰਟੀਨੈਂਟ 'ਚ ਐਸਟੈਬਲਿਸ਼ ਕੀਤਾ ਹੈ, ਇੱਕ ਵੱਖਰੀ ਕਹਾਣੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਦੋਂ ਵੀ ਉਹਨਾਂ ਦਾ ਫੋਕਸ, ਜਦੋਂ ਬਹੁਤ ਵਾਰ ਅਸੀਂ ਬ੍ਰਿਟਿਸ਼ਰਸ ਨੇ ਕਿਵੇਂ ਜਹਾਂਗੀਰ ਜਿਹੜਾ ਬਿਮਾਰ ਸੀ ਉਹਦੀ ਟ੍ਰੀਟਮੈਂਟ ਹਕੀਮਾਂ ਤੋਂ ਨਹੀਂ ਸੀ ਹੋ ਰਹੀ, ਔਰ ਗੋਰੇ ਜਿਹੜੇ ਕਿ ਸੂਰਤ ਔਰ ਦੂਸਰੇ ਖਿੱਤੇ ਜਾ ਕੇ ਬੈਠੇ ਸੀ ਵੈਸਟਰਨ ਇੰਡੀਆ 'ਚ, ਉਹਨਾਂ ਦੇ ਇੱਕ ਡਾਕਟਰ ਨੇ ਟ੍ਰੀਟ ਕੇ ਉਹਦੇ ਥੱਲੇ ਮੁੱਢਲੇ ਤੌਰ ਤੇ ਉਹਨਾਂ ਨੂੰ ਵਪਾਰ ਕਰਨ ਦਾ ਹੱਕ ਮਿਲਿਆ ਔਰ ਕਿਵੇਂ ਉਹਨਾਂ ਨੇ ਉਹਨੂੰ ਐਕਸਪੈਂਡ ਕੀਤਾ ਔਰ ਅਲਟੀਮੇਟਲੀ ਉਹ ਸਾਰੇ ਖਿੱਤੇ ਨੂੰ ਐਨਗਲਫ ਕੀਤਾ। ਸੋ ਇਹ ਕੋਈ ਨਵਾਂ ਫਿਨੋਮੀਨਾ ਨਹੀਂ ਹੈ, ਕਿਉਂਕਿ ਜੇ ਤੁਸੀਂ ਹਰ ਸਦੀ ਬਾਅਦ ਵੀ ਦੇਖੋਗੇ ਤੇ ਬਹੁਤ ਸਾਰਾ ਪੈਟਰਨ ਫਿਰ ਅਸੀਂ 18ਵੀਂ 19ਵੀਂ ਸਦੀ ਤੱਕ ਹੀ ਦੇਖਦੇ ਹਾਂ ਕਿ ਵਿਦਨ ਸਬ ਕੰਟੀਨੈਂਟ ਫ੍ਰੈਂਚ ਔਰ ਬ੍ਰਿਟਿਸ਼ਰਸ, ਭਾਵੇਂ ਫੈਸਲਾ ਜੰਗ ਦੇ ਮੈਦਾਨ 'ਚ ਹੋਇਆ ਕਲਾਈਵ ਵਰਸਸ ਡੁਪਲੇ, ਉਹਨੇ ਆਧਾਰ ਬਦਲਿਆ ਔਰ ਬ੍ਰਿਟਿਸ਼ਰਸ ਜਿਹੜੀ ਆ ਉਹਨਾਂ ਦੀ ਡੋਮੀਨੈਂਸ ਹੁੰਦੀ ਚਲੀ ਗਈ। ਇਹੀ ਲੜਾਈ ਅਫਰੀਕਾ ਦੇ ਵਿੱਚ ਵੀ, ਸਾਊਥ ਅਮਰੀਕਾ 'ਚ ਵੀ ਸਪੇਨ ਔਰ ਪੁਰਤਗਾਲ ਔਰ ਬਾਕੀ ਤਾਕਤਾਂ ਲੜ ਰਹੇ ਸੀ। ਪੋਪ ਨੇ ਮੀਡੀਏਸ਼ਨ ਕੀਤੀ ਔਰ ਸਾਰਾ ਸਾਊਥ ਅਮਰੀਕਾ, ਜਿਨ੍ਹਾਂ ਦੀਆਂ ਅੱਜ ਬਹੁਤ ਸਾਰੇ ਮੁਲਕਾਂ ਦੀ ਜ਼ਬਾਨ ਸਪੈਨਿਸ਼ ਹੈ, ਸਪੇਨ ਨੂੰ ਦਿੱਤਾ ਹੈ ਔਰ ਬਾਕੀਆਂ ਦੇ ਉੱਤੇ ਜਿਹੜਾ ਉਹਨਾਂ ਦੇ ਹੱਕ ਨੂੰ ਦਵਾਇਆ ਗਿਆ। ਸੋ ਇਹ ਪਿਛੋਕੜ ਸਮਝਣਾ ਜ਼ਰੂਰੀ ਹੈ ਕਿ ਜਦੋਂ ਅੱਜ ਅਸੀਂ ਇੱਕਦਮ ਜਿਹੜਾ ਇੱਕ ਝਟਕੇ ਵਾਂਗ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਟੈਰਿਫ ਪਾਲਿਸੀ ਨੂੰ ਲੈ ਕੇ ਖੜਾ ਹੋਇਆ ਹੈ, ਕਿਉਂਕਿ ਜਿਹੜੀ ਜਨਰੇਸ਼ਨ ਨੇ ਪ੍ਰੀ 90s ਨਹੀਂ ਦੇਖਿਆ 1990s ਦਾ, ਉਹਨਾਂ ਨੂੰ ਸ਼ਾਇਦ ਇੱਕ ਬਹੁਤ ਵੱਡੀ ਤਬਦੀਲੀ ਲੱਗਦੀ ਹੈ। ਪਰ 1990 ਤੋਂ ਪਹਿਲਾਂ ਜੇ ਅਸੀਂ ਦੇਖੀਏ ਸਾਰੇ ਨੂੰ ਤਾਂ ਇਨਫੈਕਟ ਇਹੀ ਜਿਹਨੂੰ ਅੱਜ ਭਾਵੇਂ ਤੁਸੀਂ ਪ੍ਰੋਟੈਕਸ਼ਨਿਜ਼ਮ ਕਹਿ ਲਓ ਜਾਂ ਇੰਡੀਵਿਜੂਅਲ ਸੋਵਰਨਿਟੀ ਨਾਲ ਜੁੜੇ ਇੰਟਰਸਟ ਕਹਿ ਲਓ, ਜਾਂ ਜਿਵੇਂ ਅੱਜ ਐਸ ਜੈ ਸ਼ੰਕਰ ਨੇ ਥਾਈਲੈਂਡ ਦੇ ਵਿੱਚ ਕਿਹਾ ਕਿ ਹੁਣ ਆਪੋ ਆਪਣੇ ਖਿੱਤੇ ਦਾ ਹੀ ਤੁਹਾਨੂੰ ਦੇਖਣਾ ਪੈਣਾ, ਤੁਹਾਨੂੰ ਆਪਣੀ ਜਿਹੜੀ ਹੈ ਉਹ ਮੈਡੀਕਲ ਵੀ, ਐਮਰਜੈਂਸੀ ਵੀ, ਦੂਜੀਆਂ ਤੀਜੀਆਂ ਚੀਜ਼ਾਂ ਵੀ ਉਹ ਵੀ ਦੇਖਣੀਆਂ ਪੈਣੀਆਂ, ਕਿਉਂਕਿ ਗੱਲ ਇਕੱਲੀ ਟੈਰਿਫ ਤੱਕ ਮਹਿਦੂਦ ਨਹੀਂ ਹੈ। ਇਸ ਸਾਰੇ ਨੇ ਜਿਹੜਾ ਕੁੱਲ ਗਲੋਬਲ ਵਿਲੇਜ ਦਾ ਕਨਸੈਪਟ, ਜਿਹਦੇ ਥੱਲੇ ਸਾਡੀਆਂ ਸੰਸਥਾਵਾਂ ਜਿਹੜੀਆਂ ਇੰਟਰਨੈਸ਼ਨਲੀ ਯੂਨਾਈਟਿਡ ਨੇਸ਼ਨਸ ਹੋਏ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਕਲਾਈਮੇਟ ਚੇਂਜ ਨੂੰ ਲੈ ਕੇ ਇੰਟਰਨੈਸ਼ਨਲ ਬਾਡੀਜ਼ ਹੋਣ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੋਣ, ਔਰ ਜਿਹਦੇ ਚੋਂ ਫਿਰ ਈਵਨ ਜਿਹੜੇ ਅਲਾਈਐਂਸਿਸ ਵੀ ਨਿਕਲੇ, ਯੂਰਪੀਅਨ ਯੂਨੀਅਨ, ਜੇ ਉੱਥੇ ਉਹਨਾਂ ਨੇ ਯੂਰਪੀਅਨ ਯੂਨੀਅਨ ਨੇ 26-27 ਮੁਲਕਾਂ ਦੇ ਬਾਰਡਰ ਇਰਰੈਲੇਵੈਂਟ ਕਰ ਦਿੱਤੇ,
ਕਿਉਂਕਿ ਟੈਰਿਫ ਜਾਂ 90 ਤੋਂ ਬਾਅਦ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਫਿਰ ਸਾਡੇ ਗੁਆਂਢ ਕੈਨੇਡਾ ਮੈਕਸੀਕੋ ਦੇ ਨਾਲ ਨੈਫਟਾ ਇਹਦੇ ਥੱਲੇ ਜਿਹੜੇ ਸਮਝੌਤੇ ਹੋਏ ਉਹਨੇ ਬਾਰਡਰਸ ਨੂੰ ਆਲਮੋਸਟ ਇਰਰੈਲੇਵੈਂਟ ਕਰ ਦਿੱਤਾ ਸੀ। ਔਰ ਈਵਨ ਜਿਹੜੇ ਬਹੁਤ ਆਪਟੀਮਿਸਟ ਲੋਕ ਨੇ ਉਹ ਵਨ ਵਰਲਡ ਵਨ ਗਵਰਨਮੈਂਟ ਦੀ ਗੱਲ ਵੀ ਕਰਨ ਲੱਗ ਗਏ ਸੀ। ਜਦੋਂ ਅਸੀਂ ਸਕੂਲਾਂ ਦੇ ਵਿੱਚ ਸੀ ਆਪਣੇ ਪੀਰੀਅਡ, ਸਾਡੇ ਵੇਲੇ ਇੱਕ ਐਸੇ ਬੜਾ ਫੇਵਰੇਟ ਹੁੰਦਾ ਸੀ ਕਿ ਵੀ ਕੀ ਦੁਨੀਆ 'ਚ ਹੋਏ ਜੇ ਇੱਕ ਸੰਸਾਰ ਹੋਏ, ਇੱਕ ਹਕੂਮਤ ਹੋਏ, ਕੋਈ ਪਾਸਪੋਰਟ, ਕਿਉਂਕਿ ਈਵਨ ਇਹ ਪਾਸਪੋਰਟਸ ਦਾ ਕਨਸੈਪਟ ਵੀ 20ਵੀਂ ਸਦੀ ਦੇ ਦੂਸਰੇ ਅੱਧ ਦੇ ਤੋਂ ਪਹਿਲਾਂ ਹੀ ਥੋੜਾ ਜਿਹਾ ਸਾਨੂੰ 1930 'ਚ ਹੀ ਮਿਲਦਾ ਹੈ। ਈਵਨ ਜੇ ਤੁਸੀਂ ਇੰਡੀਅਨ ਕੰਟੈਕਸਟ ਦੇਖੋਗੇ ਜਾਂ ਪਾਕਿਸਤਾਨੀ ਕੰਟੈਕਸਟ ਤੇ ਈਵਨ ਡੇਟ ਆਫ ਬਰਥ ਰਿਕਾਰਡ ਕਰਨ ਦਾ ਕੰਮ ਵੀ 1930 'ਚ ਸ਼ੁਰੂ ਹੋਇਆ। ਹੁਣ ਇਹ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋ ਵਰਲਡ ਵਾਰ ਜਿਹੜੇ 20ਵੀਂ ਸਦੀ ਦੇ ਵਿੱਚ ਹੋਏ, ਪਹਿਲਾ ਵਰਲਡ ਵਾਰ ਡਿਸਾਈਸਿਵ ਨਹੀਂ ਸੀ, ਲੜਿਆ ਉਹ ਵੀ ਇਕਨੋਮਿਕਲ ਰੀਜ਼ਨਸ ਕਰਕੇ ਗਿਆ ਸੀ। ਜਿਹੜੀ ਟ੍ਰੀਟੀ ਹੋਈ ਜਰਮਨ ਨੂੰ ਲੱਗਿਆ ਕਿ ਬਈ ਉਹਨਾਂ ਦੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਔਰ ਇਹੀ ਕਾਰਨ ਹੈ ਕਿ 1918 ਦੇ ਵਿੱਚ ਫਸਟ ਵਰਲਡ ਵਾਰ ਐਂਡ ਹੁੰਦਾ ਹੈ, ਟ੍ਰੀਟੀ ਹੁੰਦੀ ਹੈ, ਉਹ ਲਿਕਿੰਗ ਦਾ ਵੂੰਡਸ ਵਾਂਗ ਜਰਮਨ ਦੇਖਦੇ ਨੇ। ਔਰ 1920 ਦੇ ਵਿੱਚ ਹੀ ਜਦੋਂ ਨਾਜ਼ੀ ਪਾਰਟੀ ਦਾ ਜਿਹੜਾ ਅਰੂਜ ਹੁੰਦਾ ਹੈ ਤੇ ਉਦੋਂ ਵੀ ਆਰਥਿਕ ਰੀਜ਼ਨ ਹੀ ਹਿਟਲਰ ਜਰਮਨੀ ਦੇ ਮਾੜੇ ਹਾਲ ਦੇ ਲਈ ਭਾਵੇਂ ਯਹੂਦੀਆਂ ਨੂੰ ਦੋਸ਼ੀ ਦੱਸਦਾ ਹੈ ਜਾਂ ਬਾਕੀ ਪਾਵਰਸ ਨੂੰ। ਔਰ ਉਸ ਪਸਮੰਜਰ ਦੇ ਵਿੱਚ ਹੀ 1930 ਤੱਕ ਪਹੁੰਚਦੇ ਆ ਜਿਹੜਾ ਦੂਸਰੇ ਵਰਲਡ ਵਾਰ ਦੀ ਗਰਾਊਂਡ ਤਿਆਰ ਹੁੰਦੀ ਹੈ, ਜਿਹੜਾ 1939 ਤੋਂ 1945 ਤੱਕ ਚੱਲਦਾ ਹੈ। ਔਰ ਉਹ ਸਾਰੇ ਤੋਂ ਬਾਅਦ ਬ੍ਰਿਟਿਸ਼ ਐਮਪਾਇਰ ਦਾ ਸੂਰਜ ਅਸਤ ਹੁੰਦਾ ਹੈ। ਯੂਰਪ ਦੀਆਂ ਦੂਸਰੀਆਂ ਪਾਵਰਸ ਵੀ, ਕਿਉਂਕਿ ਜਿਹੜਾ ਕੋਲੋਨਾਈਜ਼ ਕੀਤਾ ਮੋਸਟਲੀ ਅਮਰੀਕਨਸ ਫਿਲੀਪੀਨਸ ਤੱਕ ਗਏ ਨੇ ਜਾਂ ਉਹਨਾਂ ਦਾ ਦੋ ਵਰਲਡ ਵਾਰਸ ਦੇ ਵਿੱਚ ਉਹਦੇ 'ਚ ਵੀ ਸੈਕੰਡ ਵਰਲਡ ਵਾਰ 'ਚ ਵੱਡਾ ਯੋਗਦਾਨ ਹੈ। ਅਦਰ ਦੈਨ ਦੈਟ ਜਿਹੜਾ ਕੋਲੋਨਾਈਜ਼ ਦੁਨੀਆ ਨੂੰ ਕੀਤਾ ਹੈ, ਇਕਨੋਮਿਕਲ ਲੁੱਟ ਖਸੁੱਟ ਕੀਤੀ। ਕਿਉਂਕਿ ਜੇ ਹੁਣ ਮੈਂ ਇਕਨੋਮਿਕਲ ਲੁੱਟ ਖਸੁੱਟ ਦਾ ਹਵਾਲਾ ਦਿਆਂ ਕਿ ਮੁਗਲ ਇੰਡੀਆ ਜਿਹੜਾ ਔਰੰਗਜ਼ੇਬ ਦੇ ਵੇਲੇ ਜ਼ੀਨਤ ਦੇ ਉੱਤੇ ਸੀ, ਉਦੋਂ ਕੁੱਲ ਦੁਨੀਆ ਦੇ ਵਪਾਰ ਦਾ ਲਗਭਗ 25% ਭਾਰਤ ਦੇ ਕੋਲ ਸੀ ਜਾਂ ਮੁਗਲ ਇੰਡੀਆ ਦੇ ਕੋਲ ਸੀ, ਜੇ ਇਹਨੂੰ ਇਵੇਂ ਕਹਿਣਾ ਹੋਏ। ਔਰ ਜਦੋਂ ਅੰਗਰੇਜ਼ਾਂ ਨੇ ਉਸ ਖਿੱਤੇ ਨੂੰ ਛੱਡਿਆ ਉਹ ਸਿਰਫ 2% ਰਹਿ ਗਿਆ ਸੀ, ਜਿਹੜਾ ਅੱਜ ਵੀ 2-2.5% ਦੇ ਕਰੀਬ ਹੈ, ਭਾਵੇਂ ਆਪਣੇ ਆਪ ਨੂੰ ਇਹ ਵਿਸ਼ਵ ਗੁਰੂ ਕਹੀ ਜਾਣ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਹਦੇ 'ਚ ਵੀ ਕਿਉਂਕਿ ਰਿਵਰਸ ਇਹ ਹੋਇਆ ਕਿ ਉੱਥੋਂ ਰਾ ਮੈਟੀਰੀਅਲ ਚੁੱਕਿਆ, ਵਲੈਤ ਦੀਆਂ ਫੈਕਟਰੀਆਂ 'ਚ ਬਣਿਆ, ਮਾਰਕੀਟਿੰਗ ਕੀਤੀ। ਔਰ ਬ੍ਰਿਟਨ ਜਿਹੜਾ ਉਹਦਾ ਤੁਸੀਂ ਅੱਜ ਵੀ ਹਾਲ ਦੇਖੋ, ਉਹਨਾਂ ਦੇ ਕੋਲ ਆਪਣਾ ਕੁਝ ਵੀ ਨਹੀਂ ਹੈ, ਲੇਕਿਨ ਉਹ ਇੱਕ ਵਰਲਡ ਪਾਵਰ ਦੇ ਤੌਰ ਤੇ ਜਿਨ੍ਹਾਂ ਦੇ ਰਾਜ 'ਚ ਸੂਰਜ ਡੁੱਬਦਾ ਨਹੀਂ ਜਿਹੜਾ ਇਹ ਕਿਹਾ ਜਾਂਦਾ ਸੀ, ਉਹਨਾਂ ਨੇ ਆਪਣੀ ਸਰਵਾਈਵਲ ਕੀਤੀ। ਸੈਕੰਡ ਵਰਲਡ ਵਾਰ ਨੇ ਸਿਨੈਰੀਓ ਨੂੰ ਬਦਲਿਆ। ਯੂਨਾਈਟਿਡ ਸਟੇਟਸ ਆਫ ਅਮਰੀਕਾ ਕੱਲਾ ਇਕਨੋਮਿਕਲ ਪਾਵਰ ਦੇ ਤੌਰ ਤੇ ਨਹੀਂ, ਹੀਰੋਸ਼ੀਮਾ ਨਾਗਾਸਾਕੀ 'ਚ ਐਟੋਮਿਕ ਪਾਵਰ ਦੇ ਨਾਲ ਮਿਲਟਰੀ ਮਾਈਟ ਦੇ ਤੌਰ ਤੇ ਵੀ ਸਾਹਮਣੇ ਆਇਆ। ਔਰ ਅੱਜ ਜਦੋਂ ਅਸੀਂ ਟੈਰਿਫ ਦੀ ਗੱਲ ਕਰ ਰਹੇ ਹਾਂ, ਸਿਰਫ ਇਹ ਨਹੀਂ ਹੈ ਕਿ ਅਮਰੀਕਾ ਦੀ 32 ਜਾਂ 29 ਟ੍ਰਿਲੀਅਨ ਡਾਲਰ ਦੀ ਇਕਨੋਮੀ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਹੈ। 850 ਆਰਮੀ ਬੇਸ ਅਮਰੀਕਾ ਦੇ ਦੁਨੀਆ ਦੇ ਹਰ ਖੂੰਜੇ 'ਚ ਨੇ। ਸੋ ਮਿਲਟਰੀ ਮਾਈਟ ਵੀ ਕਿਉਂਕਿ ਇਕਨੋਮਿਕਲ ਮਾਈਟ ਨਾਲ ਜੁੜਿਆ ਹੁੰਦਾ ਹੈ। ਇਹੀ ਮਿਲਟਰੀ ਮਾਈਟ ਕਿਸੇ ਵੇਲੇ ਬ੍ਰਿਟਿਸ਼ ਦੇ ਕੋਲ ਸੀ। ਜਦੋਂ ਅਸੀਂ ਸਰਕਾਰੇ ਖਾਲਸਾ ਜਿਹੜਾ ਇਹਨਾਂ ਨੇ ਹੜੱਪਿਆ, ਕਿਵੇਂ ਉਹਨਾਂ ਦੇ ਕੋਲ ਸਪਲਾਈ ਚੇਨ ਸੀ, ਸਪਲਾਈ ਲਾਈਨ ਸੀ। ਕੱਲੀ ਇਹ ਨਹੀਂ ਸੀ ਕਿ ਅੰਬਾਲੇ ਤੇ ਆ ਕੇ ਮੁੱਕ ਜਾਂਦਾ ਸੀ, ਉਹ ਸਪਲਾਈ ਲਾਈਨ ਲੰਡਨ ਤੱਕ ਲੈ ਕੇ ਜਾਂਦੇ ਸੀ। ਸੋ ਇਹਨਾਂ ਹਾਲਾਤਾਂ 'ਚ ਅਮਰੀਕਾ ਨੇ ਜਦੋਂ ਅਮਰੀਕਾ ਦਾ ਐਜ਼ ਏ ਵਰਲਡ ਪਾਵਰ ਜਿਹੜਾ ਉਹਦੇ 'ਚ ਵੀ ਕੋਲਡ ਵਾਰ ਈਰਾ ਸ਼ੁਰੂ ਹੋਇਆ। ਦੂਸਰਾ ਸੋਵੀਅਤ ਯੂਨੀਅਨ ਐਜ਼ ਏ ਪੈਰਲਲ ਪਾਵਰ ਜਿਹੜੀ ਆ ਉਹ ਖੜੀ ਹੋਈ। ਯੂਰਪ ਵੰਡਿਆ ਗਿਆ, ਈਸਟਰਨ ਯੂਰਪ ਉਹ ਉਹਨੇ ਸੋਵੀਅਤ ਯੂਨੀਅਨ ਨੇ ਹਥਿਆਇਆ। ਔਰ ਇਹੀ ਕਾਰਨ ਸੀ ਕਿ ਰੋਮਾਨੀਆ, ਹੰਗਰੀ, ਚੈਕੋਸਲੋਵਾਕੀਆ ਇਹ ਸਾਰੇ ਖਿੱਤੇ, ਈਸਟ ਜਰਮਨੀ, ਇਹ ਸੋਵੀਅਤ ਯੂਨੀਅਨ ਨੇ ਹੜੱਪੇ। ਔਰ ਇੱਕ ਨਵੇਂ ਉਸ ਕ੍ਰਾਈਸਿਸ ਦੇ ਵਿੱਚ ਅਮਰੀਕਾ ਨੇ ਜਿਵੇਂ ਜੇ ਤੁਸੀਂ ਇੱਕ ਇਮੀਡੀਏਟ ਬਾਅਦ ਸੈਕੰਡ ਵਰਲਡ ਵਾਰ ਦੇ ਦੇਖੋ ਮਾਰਸ਼ਲ ਪਲਾਨ ਜਿਹਦੇ ਥੱਲੇ ਡਿਵੈਲਪਮੈਂਟ ਕੀਤੀ ਗਈ, ਸਾਊਥ ਕੋਰੀਆ ਜਾਂ ਵੈਸਟ ਜਿਹੜੀ ਜਰਮਨ ਦਾ ਹਿੱਸਾ ਯੂਰਪ ਦੇ ਜਾਂ ਅਮਰੀਕਾ ਦੇ ਪ੍ਰਭਾਵ ਥੱਲੇ ਆਇਆ, ਇਹਨਾਂ ਨੇ ਇੰਨੀ ਤਰੱਕੀ ਕੀਤੀ ਕਿਉਂਕਿ ਔਰ ਜਾਪਾਨ ਕਿਉਂਕਿ ਅਮਰੀਕਾ ਨੇ ਸਿਕਿਉਰਿਟੀ ਅੰਬਰੇਲਾ ਦਿੱਤਾ। ਅੱਜ ਵੀ 50,000 ਅਮਰੀਕਨ ਫੌਜੀ ਜਾਪਾਨ ਦੇ ਫੌਜੀ ਬੇਸਿਸ ਤੇ ਬੈਠੇ ਹੋਏ ਨੇ। ਸੋ ਇਹ ਗਰੋ ਹੋਈਆਂ ਇਕਨੋਮਿਕਲ ਪਾਵਰਸ। ਅਮਰੀਕਾ ਸਾਈਮਲਟੇਨੀਅਸਲੀ ਮਿਲੀਟੈਰੀਲੀ ਵੀ ਇਕਨੋਮਿਕਲੀ ਵੀ ਗਰੋ ਹੁੰਦਾ ਚਲਾ ਗਿਆ। ਔਰ ਇਹ ਜਿਹੜਾ ਫ੍ਰੀ ਵਰਲਡ ਟ੍ਰੇਡ ਦੀ ਲਾਈਨ WTO ਦੇ ਥੱਲੇ ਇਹ ਅਮਰੀਕਾ ਨੇ ਦਿੱਤੀ। ਅਮਰੀਕਾ ਨੂੰ ਲੱਗਾ ਕਿ ਜੇ ਲੈਵਲਡ ਪਲੇਗਰਾਊਂਡ ਹੋਏਗਾ ਤੇ ਇਹ ਇੱਕ ਬਿਹਤਰ ਹੈ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਹੁਣ ਉਸ ਯੁੱਗ ਦਾ ਅੰਤ ਹੋਇਆ।
ਉਹਦਾ ਕਾਰਨ ਕਿ ਆਲਮੋਸਟ 45 ਕੁ ਸਾਲ ਬਾਅਦ ਅਮਰੀਕਾ ਨੇ ਇਹ ਰਿਅਲਾਈਜ਼ ਕੀਤਾ ਹੈ ਕਿ ਭਾਈ ਉਹ ਡੈਟ 'ਚ ਜਾ ਰਹੇ ਨੇ। ਆਲਮੋਸਟ $1 ਟ੍ਰਿਲੀਅਨ ਦਾ ਡੈਟ ਹਰ ਸਾਲ ਆ ਰਿਹਾ ਹੈ। ਵਿਦਨ ਜਦੋਂ ਟ੍ਰੇਡ ਡੈਫਿਸਿਟ ਦੀ ਗੱਲ ਕਰੀਏ, ਚਾਈਨਾ ਜਿਹੜਾ ਇਸ ਪੀਰੀਅਡ ਦੇ ਵਿੱਚ ਜਿਹਨੂੰ ਬੜੇ ਪਲੋਸ ਪਲਾਸ ਕੇ ਅਮਰੀਕਾ ਜਿਹੜਾ ਹੈ ਉਹ ਵਰਲਡ ਉਹਨਾਂ ਨੇ WTO ਦਾ ਮੈਂਬਰ ਬਣਾਇਆ ਸੀ, ਇੰਟਰਨੈਸ਼ਨਲ ਸਿਨੈਰੀਓ ਤੇ ਲਿਆਂਦਾ ਸੀ ਹੈਨਰੀ ਕਿਸਿੰਜਰ ਦੇ ਪੀਰੀਅਡ 'ਚ। ਉਹਨਾਂ ਦਾ ਤਾਈਵਾਨ ਦੇ ਉੱਤੇ ਵੀ ਹੱਕ ਮੰਨ ਲਿਆ ਗਿਆ ਸੀ, ਦਲਾਈ ਲਾਮੇ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਸੀ, ਤਿੱਬਤ ਦੀ ਗੇਮ 'ਚੋਂ ਮੰਨ ਲਿਆ ਸੀ ਅਮਰੀਕਾ ਨੇ ਵੀ ਤਿੱਬਤ ਹੈ। ਸੋ ਚਾਈਨਾ ਆਪਣੀਆਂ ਸ਼ਰਤ ਔਰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਜਿਹੜਾ ਉਹਨੂੰ ਫਾਰਮੂਸਾ ਜਿਹਦਾ ਪੁਰਾਣਾ ਨਾਂ ਤਾਈਵਾਨ ਦਾ ਸੀ ਉਹਨੂੰ ਹਟਾ ਕੇ ਚਾਈਨਾ ਨੂੰ ਵੀਟੋ ਵੀਲਡਿੰਗ ਸਿਕਿਉਰਿਟੀ ਕਾਉਂਸਲ ਮੈਂਬਰ ਬਣਾਇਆ ਗਿਆ ਸੀ। ਪਰ ਇਹਨਾਂ 40-45 ਸਾਲਾਂ 'ਚ ਚਾਈਨਾ ਜਿਸ ਤੇਜ਼ੀ ਦੇ ਨਾਲ ਉਸਨੇ ਮਿਲਟਰੀ ਮਾਈਟ ਬਿਲਡ ਕੀਤਾ ਔਰ ਇਨ ਦਾ ਮੀਨ ਟਾਈਮ ਅੱਜ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਦੂਸਰਾ ਸਪੇਸ ਨਾਲ ਰਿਲੇਟਡ ਦੇਖਦੇ ਹਾਂ ਤੇ ਅਮਰੀਕਾ ਨੂੰ ਇਹ ਲੱਗਾ ਟ੍ਰੇਡ ਡੈਫਿਸਿਟ ਇਸ ਵੇਲੇ ਚਾਈਨਾ ਦੇ ਨਾਲ ਉਹਨਾਂ ਦਾ ਆਲਮੋਸਟ $800 ਬਿਲੀਅਨ ਦੇ ਨੇੜੇ ਤੇੜੇ ਟ੍ਰੇਡ ਡੈਫਿਸਿਟ ਸੀ। ਔਰ ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਨੇ 2 ਦਿਨ ਪਹਿਲਾਂ ਵਾਈਟ ਹਾਊਸ ਦੇ ਰੋਜ਼ ਗਾਰਡਨ ਦੇ ਵਿੱਚ ਟੈਰਿਫਸ ਦਾ ਐਲਾਨ ਕੀਤਾ ਤਾਂ ਆਲਮੋਸਟ 92 ਮੁਲਕਾਂ ਦੀ ਲਿਸਟ ਉਹਦੇ 'ਚ ਇੱਕ ਇਨਸਿਗਨੀਫੀਕੈਂਟ ਆਈਲੈਂਡ ਵੀ ਹੈ। ਉਹ ਨੇ ਜਿਹੜੇ ਸਾਰੇ ਇਨਐਡਵਾਂਟੇਜਸ ਪੋਜੀਸ਼ਨ ਸੀ ਅਮਰੀਕਾ ਦੀ। ਇਹ ਮੈਗਨੈਨਿਮਿਟੀ ਸੀ ਮੈਂ ਸਮਝਦਾ ਵੀ ਸਾਰੇ ਪੀਰੀਅਡ 'ਚ ਉਹਨਾਂ ਨੇ ਕੁਝ ਵੀ ਅਮਰੀਕਾ 'ਚ ਆਉਣ ਵਾਲੀ ਜਿਹੜੀ ਚੀਜ਼ ਸੀ ਉਹਦੇ ਤੇ ਕੋਈ ਟੈਰਿਫ ਨਹੀਂ ਸੀ ਲਾਇਆ। ਉਹਦਾ ਫਾਇਦਾ ਅਮਰੀਕਨ ਕਸਟਮਰ ਕਿਉਂਕਿ ਆਲਮੋਸਟ 50% ਕਸਟਮਰ ਬੇਸ ਬਹੁਤ ਸਾਰੀਆਂ ਚੀਜ਼ਾਂ ਦਾ ਅਮਰੀਕਾ ਜਾ ਕੇ ਐਂਡ ਹੁੰਦਾ ਸੀ। ਹੁਣ ਕਿਉਂਕਿ ਪੋਪੂਲੇਸ਼ਨ ਬੇਸ ਬਦਲਿਆ, ਜਦੋਂ ਅਸੀਂ ਸੈਕੰਡ ਵਰਲਡ ਵਾਰ ਪੀਰੀਅਡ ਦੀ ਗੱਲ ਕਰਦੇ ਹਾਂ 1930 'ਚ 2 ਬਿਲੀਅਨ ਆਬਾਦੀ ਸੀ ਦੁਨੀਆ ਦੀ, ਅੱਜ 8 ਬਿਲੀਅਨ ਹੈ। ਔਰ ਇਸ ਸਾਰੇ ਦੇ ਚੱਲਦਿਆਂ ਇਹ ਜਿਹੜਾ ਇਹ ਹੋਣਾ ਹੀ ਸੀ ਸੂਨਰ ਔਰ ਲੇਟਰ। ਇਹ ਠੀਕ ਹੈ ਵੀ ਇਸ ਵੇਲੇ ਇਹ ਬਲੇਮ ਟਰੰਪ ਨੂੰ ਜਾਏ ਜਾਂ ਕਿਸੇ ਹੋਰ ਨੂੰ ਜਾਏ, ਪਰ ਮੈਨੂੰ ਇਹ ਲੱਗਦਾ ਹੈ ਵੀ ਇਸ ਸਾਰੇ ਚੋਂ ਇੱਕ ਨੁਕਸਾਨ ਤਾਂ ਬਹੁਤ ਵੱਡਾ ਇਹ ਹੈ ਕਿ ਜਿਹੜਾ ਇੱਕ ਗਲੋਬਲ ਵਿਲੇਜ ਵੱਲ ਜਾਂ ਵਨ ਵਰਲਡ ਵਨ ਗਵਰਨਮੈਂਟ ਔਰ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ ਦੇ ਥੱਲੇ ਅਸੀਂ ਇੱਕ ਦੂਜੇ ਦੀ ਪੀੜ ਨੂੰ ਸਮਝਦੇ ਸੀ। ਕਿਉਂਕਿ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ UN ਨੂੰ ਨਕਾਰਿਆ, ਵਰਲਡ ਹੈਲਥ ਆਰਗੇਨਾਈਜੇਸ਼ਨ 'ਚੋਂ ਬਾਹਰ ਆਉਣ ਦੀ ਗੱਲ ਹੈ, ਕਲਾਈਮੇਟ ਨੂੰ ਤਾਂ ਬਿਲਕੁਲ ਹੀ ਜਿਹੜਾ ਉਹਦੇ ਤੋਂ ਬਾਹਰ ਨਿਕਲਣ ਦੀ ਗੱਲ ਹੈ। ਸੋ ਇਹ ਸਾਰੇ ਇਹਦੇ ਮਾੜੇ ਇਫੈਕਟ ਨੇ। ਪਰ ਮੈਨੂੰ ਇਹ ਲੱਗਦਾ ਹੈ ਵੀ ਕੁਝ ਦੇਰ ਬਾਅਦ ਉਹ ਇਨਸਾਨੀ ਜ਼ਿੰਦਗੀ ਹੋਏ ਉਹਦੇ 'ਚ ਵੀ ਇੱਕ ਫਟੀਗ ਆਉਂਦੀ ਹੈ, ਉਹਨੂੰ ਤੁਸੀਂ ਝੰਜੋੜਦੇ ਹੋ। ਇਸੇ ਤਰ੍ਹਾਂ ਜਿਹੜੇ ਢਾਂਚੇ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਲੋੜੀਂਦੀ ਹੁੰਦੀ ਹੈ ਤੇ ਅਜੇ ਮੈਨੂੰ ਲੱਗਦਾ ਵੀ ਇਹ ਕੋਈ ਫਾਈਨਲ ਵਰਡ ਨਹੀਂ ਹੈ। ਨੈਗੋਸ਼ੀਏਸ਼ਨ ਸ਼ੁਰੂ ਹੋਣਗੀਆਂ। ਪ੍ਰੈਜ਼ੀਡੈਂਟ ਟਰੰਪ ਨੇ ਆਲਰੇਡੀ ਆਪਣੇ ਕਾਰਡ ਸਾਰੇ ਦਿਖਾ ਦਿੱਤੇ ਨੇ ਔਰ ਨਤੀਜੇ ਦੇ ਤੌਰ ਤੇ ਮੈਨੂੰ ਇਹ ਲੱਗਦਾ ਕਿ ਜਿਵੇਂ ਯੂਰਪੀਅਨ ਯੂਨੀਅਨ ਨੇ ਕਿਹਾ ਕਿ ਵੀ ਵਿਲ ਨੈਗੋਸ਼ੀਏਟ, ਚਾਈਨਾ ਨੇ ਜੇ ਕਾਊਂਟਰ ਜਿਹੜੇ ਨੇ 32-34% ਲਾਏ ਨੇ ਉਹ ਵੀ ਓਪਨ ਟੂ ਨੈਗੋਸ਼ੀਏਸ਼ਨ ਹੈ। ਔਰ ਇਸ ਮੰਬੋ ਜੰਬੋ ਕਾਈਂਡ ਆਫ ਸਿਚੁਏਸ਼ਨ ਜਿਹੜੀ ਹੈ ਕਨਫਿਊਜ਼ਨ ਦੀ, ਇਹਦੇ ਚੋਂ ਨਿਕਲ ਕੇ ਅਲਟੀਮੇਟਲੀ ਮੈਂ ਸਮਝਦਾ ਵੀ ਜੇ ਐਜ਼ ਐਨ ਅਮਰੀਕਨ ਪ੍ਰੈਜ਼ੀਡੈਂਟ ਦੇਖੀਏ ਤਾਂ ਉਹਨੇ ਪ੍ਰੈਜ਼ੀਡੈਂਟ ਟਰੰਪ ਨੇ ਇਸ ਨੂੰ ਅਮਰੀਕਨ ਲੋਕਾਂ ਦੇ ਮੁਫਾਦ ਨੂੰ ਸਾਹਮਣੇ ਰੱਖ ਕੇ ਇਹ ਪਾਰਟ ਕੀਤਾ। ਬਿਲਕੁਲ ਡਾਕਟਰ ਸਾਹਿਬ, ਅਸੀਂ ਜੋ ਮੈਂ ਜਾਣਨਾ ਚਾਹੁੰਦਾ ਕਿ ਇਹ ਜਿਹੜੀ ਇੱਕ ਵੱਡੀ ਸ਼ਿਫਟ ਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੀ ਇਕਨੋਮਿਕਸ ਆ ਤੇ ਪੋਲਿਟਿਕਸ ਆ ਉਹ ਆਪਸ ਦੇ ਵਿੱਚ ਹਮੇਸ਼ਾ ਹੀ ਇੰਟਰਲਿੰਕ ਰਹਿੰਦੀਆਂ ਨੇ। ਚਾਹੇ ਪਹਿਲੀਆਂ ਵਿਸ਼ਵ ਯੁੱਧਾਂ ਦੀ ਆਪਾਂ ਗੱਲ ਕਰੀਏ ਤਾਂ ਇਸ ਵਾਰ ਵੀ ਜਿਹੜੇ ਇਕਨੋਮਿਕਲ ਡਿਸੀਜਨ ਹੋ ਰਹੇ ਆ ਉਹਦੇ ਨਾਲ ਕੀ ਜਿਹੜੀਆਂ ਜੀਓਪੋਲਿਟੀਕਲ ਟੈਂਸ਼ਨਸ ਆਲਰੇਡੀ ਚੱਲ ਰਹੀਆਂ ਸੀ ਉਹ ਜਿਹੜੀਆਂ ਫਲੇਅਰ ਅਪ ਹੋ ਸਕਦੀਆਂ ਨੇ, ਉਹਦੀ ਕਿੰਨੀ ਸੰਭਾਵਨਾ ਤੁਸੀਂ ਦੇਖ ਰਹੇ ਹੋ? ਦੇਖੋ ਖਾਸ ਤੌਰ ਤੇ ਜੇ ਮੈਂ ਸਾਊਥ ਏਸ਼ੀਆ ਦੀ ਗੱਲ ਕਰਾਂ ਜੀ, ਦੇਖੋ ਇਹਦਾ ਇੱਕ ਤਾਂ ਜਿਹੜਾ ਮਾੜਾ ਇਫੈਕਟ ਅਸੀਂ ਇਮੀਡੀਏਟ 'ਚ ਮੈਂ ਕਹਿਣਾ ਹੋਏ ਕਿ ਮਿਆਂਮਾਰ ਦੇ ਵਿੱਚ ਜਿਸ ਲੈਵਲ ਤੇ ਅਰਥਕੁਏਕ ਨੇ ਤਬਾਹੀ ਮਚਾਈ, ਭਾਵੇਂ ਹੁਣ ਬੋਡੀ ਕਾਊਂਟ 3000 ਲੋਕਾਂ ਦਾ ਹੈ ਪਰ ਇੱਕ ਐਸਟੀਮੇਟ 10,000 ਤੋਂ ਜ਼ਿਆਦਾ ਡੈਥਸ ਦੀ ਜਿਹੜੀ ਹੈ ਉਹ ਦੱਸ ਪਾਉਂਦਾ ਹੈ। ਔਰ ਅਮਰੀਕਾ ਤੁਹਾਨੂੰ ਕਿਤੇ ਨਜ਼ਰ ਨਹੀਂ ਆਇਆ ਜਾਂ ਕੋਈ ਇਨਸਾਨੀ ਏਡ ਹਿਊਮੈਨਿਟੇਰੀਅਨ ਮਦਦ ਦੀ ਲੋੜ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਸਾਰੇ ਦਾ ਜਿਹੜਾ ਆਰਡਰ ਦਾ ਟੁੱਟਣਾ ਉਹਦੇ ਥੱਲੇ ਜਿਹੜਾ ਇਹ ਹਿਊਮਨ ਕ੍ਰਾਈਸਿਸ, ਨੈਚੁਰਲ ਕੈਲਾਮਿਟੀਜ਼ ਦੂਜੇ ਤੀਜੇ ਇਹ ਪ੍ਰਭਾਵਿਤ ਹੋਏਗਾ। ਸੈਕੰਡਲੀ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੇ ਬੜੇ ਕੌਨਫੀਡੈਂਸ ਦੇ ਨਾਲ 2 ਮੁੱਦਿਆਂ ਦੇ ਉੱਤੇ 24 ਘੰਟੇ 'ਚ ਸੋਲਵ ਕਰਨ ਦੀ ਗੱਲ, ਖਾਸ ਤੌਰ ਤੇ ਯੂਕਰੇਨ ਦੀ ਨੈਗੋਸ਼ੀਏਸ਼ਨ ਔਰ ਗਜ਼ਾ ਦੇ ਮਾਮਲੇ 'ਚ ਸੀਜ਼ਫਾਇਰ ਤਾਂ ਹੋਇਆ ਜਦੋਂ ਪ੍ਰੈਜ਼ੀਡੈਂਟ ਟਰੰਪ ਆਏ, ਲੇਕਿਨ ਜਿਉਂ ਹੀ ਜਿਹੜਾ ਈਵਨ ਇਜ਼ਰਾਈਲ ਨੂੰ ਬਿਲਕੁਲ ਬਲੈਂਕ ਚੈੱਕ ਟਰੰਪ ਨੇ ਦਿੱਤਾ
उन्होंने अपना जिहड़ा नरसंहार जैनोसाइड की लाइन है वो जारी रखी हुई है। और जे असी मिडल ईस्ट के हवाले नाल देखीए तो इजिप्ट अपनियां फौजां लै आया बॉर्डर के उत्ते, सीरिया ने भी जिहड़ा कल इजराइल नूं जिहड़ा वो लानत पाई है। और इसे तरीके दे नाल जे अजे हालांकि क्योंकि टर्की च इंटरनल टरमोइल है पर वो भी जे कमर कसा करदा है इस पासे नूं और ये सारा पार्ट हुंदा है तो असी समझते हैं कि मिडल ईस्ट एक वड्डे क्राइसिस झोकिया जा सकता है। और क्योंकि ट्रंप की टैरिफ पॉलिसी करके हुण देखो जदों कोई एक धिर किसी नूं दे रही हुंदी है, मूँह खांदा अखां शर्मांदियां, तुहाडा इन्फ्लुएंस भी हुंदा है, वो तुहाडी गल मनदा है। पर जे तुसीं ये कहंदे हो भी तूं अपने घरे खा मैं अपने घरे खांदा है, असीं किहड़ा किसे दा खांदे हैं, फिर कोई किसी दी सुणदा भी नहीं है। सो मैनूं ये लगदा है कि भी इस सारे च अमरीका का ग्लोबल इन्फ्लुएंस का घटना ये कोई बहुत चंगी गल नहीं है। पोलीटिकल सीनेरियो दे विच भी कन्फ्लिक्ट च भी। और असीं ट्रंप की फ्रस्ट्रेशन जी लास्ट प्रैस कॉन्फ्रेंस यूक्रेन के मुद्दे ते उन्होंने अपना सवाल का जवाब दिता है कि भी आई एम पिस्ड ऑफ विद पुतिन, आई एम वेरी एंग्री, क्योंकि पुतिन जड़ा एक श्रूड जड़ा वो कला पॉलिटिशियन ही नहीं, स्पाई मास्टर है, KGB का हैड रहा लंबा वक्त और उसका ड्रीम वापस सोवियत यूनीयन जिन्ना विशाल सी 15 टुकड़े जिदे होए उस लैवल ते ले जाना है। सो मैं समझदा भी इहदे नाल खिच तू वधेगी। अमेरिका नूं जिहड़ा ओनली सुपर पावर के तौर पर 1990 दे विच 1999 दे विच सोवियत यूनीयन बाल्कनाइज हुंदा है और 9/11 तो बाद अमरीका का एज ए अंपायर जे कहना होए डिकलाइन की शुरुआत सी। ते जिहड़ी अज सिचुएशन है मैं समझदा भी ये एक पासे बेशक अमेरिका की सर्वाइवल डेट नूं खत्म करना जां उस लाइन दे लई अमेरिकन सिटीजनस नूं उस किस्म का आर्गूमेंट दिता जा रहा है, पर मैं समझदा भी अमेरिका का एज ए अंपायर डिकलाइन जिहड़ा है वो शुरू हो गया है। और इस सारे का नुकसान ये होएगा कि अल्टीमेटली जिहड़ी प्री जदों 89 सोवियत बाल्कनाइजेशन तो पहला की सिचुएशन सी कोल्ड वॉर जिहदे च जे असीं बेशक थर्ड वर्ल्ड वॉर नहीं हुई 1945 तो बाद, पर जे तुसीं 1945 तो 1999 तक जां पोस्ट भी जिहड़ियां प्रॉक्सी वॉर्स हुई हैं उन्हां च मरन वालियां दी गिणती देखो तो जे दोनों वर्ल्ड वॉर जिहड़े लोग मरे ने उन्हां दा जोड़ लिया जाए तो उहदे नालों ज़्यादा डेथ्स ने। उहदे च तुसीं वियतनाम, कोरिया, साउथ अमेरिका, चिली और इधर साडे खिते च अफगानिस्तान, कश्मीर, खालिस्तान, सेंट्रल एशिया दे विच, मिडल ईस्ट दे विच। सो असीं ये समझते हैं भी ये इस गल दीयां संभावनावां ने कि मल्टीपोलर वर्ल्ड की गल जरूर हो रही है। हुण खिते वाइज जिवें चाइना ने, और इस गल का ध्यान रहे कि जदों जिवें मैं जिक्र किया भी चाइना ने मिलीटैरली भी चाइना की इकॉनमी आलमोस्ट 3-4 ट्रिलियन घट है अमेरिका नालों, लेकिन मिलिटरी बजट के लिहाज नाल भी असी देखिए और खास तौर पर आर्टिफिशियल इंटैलीजेंस के विच और ईवन स्पेस के विच जिहड़ी चाइना का वड्डा होना है और वन बेल्ट वन रोड इनिशिएटिव के थले जिहदे च 140 तो ज़्यादा मुल्क जिहड़े ने ऑलरेडी उन्होंने साइन किया होया विद अ ह्यूज बजट ऑफ $380 बिलियन। सो मैनू लगता है भी ये डिफरेंट पावर सेंटर्स और जिवें एक ब्लैंक जी स्टेटमेंट कुछ इकोनॉमिस्ट दिंदे हुंदे सी कि जी 21वीं सदी जिहड़ी है वो एशिया दी है। और वैसे जे कुल मिला के देखा जाए तो चाइना हुण तुसीं देखोगे कि पिछले 2-3 दिनों च जापान और साउथ कोरिया ने भी चाइना दे नाल अपनी नैगोशिएशन खोली है, क्योंकि मैनू लगता है भी जिहड़े रीजनल अलायंसिस ने ईवन इंडिया जिस कदर वो बेंड होया है उन्हां दा 4000 स्क्वेयर किलोमीटर तो ज़्यादा टैरीटरी चाइना ने खोई हुई है 2020 तो बाद। अज वो बॉर्डर के उत्ते जिहड़ी है डी एस्केलेशन की गल नहीं कर रहे, हुण जिहड़ा वो डांस ऑफ एलीफेंट एंड ड्रैगन इहदी गल हो रही है, गुडविल मैसेजेस जिहड़े ने वो एक्सचेंज हो रहे हैं और बिल्कुल टोन डाउन होया है भारत भी और चाइना ने भी। जिवें डिप्लोमैटिक रिलेशन इंडिया नाल 70 साल पहला बने राष्ट्रपति मुर्मू नूं प्रेजिडेंट शी जिनपिंग ने लिखा है, ये सारे जिहड़े जैस्चर ने मैनूं ये लगता है भी देखो इन द एंड ऑफ द डे ऑल पॉलिटिक्स इज रियल डे टू डे तुहाडी सर्वाइवल तुहाडे लोकां दी सर्वाइवल उहदे च फिर बहुत वारी दुश्मनियां। हुण जे तुसीं असीं सैकेंड वर्ल्ड वॉर जां फर्स्ट वर्ल्ड वॉर देखीए वो कोई एशिया जां अफ्रीका च थोड़ियां लड़ियां गईयां, वो तो बेचारे रॉ मटीरियल यूज़ होए। ब्रिटिश और फ्रेंच दी हिस्टोरिकल एनिमिटी
ਜਰਮਨ ਔਰ ਇੰਗਲੈਂਡ ਦੀ ਹਿਸਟੋਰੀਕਲ ਐਨਿਮਿਟੀ, ਲੇਕਿਨ ਯੂਰਪੀਅਨ ਯੂਨੀਅਨ ਦੇ ਥੱਲੇ ਕਿਵੇਂ ਸਾਰੇ ਇਕੱਠੇ ਹੋਏ, ਇੰਟਰਸਟ ਤੁਹਾਨੂੰ ਇਕੱਠੇ ਲੈ ਆਉਂਦਾ ਹੈ। ਅੱਜ ਉਹੀ ਰਸ਼ੀਆ ਨੂੰ ਫਰਾਂਸ ਔਰ ਜਰਮਨ ਵੰਗਾਰ ਰਹੇ ਨੇ ਜਦੋਂ ਅਮਰੀਕਾ ਨੇ ਨੈਟੋ ਨੂੰ ਛਿੜਕ ਕੇ ਪਰੇ ਸੁੱਟ ਦਿੱਤਾ ਹੈ। ਸੋ ਮੈਨੂੰ ਲੱਗਦਾ ਵੀ ਨਵੇਂ ਬਲਾਕ ਬਣਨਗੇ। ਉਹ ਸਾਰੇ ਦੇ ਵਿੱਚ ਸਾਊਥ ਏਸ਼ੀਆ ਕਿਸ ਪਾਸੇ ਜਾਂਦਾ। ਈਵਨ ਜੇ ਅਸੀਂ ਸਿੱਖ ਫੈਕਟਰ ਦੀ ਗੱਲ ਕਰਨ ਤੋਂ ਪਹਿਲਾਂ ਇੰਡੀਆ ਪਾਕਿਸਤਾਨ ਜਿਨ੍ਹਾਂ ਨੇ 4 ਜੰਗਾਂ ਆਪਸ 'ਚ ਲੜੀਆਂ, ਇਨਬਿਲਟ ਹੌਸਟਿਲਿਟੀ ਹੈ, 1000 ਸਾਲ ਦੀ ਸਾਈਕੋ ਹਿਸਟਰੀ ਇਹਨਾਂ ਦੋਨਾਂ ਪਾਸਿਆਂ ਦੀ ਡਰਾਈਵਿੰਗ ਫੋਰਸ ਹੈ। ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਅੱਜ ਇੱਕ ਡੀਟੇਲ ਆਰਟੀਕਲ ਕਿਤੇ ਮੈਂ ਦੇਖ ਰਿਹਾ ਸੀ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਅਡਿਆਲਾ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੀ ਰਿਹਾਈ ਨੂੰ ਲੈ ਕੇ, ਔਰ ਉਹਦੇ 'ਚ ਸੀ ਕਿ ਵੀ ਅਮਰੀਕਾ 'ਚ CIA ਪਾਕਿਸਤਾਨ ਦੀ ਮਿਲਟਰੀ ਐਸਟੈਬਲਿਸ਼ਮੈਂਟ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੀ ਹੈ, ਔਰ ਉਹ ਬਿਲਕੁਲ ਉਹਨਾਂ ਨੂੰ ਇਹ ਹੈ ਕਿ ਵੀ ਇਹੀ ਇੱਕ ਸਟੇਬਲ ਇੰਸਟੀਟਿਊਸ਼ਨ ਹੈ, ਇਹਨਾਂ ਨਾਲ ਅਸੀਂ ਕੰਮ ਕੀਤਾ ਹੋਇਆ ਐਂਡ ਵੀ ਕੈਨ ਰਿਲਾਈ ਔਨ ਦੈਮ। ਲੇਕਿਨ ਪੈਂਟਾਗਨ ਔਰ ਸਟੇਟ ਡਿਪਾਰਟਮੈਂਟ ਇਹ ਡੈਮੋਕ੍ਰੈਟਿਕ ਢਾਂਚਾ ਕਾਇਮ ਕਰਨਾ ਚਾਹੁੰਦੇ ਨੇ, ਇਮਰਾਨ ਖਾਨ ਦੀ ਰਿਲੀਜ਼ ਵੀ ਚਾਹੁੰਦੇ ਨੇ ਔਰ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਵੀ ਚਾਹੁੰਦੇ ਨੇ। ਸੋ ਕੱਲਾ ਇਹ ਇਫੈਕਟ ਜਿਹੜਾ ਅਸੀਂ ਆਊਟਰ ਆਰਬਿਟ 'ਚ ਨਹੀਂ ਦੇਖਦੇ, ਇਵੇਂ ਹੀ ਇੰਡੀਆ ਦੇ ਕੰਟੈਕਸਟ ਦੇ ਵਿੱਚ ਹੈ। ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਰਾਈਟ ਵਿੰਗ ਰਿਪਬਲਿਕਨਸ ਦੇ ਅੰਦਰ ਜਿਹੜੇ ਲੋਕ ਸੀ ਉਹਨਾਂ ਦੇ ਨਾਲ RSS ਦਾ ਬਹੁਤ ਨੇੜਲਾ ਸੰਬੰਧ ਸੀ, ਔਰ ਅਸੀਂ ਜੇ ਦੇਖੀਏ ਵੀ ਟਰੰਪ ਨੂੰ ਤਾਂ ਜਿਤਾਉਣ ਦੇ ਲਈ ਮੋਦੀ ਅਮਰੀਕਾ ਦੀ ਧਰਤੀ ਤੇ ਆ ਕੇ ਆਪ ਕੀ ਬਾਰ ਟਰੰਪ ਸਰਕਾਰ ਕਰਦਾ ਹੈ, ਹਵਨ ਕਰਵਾਏ ਜਾਂਦੇ ਨੇ, ਯੱਗ ਕਰਵਾਏ ਜਾਂਦੇ ਨੇ। ਔਰ ਕੁੱਲ ਮਿਲਾ ਕੇ ਜੇ ਈਵਨ ਤੁਸੀਂ ਇਸ ਆਈਡੀਓਲੋਜੀ ਨੂੰ ਦੇਖੋ, ਨਿਊਯਾਰਕ ਦੀ ਨਿਊਜ਼ੀਲੈਂਡ ਦੀ ਚਰਚ ਸਿਟੀ ਜਾਂ ਇਸ ਕਿਸਮ ਦਾ ਸ਼ਹਿਰ ਜਿੱਥੇ ਇੱਕ ਕਿਲਰ ਨੇ ਬੇਗੁਨਾਹ ਮੁਸਲਮਾਨਾਂ ਨੂੰ 2-3 ਮਸੀਤਾਂ 'ਚ ਵੜ ਕੇ ਮਾਰਿਆ, ਤੇ ਉਹਦੀ ਜਦੋਂ ਪ੍ਰੋਫਾਈਲ ਔਰ ਉਹਦੇ ਇੰਟਰਸਟ ਦੇਖੇ ਗਏ ਤਾਂ ਉਹ ਮੋਟੀਵੇਟ ਹੋਇਆ ਸੀ ਜਿਹੜੀ ਹੈ ਹਿੰਦੂਤਵਾਦ ਦੀ ਆਈਡੀਓਲੋਜੀ ਤੋਂ, ਜਿਹੜੀ ਆਰੀਅਨ ਔਰ ਇਹ ਸਾਰੀ ਸੀ। ਈਵਨ UK ਦੇ ਵਿੱਚ ਜਿਹੜੀ ਇੱਕ ਰਿਪੋਰਟ ਉਹਦੇ ਕੁਝ ਹਿੱਸੇ ਛਾਇਆ ਹੋਏ ਨੇ ਕਿ ਰਾਈਜ਼ ਆਫ ਜਿਹੜਾ ਹਿੰਦੂ ਫੈਨੇਟਿਸਿਜ਼ਮ ਹੈ ਜਾਂ ਕੁਝ ਹੋਰ ਲਫ਼ਜ਼ ਵੀ ਉਹਨਾਂ ਨੇ ਉਹਦੇ ਲਈ ਹਿੰਦੂ ਐਕਸਟ੍ਰੀਮਿਜ਼ਮ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਈਵਨ ਉਹ ਜਿਹੜੇ ਹਿੰਦੂ ਐਕਸਟ੍ਰੀਮਿਸਟ ਨੇ ਉਹਨਾਂ ਦੀ ਜਿਹੜੀ ਐਕਸਟ੍ਰੀਮ ਰਾਈਟ ਵਿੰਗਰ ਗੋਰਿਆਂ ਦੀ ਜਮਾਤ ਹੈ UK ਦੀ, ਉਹਨਾਂ ਦੇ ਨਾਲ ਬੜੇ ਨੇੜਲੇ ਸੰਬੰਧ ਨੇ। ਸੋ ਮੈਨੂੰ ਇਹ ਲੱਗਦਾ ਕਿ ਵੀ ਇਸ ਸਾਰੇ ਦੇ ਵਿੱਚ ਇਸ ਵੇਲੇ ਇੰਡੀਆ ਔਰ ਤੁਹਾਨੂੰ ਦੁਨੀਆ ਦੇ ਹਰ ਮੁਲਕ ਨੇ ਕੁਛ ਨਾ ਕੁਛ ਰਿਐਕਟ ਕੀਤਾ ਹੈ। ਚਾਈਨਾ ਨੇ ਸਟਰੋਂਗਲੀ ਕੀਤਾ ਕਾਊਂਟਰ ਟੈਰਿਫ ਲਾ ਕੇ, ਕੈਨੇਡਾ ਨੇ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕੀਤੀਆਂ ਨੇ ਜਿਹੜੀ ਸ਼ਾਇਦ ਐਕਸਪੈਕਟਡ ਨਹੀਂ ਸੀ। ਯੂਰਪੀਅਨ ਯੂਨੀਅਨ ਵਾਲੇ ਬੀਬੀ ਨੇ ਜਿਹੜੀ ਹੈਡ ਹੈ ਉਹਨੇ ਨੈਗੋਸ਼ੀਏਸ਼ਨ ਓਪਨ ਕਰਨ ਦੀ ਗੱਲ ਕੀਤੀ ਹੈ, ਬਹੁਤ ਸਾਰੇ ਜਿਹੜੇ ਨੇ। ਲੇਕਿਨ ਇੰਡੀਆ ਜਿਹੜਾ ਉਹ ਬਿਲਕੁਲ ਉਹਨੇ ਮੂੰਹ ਬੰਦ ਰੱਖਿਆ ਹੋਇਆ, ਕਿਉਂਕਿ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਨੂੰ ਇਸ ਸਾਰੇ 'ਚੋਂ ਜਿਹੜਾ ਉਹ ਅਜੇ ਤੱਕ ਵੀ ਉਹਨਾਂ ਨੂੰ ਸੁੱਝ ਨਹੀਂ ਰਿਹਾ ਉਹ ਕੀ ਕਰਨ। ਉਹਨਾਂ ਨੇ ਆਪਣੇ ਸਾਰੇ ਆਂਡੇ ਇੱਕ ਪਾਸੇ ਪਾਏ ਹੋਏ ਸੀ। ਹਾਂ, ਚਾਈਨਾ ਨਾਲ ਹੌਸਟਿਲਿਟੀ ਘਟਾਉਣ ਦੀ ਲਾਈਨ ਜ਼ਰੂਰ ਇੱਕਦਮ ਸ਼ੁਰੂ ਹੋਈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਚਾਈਨਾ ਦਾ ਵੀ ਆਲਮੋਸਟ $100 ਬਿਲੀਅਨ ਤੋਂ ਜ਼ਿਆਦਾ ਦਾ ਟ੍ਰੇਡ ਡੈਫਿਸਿਟ ਹੈ। ਪਰ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਜੀ ਮੁਲਕਾਂ ਦੀ ਜਾਂ ਵੱਡੀਆਂ ਕੰਪਨੀਆਂ ਗੂਗਲ ਕਿੱਥੇ ਜਾਏਗੀ ਜਾਂ ਮੈਟਾ ਕਿੱਥੇ ਜਾਏਗੀ ਜਾਂ ਐਪਲ ਦਾ ਕੀ ਹੋਇਆ, ਕਿਹਦੇ ਸ਼ੇਅਰ ਕਿੰਨੇ ਡਿਗੇ। ਗੱਲ ਅਲਟੀਮੇਟਲੀ ਜਿਹੜਾ ਕਾਮਨ ਬੰਦਾ ਹੈ ਉਹਦੀ ਗੱਲ ਬਹੁਤ ਘੱਟ ਹੋ ਰਹੀ ਹੈ। ਜੇ ਅਸੀਂ ਅਮਰੀਕਾ ਦੀਆਂ ਟੈਰਿਫਸ ਲਾਉਣ ਦੀ ਗੱਲ ਕਰ ਰਹੇ ਹਾਂ, ਦੇਖਣਾ ਇਹ ਹੈ ਕਿ ਹੂ ਵਿਲ ਬੀਅਰ ਦਾ ਬਰੰਟ ਆਫ ਇਟ, ਕਿ ਜਿਹੜੇ ਪ੍ਰੋਫਿਟ ਮੇਕਰ ਨੇ ਉਹ ਪ੍ਰਾਈਸਿਸ ਘੱਟ ਕਰਨਗੇ ਤਾਂ ਕਿ ਜੋ ਟੈਰਿਫ ਲੱਗਣੀ ਹੈ ਉਹ ਕਸਟਮਰ ਦੀ ਜੇਬ ਚੋਂ ਨਾ ਜਾਏ। ਔਰ ਅਜੇ ਅਸੀਂ ਜਿਹੜੀਆਂ ਜੌਬ ਜਾਣੇ ਨੇ, ਆਲਰੇਡੀ ਲੱਖਾਂ ਜੌਬ ਜਿਹੜੇ ਨੇ ਉਹ ਉੱਡ ਰਹੇ ਨੇ। ਉਹ ਲੋਕ ਜਦੋਂ ਸੜਕਾਂ ਤੇ ਨਿਕਲਣਗੇ, ਜਦੋਂ ਵਾਇਲੈਂਸ ਹੋਏਗੀ, ਔਰ ਜੇ ਤੁਸੀਂ ਫ੍ਰੈਂਚ ਰੈਵੋਲੂਸ਼ਨ ਔਰ ਉਹ ਸਾਰੇ ਪਾਰਟ ਦੇਖੋ, ਇਹ ਉਹੀ ਪੀਰੀਅਡ ਸੀ ਜਦੋਂ ਇਕਨੋਮੀ ਹਿੱਲੀ ਹੈ। ਤੇ ਭਾਰਤ ਤਾਂ ਬਹੁਤ ਉਹਨੂੰ ਜੇ ਕਿਹਾ ਜਾਏ ਕਿ ਉਹ ਨਦੀ ਕਿਨਾਰੇ ਰੁਖੜੇ ਵਾਂਗ, ਉਹਨਾਂ ਦੀ ਤਾਂ ਸਾਰੀ $2-2.5 ਟ੍ਰਿਲੀਅਨ ਦੀ ਇਕਨੋਮੀ, ਜਿਹਦੇ 'ਚ $43 ਬਿਲੀਅਨ ਦਾ ਟ੍ਰੇਡ ਸਰਪਲਸ ਅਮਰੀਕਾ ਦੇ ਨਾਲ, ਔਰ 2-3 ਸੈਕਟਰ। ਔਰ ਜਿੱਦਣ ਪਹਿਲੇ ਦਿਨ ਟੈਰਿਫ ਲਾਏ, ਇੰਡੀਆ 'ਚ ਬੜੀ ਜੁਬੀਲੇਸ਼ਨ ਸੀ ਕਿ ਜੀ ਦੇਖੋ ਜਿਹੜੀ ਸਾਡੀ ਫਾਰਮਾਸਿਊਟੀਕਲ ਜਿਹੜੀ ਸਾਡੀ ਐਕਸਪੋਰਟ ਹੈ ਉਹਦੇ ਤੇ ਕੁਝ ਨਹੀਂ ਲੱਗਾ। ਔਰ ਕੱਲ ਹੀ ਟਰੰਪ ਨੇ ਕਿਹਾ ਵੀ ਇਹਦੇ ਤੇ ਸਾਡਾ ਬਹੁਤ ਨੁਕਸਾਨ ਹੋਇਆ। ਵਾਈਟ ਹਾਊਸ ਦੀ ਸਪੋਕਸਪਰਸਨ ਨੇ ਕਿਹਾ ਕਿ ਸਾਨੂੰ ਜੇ ਇੰਡੀਆ ਜਿਹੜਾ ਕਿ ਬਹੁਤ ਸਾਰੇ ਰਿਕਮੈਂਡੇਸ਼ਨ ਸਰਟੀਫਿਕੇਸ਼ਨਸ ਦੇ ਥੱਲੇ ਟਫ ਬਣਾ ਦਿੰਦਾ, ਨਹੀਂ ਤਾਂ ਸਾਡਾ $4.5 ਬਿਲੀਅਨ ਅਸੀਂ ਐਕਸਪੋਰਟ ਕਰ ਸਕਦੇ। ਉਹਨਾਂ ਨੇ ਕਿਹਾ ਜੀ ਫਾਰਮਾਸਿਊਟੀਕਲ ਤੇ ਆ ਰਿਹਾ, ਔਰ ਅੱਜ ਇੰਡੀਆ ਦੇ ਵਿੱਚ ਬੜੀ ਤੇਜ਼ੀ ਨਾਲ ਜਿਹੜੇ ਉਹਨਾਂ ਦੇ ਸ਼ੇਅਰ ਡਿਗੇ ਨੇ। ਸੋ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਂ ਜਿਹੜਾ ਪੰਜਾਬ ਜਾਂ ਸਿੱਖ ਫੈਕਟਰ ਹੈ
ਉਹਨੂੰ ਅਸੀਂ ਜੇ ਪੋਲੀਟੀਕਲੀ ਨਾ ਵੀ ਦੇਖੀਏ ਵੀ ਇਹਦੇ ਚੋਂ ਇੰਡੀਆ ਦੀ ਬਾਲਕਨਾਈਜੇਸ਼ਨ ਨਿਕਲਦੀ ਹੈ ਜਾਂ ਇੰਡੀਆ ਅਮਰੀਕਾ ਤੋਂ ਦੂਰ ਹੁੰਦਾ ਜਾਂ ਨੇੜੇ ਹੁੰਦਾ, ਪਰ ਦੇਖਣਾ ਇਹ ਹੋਏਗਾ ਐਗਰੀਕਲਚਰ ਸੈਕਟਰ, ਕਿਉਂਕਿ ਰਿਪੀਟਡਲੀ ਅਮਰੀਕਾ ਦੇ ਆਰਡਰਡ ਸਪੋਕਸਪਰਸਨ ਨੇ ਇਹ ਕਿਹਾ ਕਿ ਭਾਈ ਇੰਡੀਆ ਨੇ ਸਾਡੇ ਲਈ ਉਹ ਸੈਕਟਰ ਨਹੀਂ ਖੋਲ੍ਹਿਆ। ਅੱਜ ਹੀ ਮੈਂ ਡਿਸਕਸ਼ਨ ਮੌਂਟੇਕ ਸਿੰਘ ਆਹਲੂਵਾਲੀਆ ਜਿਹੜਾ ਕਿ ਪਲਾਨਿੰਗ ਕਮਿਸ਼ਨ ਦਾ ਡਿਪਟੀ ਚੇਅਰਮੈਨ ਸੀ ਮਨਮੋਹਨ ਸਿੰਘ ਦੇ ਵੇਲੇ, ਔਰ ਇਨਫੈਕਟ ਜਿਹੜੀ ਭਾਰਤ ਦੇ ਵਿੱਚ ਇਕਨੋਮਿਕਲ ਰਿਫਾਰਮ ਦਾ ਫਾਦਰ ਹੈ, ਬੇਸ਼ੱਕ ਕ੍ਰੈਡਿਟ ਮਨਮੋਹਨ ਸਿੰਘ ਨੂੰ ਜਾਂਦਾ ਹੈ ਪਰ ਮਨਮੋਹਨ ਸਿੰਘ ਦਾ ਬਾਬੂ ਸੀ ਕਿਉਂਕਿ ਉਹ ਵਰਲਡ ਬੈਂਕ ਔਰ ਦੂਸਰੇ 'ਚ ਉਹਨੇ ਕੰਮ ਕੀਤਾ ਹੋਇਆ ਸੀ, ਔਰ ਐਜ਼ ਏ ਪਾਲਿਸੀ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਹੈ ਉਹ ਚੇਅਰਪਰਸਨ ਹੁੰਦਾ ਹੈ ਪਲਾਨਿੰਗ ਕਮਿਸ਼ਨ ਦਾ, ਪਰ ਉਹਦੀ ਸਟਰੈਂਥ ਜਿਹੜੀ ਹੈ ਉਹ ਡਿਪਟੀ ਹੁੰਦਾ ਹੈ ਪਲਾਨਿੰਗ ਕਮਿਸ਼ਨਰ। ਮੌਂਟੇਕ ਸਿੰਘ ਆਹਲੂਵਾਲੀਆ ਜਿਹੜਾ ਵਰਲਡ ਕਲਾਸ ਇਕੋਨੋਮਿਸਟ ਹੈ ਉਹਨੂੰ ਉਹਨੇ ਡਿਪਟੀ ਚੇਅਰਮੈਨ ਲਿਆਂਦਾ, ਔਰ ਅੱਜ ਉਹ ਕਰਨ ਥਾਪਰ ਦੇ ਨਾਲ ਗੱਲਬਾਤ ਦੇ ਵਿੱਚ ਜਦੋਂ ਐਗਰੀਕਲਚਰ ਸੈਕਟਰ ਦੀ ਗੱਲ ਚੱਲੀ ਉਹਨੇ ਕਿਹਾ ਜੀ ਇਹ ਬੜਾ ਕ੍ਰੂਸ਼ਲ ਸੈਕਟਰ ਹੈ ਔਰ ਇਹਦੇ 'ਚ 2-3 ਚੀਜ਼ਾਂ ਇਨਵੋਲਵ ਨੇ, ਕਿਉਂਕਿ ਉਹਦੇ 'ਚ ਇਕੱਲਾ ਇਹ ਨਹੀਂ ਹੈ ਕਿ ਵੀ ਤੁਹਾਡੇ ਕਿਉਂਕਿ ਇਹਨਾਂ ਮੁਲਕਾਂ 'ਚ ਸਣੇ ਅਮਰੀਕਾ ਦੇ ਬਹੁਤ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ ਐਗਰੀਕਲਚਰ ਸੈਕਟਰ ਨੂੰ ਜਿਹੜੀ ਇੰਡੀਆ 'ਚ ਨਹੀਂ ਹੈ, ਪਰ ਜਦੋਂ ਕੰਪੀਟੀਸ਼ਨ 'ਚ ਆਏਗਾ ਔਰ ਜੇ ਕੋਈ ਪ੍ਰੋਟੈਕਸ਼ਨ ਉਹਨਾਂ ਨੂੰ ਨਾ ਦਿੱਤੀ ਗਈ ਤਾਂ ਫਾਰਮਿੰਗ ਕਲਾਸ ਤਾਂ ਉੱਡ ਜਾਏਗੀ, ਔਰ ਵਰਸਟ ਇਫੈਕਟ ਪੰਜਾਬ ਹਰਿਆਣਾ ਜਾਂ ਯੂਪੀ ਜਿਹੜੀ ਬੈਲਟ ਦੇ ਵਿੱਚ ਸਾਡੇ ਲੋਕ ਬੈਠੇ ਨੇ। ਔਰ ਉਹਨੇ ਇੱਕ ਪੁਆਇੰਟ ਆਊਟ ਕੀਤਾ ਜਿਹੜਾ ਮੈਂ ਪਹਿਲਾਂ ਨਹੀਂ ਸੀ ਦੇਖਿਆ, ਉਹਨੇ ਕਿਹਾ ਜੀ ਬਿਫੋਰ ਵੀ ਇਹ ਚੱਲਿਆ ਸੀ ਪਰ ਇਸ ਗੱਲ ਦਾ ਧਿਆਨ ਰਹੇ ਵੀ ਉਦੋਂ ਵੀ ਧਾਰਮਿਕ ਮੁੱਦਾ ਇਹ ਬਣ ਗਿਆ ਸੀ ਕਿ ਜਿਹੜੀਆਂ ਗਾਵਾਂ ਅਮਰੀਕਾ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਫੀਡ ਦਿੱਤਾ ਜਾਂਦਾ ਉਹਦੇ ਵਿੱਚ ਬੀਫ ਔਰ ਦੂਸਰਾ ਐਲੀਮੈਂਟ ਹੁੰਦਾ ਵੀ ਕੀ ਉਹਨਾਂ ਦਾ ਮਿਲਕ ਜਿਹੜਾ ਹੈ ਉਹ ਜਾਂ ਦੂਸਰੇ ਉਹਨਾਂ ਦੇ ਪ੍ਰੋਡਕਟ ਉੱਥੇ ਐਕਸੈਪਟੇਬਲ ਹੋਣਗੇ ਕਿ ਨਹੀਂ ਹੋਣਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਬਾਕੀ ਮੁਲਕ ਤਿਆਰੀ ਕਰ ਰਹੇ ਨੇ ਵੀ ਉਹਨਾਂ ਨੇ ਕਿਵੇਂ ਹੈਂਡਲ ਕਰਨਾ ਹੈ। ਭਾਰਤ ਜਿਹੜਾ ਇਸ ਵੇਲੇ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਉਹਨਾਂ ਦੇ ਤਾਂ 3 ਦਿਨ ਪਾਰਲੀਮੈਂਟ ਦੇ ਵਿੱਚ ਇਹੀ ਡਿਸਕਸ਼ਨ ਵਕਫ ਬੋਰਡ ਦੇ ਅਮੈਂਡਮੈਂਟ ਦੇ ਨਾਂ ਥੱਲੇ ਚੱਲਦੀ ਰਹੀ ਵੀ ਉਹਨਾਂ ਨੇ ਕਿਵੇਂ ਮੁਸਲਮਾਨਾਂ ਦੀਆਂ ਜ਼ਮੀਨਾਂ ਮਸੀਤਾਂ ਦੇ ਨਾਲ ਲੱਗਦੀਆਂ ਕਬਰਸਤਾਨ ਜਾਂ ਉਹਨਾਂ ਦੀ ਜਿਹੜੀ ਵਕਫ ਹੈ ਜਿਹੜੀ ਕਿ ਡੋਨੇਸ਼ਨ ਨੂੰ ਕਹਿੰਦੇ ਨੇ ਅੱਲਾ ਦੇ ਨਾਂ ਤੇ ਰੱਬ ਦੇ ਨਾਂ ਉਹਨੂੰ ਕਿਵੇਂ ਹਥਿਆਣਾ ਹੈ। ਸੋ ਮੈਨੂੰ ਲੱਗਦਾ ਵੀ ਇਸ ਦਾ ਸਾਰੇ ਹੀ ਸੈਕਟਰਸ ਦੇ ਉੱਤੇ ਇੰਡਸਟਰੀਅਲ ਬਹੁਤ ਵੱਡੀ ਗਿਣਤੀ 'ਚ ਬੇਰੁਜ਼ਗਾਰੀ ਹੋਏਗੀ। ਹੀਰਿਆਂ ਦੇ ਸੂਰਤ ਜਾਂ ਗੁਜਰਾਤ 'ਚ ਅਸੀਂ ਦੇਖ ਰਹੇ ਹਾਂ ਬਹੁਤ ਮਾੜਾ ਹਾਲ ਹੈ, ਔਰ ਦੂਸਰੇ ਪਾਸੇ ਜੇ ਐਗਰੀਕਲਚਰ ਲਈ ਵੀ ਰਾਹ ਖੁੱਲ੍ਹਦਾ ਹੈ ਤੇ ਸਾਡੇ ਫਾਰਮਰਸ ਦੀ ਬਹੁਤ ਵੱਡੇ ਪੈਮਾਨੇ ਤੇ ਤਬਾਹੀ ਹੋਏਗੀ। ਡਾਕਟਰ ਸਾਹਿਬ ਜਿਹੜਾ ਤੁਸੀਂ ਇੰਡੀਆ ਦੀ ਗੱਲ ਕੀਤੀ ਕਿ ਇੰਡੀਆ ਜਿਹੜੀ ਇਸ ਟਾਈਮ ਦੀ ਸਿਚੁਏਸ਼ਨ ਬਣ ਰਹੀ ਆ ਉਹਦੇ ਲਈ ਇੰਡੀਆ ਦੀ ਕੋਈ ਤਿਆਰੀ ਜਿਹੜੀ ਆ ਉਹ ਨਹੀਂ ਦਿਖ ਰਹੀ ਆ। ਇੰਡੀਆ ਦਾ ਮਤਲਬ ਜਿਵੇਂ ਚਾਈਨਾ ਜਿਹੜਾ ਆ ਉਹਦੀ ਜਿਹੜੀ ਪਾਲਿਸੀ ਆ ਉਹਨੇ ਇੰਡੀਆ ਨੂੰ ਕੁੱਟਿਆ ਵੀ ਪਰ ਨਾਲ ਹੀ ਜਿਹੜਾ ਉਹ ਕੰਸੋਲ ਵੀ ਕਰ ਰਿਹਾ ਵੀ ਅਸੀਂ ਤੁਹਾਡੇ ਨਾਲ ਮਤਲਬ ਵਧੀਆ ਰਿਲੇਸ਼ਨ ਚਾਹੁੰਦੇ ਆ। ਤੇ ਦੂਜੇ ਪਾਸੇ ਅਮਰੀਕਾ ਜਿਹੜਾ ਆ ਅਮਰੀਕਾ ਵੀ ਲਗਾਤਾਰ ਜਿਹੜੀ ਆਪਣੀ ਚੂੜੀ ਆ ਉਹ ਟਾਈਟ ਕਰ ਰਿਹਾ, ਭਾਵੇਂ ਉਹ ਸਿੱਖ ਫੈਕਟਰ ਦੇ ਉੱਤੇ ਹੋਵੇ ਖਾਲਿਸਤਾਨ ਫੈਕਟਰ ਦੇ ਉੱਤੇ ਹੋਵੇ, ਚਾਹੇ ਉਹ ਅਸੀਂ ਦੇਖ ਰਹੇ ਹਾਂ ਕਿ ਨਾਰਥ ਈਸਟ ਦੇ ਵਿੱਚ ਜਿਹੜੀ ਕੁਕੀਲੈਂਡ ਦੀ ਗੱਲ ਆ ਉਹਦੇ ਤੇ ਇੰਡੀਅਨ ਜਿਹੜੇ ਐਨਾਲਿਸਟ ਨੇ ਉਹ ਲਗਾਤਾਰ ਵੈਸਟ ਨੂੰ ਕ੍ਰਿਟਿਸਾਈਜ਼ ਕਰ ਰਹੇ ਆ। ਤੇ ਬੰਗਲਾਦੇਸ਼ ਦੇ ਵਿੱਚ ਜਿਹੜਾ ਮਤਲਬ ਨਾਰਥ ਈਸਟ ਦਾ ਏਰੀਆ ਬੜਾ ਟਰਬੂਲੈਂਟ ਆ ਤੇ ਉੱਥੇ ਬੰਗਲਾਦੇਸ਼ ਦੇ ਵਿੱਚ ਵੀ ਵੈਸਟ ਦੇ ਉੱਤੇ ਜਿਹੜੀ ਆ ਉਹਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਇੰਡੀਅਨ ਐਨਾਲਿਸਟ ਦੇ ਵੱਲੋਂ। ਤਾਂ ਇੰਡੀਆ ਦੀ ਜਿਹੜੀ ਪਾਲਿਸੀ ਆ ਉਹ ਇੱਕ ਪਾਸੇ ਚਾਈਨਾ ਨੂੰ ਵੀ ਆਪਣੇ ਲਈ ਖਤਰਾ ਦੱਸਦਾ, ਦੂਜੇ ਪਾਸੇ ਇੰਡੀਅਨ ਐਨਾਲਿਸਟ ਅਮਰੀਕਾ ਨੂੰ ਵੀ ਆਪਣੇ ਲਈ ਖਤਰਾ ਦੱਸਦੇ ਆ। ਪਰ ਇੰਡੀਆ ਦੋਨਾਂ ਦੇ ਨਾਲ ਜਿਹੜੇ ਰਿਲੇਸ਼ਨ ਆ ਉਹ ਮਤਲਬ ਇੱਕ ਤਰ੍ਹਾਂ ਦੇ ਨਾਲ ਉਹਨਾਂ 'ਚ ਬੈਲੈਂਸ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਉਹਦੀ ਫੋਰਨ ਪਾਲਿਸੀ ਦੇਖ ਰਹੀ ਆ। ਤਾਂ ਤੁਹਾਨੂੰ ਕੀ ਲੱਗਦਾ ਕਿ ਕੀ ਇੰਡੀਆ ਇਸ ਅਪਰੋਚ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਫਿਰ ਜਿਹੜੀ ਇਹ ਟਰਬੂਲੈਂਸ ਅਸੀਂ ਆਲ ਓਵਰ ਦੀ ਗਲੋਬ ਦੇਖ ਰਹੇ ਆ ਉਹਦਾ ਇੰਡੀਆ ਦੇ ਉੱਤੇ ਬਹੁਤ ਖਤਰਨਾਕ ਸਾਨੂੰ ਉਹਦੇ ਜਿਹੜੇ ਕੋਈ ਇੰਪਲੀਕੇਸ਼ਨਸ ਆ ਉਹ ਦੇਖਣ ਨੂੰ ਮਿਲ ਸਕਦੀਆਂ ਨੇੜਲੇ ਭਵਿੱਖ 'ਚ? ਦੇਖੋ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਪਲੇਟੋ ਦਾ ਇੱਕ ਡਾਇਲੌਗ ਹੈ ਜਾਂ ਲਿਖਤ ਹੈ ਦੀ ਰਿਪਬਲਿਕ ਜਾਂ ਕੱਲਾ ਰਿਪਬਲਿਕ ਹੈ ਸ਼ਾਇਦ, ਉਹਦੇ 'ਚ ਉਹਨੇ 2-3 ਆਪਸ਼ਨਸ ਡਿਸਕਸ ਕੀਤੀਆਂ। ਉਹਨੇ ਕਿਹਾ ਕਿ ਜੇ ਪਾਵਰ ਜਿਹੜੀ ਹੈ ਉਹ ਵਾਰੀਅਰਸ ਦੇ ਕੋਲ ਹੋਏ ਜਿਹੜੇ ਲੋਕ ਜੰਗਜੂ ਤਬੀਅਤ ਦੇ ਨੇ ਲੜਾਕੇ ਤਬੀਅਤ ਦੇ ਨੇ ਤੇ ਉਹ ਸਟੇਟ ਕਿਵੇਂ ਹੋਏਗੀ, ਕਿਵੇਂ ਉਹਨੂੰ ਰਨ ਕੀਤਾ ਜਾ ਸਕਦਾ ਜਾਂ ਉਸ ਸਟੇਟ ਦਾ ਹਾਲ ਕੀ ਹੋਏਗਾ। ਉਹਨੇ ਕਿਹਾ ਜੀ ਉਸ 'ਚ ਉਤਸ਼ਾਹ ਬੜਾ ਹੋਏਗਾ, ਉਹ ਜਿਹੜੀ ਹੈ ਅੱਗੇ ਨੂੰ ਵੀ ਵਧੇਗੀ ਪਰ ਐਟ ਪੀਸ ਨਹੀਂ ਹੋਏਗੀ ਵਿਦ ਦਾ ਨੇਬਰਸ, ਕਿਉਂਕਿ ਇਲਾਕਾ ਵਧਾਉਣ ਦੀ ਉਹਨਾਂ ਦੀ ਚਾਹਨਾ ਹੋਏਗੀ ਔਰ ਇਵੈਂਚੁਅਲੀ ਜਿਹੜਾ ਉੱਥੇ ਲੜਾਈ ਝਗੜੇ ਰਹਿਣਗੇ ਉਹਨਾਂ ਦਾ ਐਂਬੀਸ਼ਨ ਉਹਨਾਂ ਨੂੰ ਹੋਰ ਇਲਾਕੇ ਫਤਹ ਕਰਨ ਵੱਲ ਜਾਏਗਾ।
ਫਿਰ ਸੈਕੰਡ ਉਹਨੇ ਕਿਹਾ ਜੀ ਜੇ ਪਾਵਰ ਵਪਾਰੀਆਂ ਦੇ ਕੋਲ ਹੋਏ, ਟ੍ਰੇਡਰਸ ਦੇ ਕੋਲ ਹੋਏ, ਫਿਰ ਕੀ ਹੋਏਗਾ? ਤੇ ਉਹ ਕਿਉਂਕਿ ਪਲੇਟੋ ਸੁਕਰਾਤ ਦਾ ਸਟੂਡੈਂਟ ਸੀ ਔਰ ਬਹੁਤ ਸਾਰਾ ਜਿਹੜੀ ਲਿਖਤ ਹੈ ਸੁਕਰਾਤ ਨੇ ਤਾਂ ਆਪਣੀ ਜ਼ਿੰਦਗੀ 'ਚ ਕੋਈ ਲਫ਼ਜ਼ ਨਹੀਂ ਲਿਖਿਆ, ਉਹ ਤਾਂ ਬੋਲਿਆ ਹੀ ਹੈ। ਫਿਰ ਉਹਨੇ ਕਿਹਾ ਵੀ ਜੇ ਵਪਾਰੀਆਂ ਕੋਲ ਹੋਏ, ਉਹਨੇ ਕਿਹਾ ਜੀ ਉਹ ਬੜੀ ਪ੍ਰੋਗਰੈਸ ਕਰੇਗੀ, ਸਟੇਟ ਪ੍ਰੋਸਪੈਰਿਟੀ ਹੋਏਗੀ, ਗਵਾਂਢੀਆਂ ਨਾਲ ਵੀ ਪੀਸ ਹੋਏਗੀ, ਲੇਕਿਨ ਉਸ ਸਟੇਟ ਦੇ ਵਿੱਚ ਇਖਲਾਕੀ ਕਦਰਾਂ ਕੀਮਤਾਂ ਕਮਜ਼ੋਰ ਹੋਣਗੀਆਂ ਕਿਉਂਕਿ ਜਿਹੜਾ ਟ੍ਰੇਡਰ ਹੈ, ਵਪਾਰੀ ਹੈ, ਉਹ ਇਖਲਾਕ ਨੂੰ ਵੀ ਟ੍ਰੇਡ ਇਨ ਕਰਦਾ। ਔਰ ਇਸਨੇ ਕਿਹਾ ਕਿ ਵੀ ਇਹ ਜਿਹੜਾ ਉੱਥੇ ਕੋਈ ਮੋਰੈਲਿਟੀ, ਇਖਲਾਕ ਜਾਂ ਇਖਲਾਕੀ ਵੈਲਿਊਜ਼ ਜਿਹੜੀਆਂ ਨੇ ਉਹ ਬਹੁਤ ਬੁਰੀ ਤਰ੍ਹਾਂ ਸਫਰ ਕਰਨਗੀਆਂ। ਐਂਡ ਦੈਨ ਕਨਕਲੂਜਨ ਦੇ ਵਿੱਚ ਜਿਹੜਾ ਲਫ਼ਜ਼ ਇੱਕ ਅਕਸਰ ਫਿਲਾਸਫਰ ਕਿੰਗ ਕਿਹਾ ਜਾਂਦਾ ਹੈ, ਇਹ ਉਸ ਰਿਪਬਲਿਕ ਚੋਂ ਹੀ ਨਿਕਲਦਾ ਹੈ ਵੀ ਜਿੱਥੇ ਉਹ ਲੋਕ ਜਿਹੜੇ 40 ਸਾਲ ਤੋਂ ਬਿਯੋਂਡ ਹੋਣ ਦੁਨੀਆ ਨਾਲੋਂ, ਜਿਨ੍ਹਾਂ ਦਾ ਰਾਬਤਾ ਉਹਨਾਂ ਨੇ ਤੋੜ ਲਿਆ ਹੋਏ, ਕੋਈ ਗਰੀਡ ਨਾ ਹੋਏ, ਕੋਈ ਪਰਸਨਲ ਨਾ ਹੋਏ, ਉਹ ਜਿਸ ਸੂਬੇ ਦੇ ਵਿੱਚ ਰੂਲਰ ਹੋਣਗੇ, ਫਿਲਾਸਫਰ ਕਿੰਗ ਜੇ ਬਣਨਗੇ, ਜਿਹਨੂੰ ਬਹੁਤ ਵਾਰ ਅਸੀਂ ਸੰਤ ਸਿਪਾਹੀ ਦੇ ਰੋਲ ਮਾਡਲ 'ਚ ਹਰ ਸਿੱਖ 'ਚੋਂ ਦੇਖਣ ਦੀ ਕੋਸ਼ਿਸ਼ ਕਰਦੇ। ਸੋ ਮੈਨੂੰ ਇਹ ਲੱਗਦਾ ਹੈ ਵੀ ਜਦੋਂ ਹੁਣ ਟ੍ਰੇਡ ਜਾਂ ਇਸ ਵੇਲੇ ਸਾਰੀ ਲੜਾਈ ਟ੍ਰੇਡ ਦੇ ਦੁਆਲੇ ਹੈ, ਔਰ ਵੈਸੇ ਵੀ ਇਨਸਾਨੀ ਹਿਸਟਰੀ 'ਚ 19th ਸੈਂਚਰੀ ਐਂਡ 'ਚ ਜੰਮਿਆ ਕਾਰਲ ਮਾਰਕਸ, ਜਿਹਦੇ ਮਾਰਕਸਿਜ਼ਮ ਦੀ ਥਿਉਰੀ ਨੇ ਅੱਧੀ ਦੁਨੀਆ ਨੂੰ ਜਿਹੜਾ ਤਬਾਹ ਕੀਤਾ 20th ਸੈਂਚਰੀ ਤੱਕ ਪਹੁੰਚਦੇ ਆ, ਸੋਵੀਅਤ ਯੂਨੀਅਨ ਵੀ ਉਹਦਾ ਹਿੱਸਾ ਬਣਿਆ। ਇਸ ਸਾਰੇ ਚੋਂ ਜੇ ਚਾਈਨਾ ਦੀ ਗੱਲ ਤੁਸੀਂ ਕੀਤੀ ਹੈ, ਔਰ ਚਾਈਨਾ ਦੇ ਸ਼ੀ ਜਿਨਪਿੰਗ ਤੋਂ ਪਹਿਲਾਂ ਜਿਹੜਾ ਪ੍ਰੈਜ਼ੀਡੈਂਟ ਸੀ, ਉਹਨੂੰ ਇੱਕ ਪ੍ਰੈਸ ਕਾਨਫਰੰਸ 'ਚ ਪੁੱਛਿਆ ਗਿਆ ਸੀ ਕਿ ਜੀ ਤੁਹਾਡੀ ਤਾਂ ਮਾਰਕਸਿਜ਼ਮ ਸੀ ਔਰ ਤੁਸੀਂ ਹੁਣੇ ਫ੍ਰੀ ਟ੍ਰੇਡ ਵਰਲਡ ਦੇ ਥੱਲੇ WTO ਔਰ ਇਹ ਸਾਰੀਆਂ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਤਬਾਹੀ ਦਾ ਕਾਰਨ ਔਰ ਹੈਵਸ ਕਹਿੰਦੇ ਸੀ, ਇਹਦੇ 'ਚ ਤੁਸੀਂ ਜਿਹੜਾ ਆਪਣੇ ਆਪ ਵੜੇ ਹੋ ਤੇ ਤੁਹਾਡੇ ਮਾਰਕਸਿਜ਼ਮ ਦਾ ਕੀ ਬਣਿਆ? ਤੇ ਉਹਨੇ ਇੱਕ ਗੱਲ ਕਹੀ, ਉਹਨੇ ਕਿਹਾ ਕਿ ਇਟ ਡਜ਼ਨਟ ਮੈਟਰ the color of the cat is black or white, a cat should know how to catch mice। ਕਿ ਵੀ ਬਿੱਲੀ ਦਾ ਰੰਗ ਕਾਲਾ ਜਾਂ ਚਿੱਟਾ ਮੈਟਰ ਨਹੀਂ ਕਰਦਾ, ਉਹਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ। ਸੋ ਮੈਂ ਇਹ ਸਮਝਦਾ ਹਾਂ ਵੀ ਚਾਈਨਾ ਦੀ ਬਹੁਤ ਵਾਈਜ਼, ਔਰ ਜੇ ਮੈਂ ਅਮਰੀਕਾ ਦੀ ਧਰਤੀ ਤੇ ਬੈਠ ਕੇ ਗੱਲ ਕਹਿ ਰਿਹਾ, ਸ਼ਾਇਦ ਅਮਰੀਕਨਾਂ ਦੇ ਇੰਟਰਸਟ ਨਹੀਂ ਹੈ, ਪਰ ਮੈਨੂੰ ਇਹ ਲੱਗਦਾ ਹੈ ਵੀ ਜਿਸ ਅੰਦਾਜ਼ ਦੇ ਵਿੱਚ ਚਾਈਨਾ ਨੇ ਆਪਣੇ ਆਪ ਨੂੰ ਹਾਲਾਂਕਿ ਉੱਥੇ ਕੋਈ ਮਨੁੱਖੀ ਵੈਲਿਊਜ਼ ਹੱਕਾਂ ਦੀਆਂ ਨਹੀਂ ਨੇ, ਸ਼ੀ ਜਿਨਪਿੰਗ ਲਾਈਫ ਟਾਈਮ ਪ੍ਰੈਜ਼ੀਡੈਂਟ ਬਣਿਆ, ਕੋਈ ਵੀ ਡਾਈਸੈਂਟ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ, ਕੋਈ ਵੀ ਕਰਪਟ ਕਿਸੇ ਬੰਦੇ ਦੀ ਕਹਾਣੀ ਸਾਹਮਣੇ ਆਉਂਦੀ ਉਹ ਬੰਦਾ ਹੀ ਗਾਇਬ ਹੋ ਜਾਂਦਾ ਹੈ। ਲੇਕਿਨ ਹੈਵਿੰਗ ਸੈਡ ਦੈਟ, ਜਿਵੇਂ ਚਾਈਨਾ ਨੇ ਵਰਲਡ ਵਿਜ਼ਨ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਆਪਣਾ ਪਸਾਰਾ, ਤੁਸੀਂ ਦੇਖੋਗੇ ਕਿ ਸਾਊਥ ਅਮਰੀਕਾ 'ਚ ਪੀਰੂ 'ਚ ਆ ਕੇ ਬੈਠੇ ਨੇ, ਇੱਧਰ ਇਜ਼ਰਾਈਲ ਤੱਕ ਉਹਨਾਂ ਦੀ ਪਹੁੰਚ ਹੈ, ਇੱਧਰੋਂ ਪਨਾਮਾ ਤੋਂ ਉਹਨਾਂ ਦਾ ਭਾਵੇਂ ਇਨਫਲੂਐਂਸ ਟਰੰਪ ਨੇ ਘਟਾਇਆ ਲੇਕਿਨ ਇੱਥੇ ਹੈ, ਔਰ ਕੁੱਲ ਮਿਲਾ ਕੇ ਤੁਸੀਂ ਉਹਨਾਂ ਦਾ ਓਵਰਆਲ ਯੂਰਪ ਦੇ ਵਿੱਚ ਦੇਖੋ ਕਿ ਉਹਨਾਂ ਦਾ ਇਨਫਲੂਐਂਸ ਹੈ। ਸੋ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਹਾਂ ਵੀ ਇੰਡੀਆ ਨਾ ਤਾਂ ਕੋਈ ਮਿਲਟਰੀ ਮਾਈਟ ਦੇ ਤੌਰ ਤੇ ਚਾਈਨਾ ਦਾ ਕੋਈ ਮੁਕਾਬਲਾ ਕਰ ਸਕਦਾ ਹੈ। ਹਾਂ, ਅਮਰੀਕਾ ਦੇ ਕੁਝ ਪਾਲਿਸੀ ਘਾੜਿਆਂ ਨੂੰ, ਇਹ ਭਾਵੇਂ 9/11 ਤੋਂ ਬਾਅਦ ਦੀ ਨੀਤੀ ਹੈ, ਜਿਹਨੂੰ ਓਬਾਮਾ ਪੀਰੀਅਡ ਜਾਂ ਟਰੰਪ ਦੀ ਪਹਿਲੀ ਟਰਮ ਜਾਂ ਜਿਹੜਾ ਇਸ ਬਾਈਡਨ ਪੀਰੀਅਡ ਦੇ ਵਿੱਚ ਬਹੁਤ ਪਜ਼ੀਰਾਈ ਦਿੱਤੀ ਗਈ ਜਿਸ ਆਈਡੀਆ ਨੂੰ ਕਿ ਐਜ਼ ਇਫ ਇੰਡੀਆ ਮਿਲੀਟੈਰਲੀ, ਇਕਨੋਮਿਕਲੀ ਜਿਹੜਾ ਉਹ ਚਾਈਨਾ ਦੇ ਬਰਾਬਰ ਖੜਾ ਕੀਤਾ ਜਾਏ, ਉਹਦੇ ਲਈ ਲਫ਼ਜ਼ ਵੀ ਜਿਹੜਾ ਹੈ ਉਹ ਇਹੀ ਇਸਤੇਮਾਲ ਕਰਦੇ ਸੀ ਕਿ ਜੀ ਅਸੀਂ ਉਸ ਦੇ ਬਰਾਬਰ ਉਹਨੂੰ ਖੜਾ ਕਰ ਰਹੇ ਹਾਂ। ਲੇਕਿਨ ਮੈਨੂੰ ਇਹ ਲੱਗਦਾ ਵੀ ਦੋਵੇਂ ਪਾਸਿਓਂ ਮਿਲਟਰੀ ਮਾਈਟ ਦੇ ਤੌਰ ਤੇ ਇੰਡੀਆ ਦੀ ਫੇਲਿਅਰ 2020 'ਚ ਸਾਹਮਣੇ ਆਈ, ਗਲਵਾਨ ਵੈਲੀ, ਔਰ ਉਸ ਤੋਂ ਬਾਅਦ ਜਿੰਨੇ ਸੈਕਟਰ ਸੀ ਜਿਹੜਾ ਇੰਡੀਆ ਦਾ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਬਾਰਡਰ ਲੱਗਦਾ ਹੈ, ਉਹ ਪੈਂਗੋਂਗ ਸੋ ਲੇਕ ਹੋਏ, ਡੈਪਚੋਂਗ ਹੋਏ, ਰਾਦਰ ਉਸ ਤੋਂ ਪਹਿਲਾਂ 2017 ਦੇ ਵਿੱਚ ਡੋਕਲਾਮ ਦੇ ਮੁੱਦੇ ਦੇ ਉੱਤੇ, ਹਾਲਾਂਕਿ ਡੋਕਲਾਮ ਦਾ ਬਾਰਡਰ ਕੋਈ ਨਹੀਂ ਸੀ ਲੱਗਦਾ ਇੰਡੀਆ ਨਾਲ, ਪਰ ਬਦੋ ਬਦੀ ਅਮਰੀਕਾ ਨੂੰ ਇਨਫਲੂਐਂਸ ਕਰਨ ਲਈ ਭੂਟਾਨ ਰਾਹੀਂ ਇਹਨਾਂ ਨੇ ਚਾਈਨਾ ਦੇ ਨਾਲ ਪੰਗਾ ਲਿਆ ਸੀ। ਮਿਲੀਟੈਰਲੀ ਵੀ ਇਹਨਾਂ ਨੇ ਜਿਹੜੀ ਹੈ ਥੋਰੋ ਬੀਟਿੰਗ ਲਈ ਹੈ, ਔਰ ਇਕਨੋਮਿਕਲੀ ਈਵਨ ਜਿਹੜੀਆਂ ਕੁਝ ਵੱਡੀਆਂ ਜਿਹੜੀਆਂ ਐਂਟੀਟੀਜ਼ ਚਾਈਨਾ ਚੋਂ ਨਿਕਲ ਕੇ ਭਾਰਤ ਦੇ ਵਿੱਚ ਇਨਵੈਸਟ ਕਰਨ ਬਾਰੇ ਸੋਚਦੇ ਵੀ ਸੀ, ਜਦੋਂ ਉਹਨਾਂ ਨੇ ਕਰਪਸ਼ਨ ਫਰਮ ਦਾ ਟੌਪ ਟੂ ਦਾ ਬਾਟਮ ਹੈ ਜਿਹੜਾ ਅਜੇ ਵੀ ਇਹਦੇ ਬਾਵਜੂਦ ਕਿ ਜੀ ਈਜ਼ ਦਾ ਬਿਜ਼ਨਸ ਔਰ ਦੂਜੇ ਦੇ ਥੱਲੇ ਉਹ ਆਪਣੇ ਟਾਰਾਂ ਮਾਰਦੇ ਨੇ, ਲੇਕਿਨ ਉੱਥੇ ਅਜੇ ਵੀ ਉਹ ਜਿਹੜੇ ਰੈਮਨੈਂਟ ਨੇ ਇੰਸਪੈਕਟਰੀ ਰਾਜ ਦੇ, ਉਹਦੇ ਥੱਲੇ ਬਿਜ਼ਨਸ ਲਈ ਸੌਖਾ ਨਹੀਂ ਹੈ। ਫਿਰ ਅਸੀਂ ਦੇਖਦੇ ਹਾਂ ਕਿ ਜਿਹੜੀ ਹਿੰਦੂਤਵਾ ਦੀ ਐਕਸਟ੍ਰੀਮਿਸਟ ਆਈਡੀਓਲੋਜੀ ਹੈ ਜਿਹਦੇ ਥੱਲੇ ਕਿਤੇ ਵੀ ਕੋਈ ਇਸ਼ੂ ਖੜਾ ਕਰ ਦਿੱਤਾ ਜਾਂਦਾ ਹੈ, ਜੇ ਕੋਈ
ਇਹ ਫੂਡ ਚੇਨਸ ਨੇ ਜਾਂ ਦੂਜੇ ਨੇ, ਕਿਤੇ ਬੀਫ ਦਾ ਰੌਲਾ ਪਾ ਦਿੱਤਾ, ਕਿਤੇ ਕੋਈ ਹੋਰ ਕਰ ਦਿੱਤਾ। ਔਰ ਇਵੇਂ ਹੀ ਜਿਹੜਾ ਇਸ ਸਾਰੇ ਚੋਂ ਮੈਨੂੰ ਨਹੀਂ ਲੱਗਦਾ ਵੀ ਭਾਰਤ ਇਸ ਜੋਗਾ ਹੈ। ਔਰ ਗੱਲ ਜਦੋਂ ਅਸੀਂ ਟੈਰਿਫ ਵਾਰ ਦੀ ਗੱਲ ਕਰਦੇ ਹਾਂ, ਚਾਈਨਾ ਨੇ ਕੋਈ ਬੰਦੂਕ ਦੀ ਨੋਕ ਦੇ ਉੱਤੇ ਦੁਨੀਆ 'ਚ ਆਪਣੀ ਥਾਂ ਨਹੀਂ ਬਣਾਈ ਹੈ। ਚੀਪ ਪ੍ਰੋਡਕਸ਼ਨ ਔਰ ਹਿਊਮਨ ਨੇਚਰ ਹੈ ਸਾਨੂੰ, ਅਸੀਂ ਜਾਣਦੇ ਹਾਂ ਜਿੰਨੇ ਸਾਡੇ ਲਿਮਟਿਡ ਰਿਸੋਰਸ ਹੁੰਦੇ ਨੇ ਉਹਨਾਂ ਦੇ ਨਾਲ ਹੀ ਅਸੀਂ ਟ੍ਰੇਡ ਕਰਦੇ ਹਾਂ ਜਾਂ ਚੀਜ਼ ਖਰੀਦਦੇ ਹਾਂ ਐਵਰੇਜ ਕਸਟਮਰ। ਸੋ ਮੈਂ ਸਮਝਦਾ ਵੀ ਚਾਈਨਾ ਨੇ ਜਿਵੇਂ ਘੱਟ ਕੀਮਤ ਵਾਲੀਆਂ ਚੀਜ਼ਾਂ ਪ੍ਰੋਡਿਊਸ ਕੀਤੀਆਂ, ਇੱਕ ਮਾਰਕੀਟ ਕ੍ਰੀਏਟ ਕੀਤੀ। ਚਾਈਨਾ ਦਾ ਵੀ ਜੇ ਉਹ ਇੰਡੀਆ ਦੇ ਨਾਲ ਥੋੜ੍ਹਾ ਜਿਹਾ ਉਸ ਨੂੰ ਪਰੋਸ ਕੇ ਰੱਖਣਾ ਚਾਹੁੰਦਾ ਹੈ ਤੇ ਚਾਈਨਾ ਨੂੰ ਵੀ ਨਜ਼ਰ ਆਉਂਦਾ ਕਿ ਉਹ ਇਹ ਵੀ ਕੈਲਕੂਲੇਟ ਕਰ ਰਹੇ ਨੇ ਕਿ $800 ਬਿਲੀਅਨ ਦੀ ਟ੍ਰੇਡ ਡੈਫਿਸਿਟ ਵਾਲਾ ਅਮਰੀਕਾ, ਜੇ ਉਹਦੀ ਅੱਧਾ ਟ੍ਰੇਡ ਵੀ ਕੱਟਿਆ ਜਾਂਦਾ ਤਾਂ ਉਹਦੀ ਅਲਟਰਨੇਟ ਮਾਰਕੀਟ ਕਿੱਥੇ ਹੋਏ। ਤੇ ਉਹ ਬਹੁਤ ਸਾਰੇ ਜਿਹੜੇ ਪ੍ਰੋਡਕਟ ਨੇ ਉਹ ਤਾਂ ਚੀਪਰ ਵਾਲੇ ਹੀ ਨੇ, ਉਹ ਇੰਡੀਆ ਨੂੰ ਐਜ਼ ਏ ਮਾਰਕੀਟ ਵੀ ਦੇਖਦੇ ਨੇ। ਸੋ ਇਹ ਸਾਰਾ ਪਾਰਟ ਆਪਣੀ ਥਾਂ ਤੇ, ਪਰ ਅਮਰੀਕਾ ਨੇ ਇੱਕ ਪਾਰਟ ਜਿਹੜਾ ਜਿੰਨੀ ਥੋੜ੍ਹੀ ਬਹੁਤ ਵਾਸ਼ਿੰਗਟਨ DC ਦੇ ਓਪੀਨੀਅਨ ਮੇਕਰਸ ਦੇ ਨਾਲ ਸਾਡਾ ਥੋੜ੍ਹਾ ਬਹੁਤ ਰਾਬਤਾ ਹੈ, ਜਾਂ ਜਿਸ ਤੋਂ ਇਹ ਨਜ਼ਰ ਆਉਂਦਾ ਵੀ ਇੱਕ ਪਾਰਟ ਕਲੀਅਰ ਹੈ ਵਿਦਿਨ ਜਿਹੜੀਆਂ ਇਹਨਾਂ ਦੀਆਂ 3-4 ਇੰਸਟੀਟਿਊਸ਼ਨਸ, ਉਹ ਪੈਂਟਾਗਨ ਹੋਏ, CIA ਹੋਏ ਜਾਂ ਸਟੇਟ ਡਿਪਾਰਟਮੈਂਟ ਹੋਏ, ਉਹ ਇੱਕ ਇਹ ਮੰਨ ਕੇ ਤੁਰਦੇ ਨੇ ਕਿ ਜੀ ਚਾਈਨਾ ਨੂੰ ਹੀ ਫੋਕਸ ਕਰਕੇ ਐਜ਼ ਏ ਐਨਮੀ ਰੱਖਿਆ ਜਾਏ, ਇੰਡੀਆ ਦੀਆਂ ਜਿਹੜੀਆਂ ਕਮਜ਼ੋਰੀਆਂ ਵੀ ਇਗਨੋਰ ਕੀਤੀਆਂ ਜਾਣ, ਇਹਨੂੰ ਪਲਾਸ ਕੇ ਕੰਸੈਸ਼ਨ ਵੀ ਦਿੱਤਾ ਜਾਏ। ਔਰ ਦੂਸਰਾ ਵੀ, ਪਰ ਇੱਕ ਪੱਖ ਇਹ ਵੀ ਹੈ ਕਿ ਵੀ ਇੰਡੀਆ ਤੇ ਡਿਪੈਂਡ ਨਾ ਹੋਇਆ ਜਾਏ। ਇਹੀ ਕਾਰਨ ਹੈ ਮੈਂ ਸਮਝਦਾ ਹਾਂ ਵੀ ਉਹ ਇਸ਼ੂ ਮਿਆਂਮਾਰ ਦਾ ਹੋਏ, ਉਹ ਇਸ਼ੂ ਬੰਗਲਾਦੇਸ਼ ਦੇ ਵਿੱਚ ਰਜੀਮ ਚੇਂਜ ਦਾ ਹੋਏ, ਜਾਂ ਪਿਛਲੇ ਕੱਲ੍ਹ ਜਦੋਂ ਅਸੀਂ ਦੇਖਿਆ ਕਿ ਨਾਰਥ ਈਸਟ ਦੀਆਂ ਸਟੇਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਨਾਗਾਲੈਂਡ, ਮਿਜ਼ੋਰਮ ਔਰ ਮਨੀਪੁਰ, ਉਹਨਾਂ ਦੇ ਟਰਾਈਬ ਜਿਹੜੀ ਇਹ ਫੈਂਸਿੰਗ 3000 ਮਾਈਲ ਜਿਹੜਾ ਇਹਨਾਂ ਦਾ ਮਿਆਂਮਾਰ ਨਾਲ ਬਾਰਡਰ ਲੱਗਦਾ ਉਹਦੇ ਤੇ ਕਰ ਰਹੇ ਨੇ, ਉਹਦੇ ਵਿਰੋਧ 'ਚ ਖਲੋਤੇ ਨੇ। ਸੋ ਸਿਚੁਏਸ਼ਨ ਕਾਫੀ ਫਲੂਇਡ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਦੇਖੋ ਇਹ ਹੁੰਦਾ ਹੈ, ਜਿੰਨੀ ਇਹਨਾਂ ਦੀ ਨੀਤੀ ਦੀ ਸਾਨੂੰ ਸਮਝ ਹੈ, ਪਲਾਨ A, ਪਲਾਨ B, ਪਲਾਨ C ਇਹ ਬਣਾ ਕੇ ਉਹਨਾਂ ਨੇ ਰੱਖੀਆਂ ਹੁੰਦੀਆਂ। ਕਈ ਵਾਰੀ ਇੱਕੋ ਵੇਲੇ ਆਪਣੇ ਘੋੜੇ ਵੀ ਵਿੱਚ ਛੱਡ ਦਿੰਦੇ ਨੇ, ਫਿਰ ਅੱਧ ਜੇ ਜਾ ਕੇ ਦੇਖਦੇ ਨੇ ਵੀ ਕਿਸ ਘੋੜੇ ਨੂੰ ਵਿਦਹੋਲਡ ਕਰਨਾ ਹੈ ਬੈਕ, ਕਿਹਨੂੰ ਤੁਸੀਂ ਅੱਗੇ ਭਜਾਣਾ ਹੈ। ਸੋ ਇਸ ਸਭ ਦੇ ਚੱਲਦੇ ਆ ਮੈਨੂੰ ਇਹ ਲੱਗਦਾ ਹੈ ਕਿ ਵੀ ਓਵਰਆਲ ਸਾਡਾ ਖਿੱਤਾ, ਕਿਉਂਕਿ ਚਾਈਨਾ ਹੀ ਇਸ ਵੇਲੇ ਮਿਲੀਟੈਰਲੀ ਔਰ ਇਕਨੋਮਿਕਲੀ ਵੱਡਾ ਟਾਰਗੇਟ ਹੈ ਅਮਰੀਕਾ ਦਾ। ਇੰਡੀਆ ਦੇ ਨਾਲ ਵੀ ਸਬੰਧ ਅਮਰੀਕਾ ਨੇ ਇੱਕ ਗੋਚ ਨਹੀਂ ਵਿਗਾੜਨੇ ਨੇ, ਪਰ ਜੇ ਇੰਡੀਆ ਡਿਲੀਵਰ ਕਰਨ ਦੇ ਸਮਰੱਥ ਨਹੀਂ ਹੋਏਗਾ, ਜਿਹੜਾ ਮੈਨੂੰ ਲੱਗਦਾ ਨਹੀਂ ਹੋਣਾ, ਫਿਰ ਉਹਨਾਂ ਨੇ ਨਾਰਥ ਈਸਟ ਦੇ ਵਿੱਚ ਆਪਣਾ ਫੁੱਟਹੋਲਡ ਬਣਾ ਲਿਆ। ਬੰਗਲਾਦੇਸ਼ ਦੇ ਹਵਾਲੇ ਨਾਲ ਵੀ ਜੇ ਹੁਣ ਕੁੱਕੀ ਟਰਾਈਬਲ ਜਿਹੜੇ ਲੜ ਰਹੇ ਸੀ ਉਹਨਾਂ ਕੋਲ ਸਟਾਰ ਲਿੰਕ ਨਿਕਲਦਾ ਹੈ ਤਾਂ ਉਹਨਾਂ ਤੱਕ ਕਿਵੇਂ ਪਹੁੰਚਾਇਆ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਸਾਰਾ ਪਾਰਟ ਕਿਵੇਂ ਜਿਹੜਾ ਉਹ ਹੈਲਡ ਟੂਗੈਦਰ। ਔਰ ਇਹੀ ਪਾਰਟ ਜੇ ਸਿੱਖ ਫੈਕਟਰ ਦੀ ਅਸੀਂ ਗੱਲ ਕਰੀਏ ਕਿ ਜੇ ਅਮਰੀਕਾ ਦਾ ਇੰਟਰਸਟ ਨਾ ਹੁੰਦਾ ਤੇ ਭਾਰਤ ਦੇ ਪ੍ਰਭਾਵ ਦੇ ਥੱਲੇ 5 ਅਸੀਂ ਮੁਲਕਾਂ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਂਦੀਆਂ ਦੇਖੀਆਂ ਨੇ। 5 ਹੀ 5 ਆਈਜ਼ ਦੇ ਮੈਂਬਰ ਨੇ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਜਿਵੇਂ ਰਾਇਸੀਨਾ ਡਾਇਲੌਗ ਦੇ ਵੇਲੇ ਰਾਜਨਾਥ ਸਿੰਘ ਨੇ ਖੁਦ ਇਸ ਸਵਾਲ ਨੂੰ ਚੁੱਕਿਆ, ਮੋਦੀ ਨੇ ਆਪਣੀ ਪ੍ਰੈਸ ਕਾਨਫਰੰਸ ਚੁੱਕਿਆ। 2 ਜਿਹੜੀਆਂ ਪ੍ਰੋਮੀਨੈਂਟ ਉਹਨਾਂ ਦੀਆਂ ਜਰਨਲਿਸਟ ਨੇ, ਪਲਕੀ ਸ਼ਰਮਾ ਵੈਂਟੇਜ ਵਾਲੀ ਔਰ ਸੁਹਾਸਿਨੀ ਹੈਦਰ ਦਾ ਹਿੰਦੂ ਦੀ ਬਿਊਰੋ ਚੀਫ, ਉਹਨਾਂ ਨੇ 3 ਸਵਾਲ ਉਹਦੇ ਨਿਊਜ਼ੀਲੈਂਡ ਪ੍ਰਾਈਮ ਮਿਨਿਸਟਰ ਨੂੰ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਕਿ ਜੀ ਅੱਗੋਂ ਲਈ ਕਿਵੇਂ। ਲੇਕਿਨ ਜੇ ਕਿਸੇ ਨੇ ਜਿਹੜਾ ਉਹ ਬਿਲਕੁਲ ਵੀ ਬੈਂਡਨ ਨਹੀਂ ਕੀਤਾ ਤੇ ਮੈਨੂੰ ਲੱਗਦਾ ਵੀ ਜਿਹੜੇ ਘੋੜੇ ਦੌੜਾਏ ਹੋਏ ਨੇ ਉਹਨਾਂ ਦੇ ਵਿੱਚ ਸਿੱਖ ਫੈਕਟਰ ਵੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਮੋਦੀ ਦੀ ਪ੍ਰੀਵੀਅਸ ਵਿਜ਼ਿਟ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਦੀ ਜਿਹੜੀ ਸੀ ਉਹਦੇ 'ਚ ਉਹਨਾਂ ਨੇ ਵਾਈਟ ਹਾਊਸ 'ਚ ਵੀ ਸਿੱਖ ਨੁਮਾਇੰਦਿਆਂ ਨੂੰ ਸੱਦਿਆ ਸੀ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੋਂ ਬਾਅਦ ਅਮਰੀਕਾ 'ਚ 2 ਮੀਟਿੰਗਸ ਉਸ ਇੱਕ ਵਰੇ 'ਚ 2023 ਐਂਡ ਤੋਂ 2024 ਦੇ ਵਿੱਚ ਹੋਈਆਂ FBI ਦੇ ਹੈੱਡਕੁਆਰਟਰ, ਜਿਹਦੇ 'ਚ ਮੈਂ ਵੀ ਪਾਰਟਿਸਿਪੇਟ ਕੀਤਾ, ਸਿੱਖ ਜਥੇਬੰਦੀਆਂ ਦੀ ਸੀ। ਔਰ ਉਹਦੇ 'ਚ FBI, CIA, ਜਸਟਿਸ ਡਿਪਾਰਟਮੈਂਟ ਔਰ ਇਹ ਸਾਰੇ ਜਿਹੜੇ ਨੇ ਉਹਨਾਂ ਦੇ ਹੋਮਲੈਂਡ ਸਿਕਿਉਰਿਟੀ, ਇਹ ਸਾਰੇ ਹੀ ਉਹਨਾਂ ਦੇ ਨੁਮਾਇੰਦੇ ਔਰ ਕੁਛ ਅਨਨੋਨ ਫੇਸਿਸ ਵੀ ਸਨ। ਸੋ ਮੈਨੂੰ ਲੱਗਦਾ ਹੈ ਕਿ ਵੀ ਸਿੱਖ ਫੈਕਟਰ ਬਰਾਬਰ ਦੀ ਅਹਿਮੀਅਤ ਰੱਖਦਾ ਹੈ, ਪਰ ਇਹ ਉਹਨਾਂ ਘੋੜਿਆਂ ਵਾਂਗ ਹੀ ਹੈ। ਫਾਈਨਲ ਰੇਸ 'ਚ ਫਿਰ ਕਿਹਨੂੰ ਉਹਨਾਂ ਨੇ ਜਿਹੜਾ ਉਹ ਰਮਾਲੀ ਜਿੱਤਣੀ ਆ ਕਿਹਦੇ ਸਿਰ ਦੇ ਉੱਤੇ, ਇਹ ਸਰਕਮਸਟੈਂਸਿਸ ਤੇ ਡਿਪੈਂਡ ਕਰੇਗਾ ਜਾਂ ਆਉਣ ਵਾਲੇ ਹਫ਼ਤਿਆਂ ਜਾਂ ਮਹੀਨਿਆਂ ਦੇ ਵਿੱਚ
ਚੇਂਜਸ ਜਿਹੜੀਆਂ ਇਕਨੋਮਿਕਲ ਵਰਲਡ ਦੇ ਵਿੱਚ ਹੋਣਗੀਆਂ ਉਹਨਾਂ ਦੇ ਉੱਤੇ ਡਿਪੈਂਡ ਕਰੇਗਾ। ਡਾਕਟਰ ਸਾਹਿਬ, ਜਿਹੜੀ ਹੁਣ ਤੁਸੀਂ ਬੜੀ ਅਹਿਮ ਗੱਲ ਕਹੀ ਹੈ ਵੀ ਜਿਹੜੇ ਘੋੜੇ ਭਜਾਏ ਹੋਏ ਆ ਉਹਨਾਂ 'ਚ ਸਿੱਖ ਫੈਕਟਰ ਵੀ ਇੱਕ ਬੜਾ ਇੰਪੋਰਟੈਂਟ ਫੈਕਟਰ ਆ। ਜੇ ਹੁਣ ਅਸੀਂ ਗੱਲ ਕਰੀਏ ਸਿੱਖਾਂ ਦੇ ਆਪਣੇ ਗਰਾਊਂਡ ਦੀ, ਤਾਂ ਇਸ ਟਾਈਮ ਇਹ ਦੇਖ ਰਹੇ ਹਾਂ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਿੱਖ ਪੋਲਿਟਿਕਸ ਆ ਉਹ ਪੂਰੀ ਤਰ੍ਹਾਂ ਦੇ ਨਾਲ ਮਤਲਬ ਖਲਾਰੇ 'ਚ ਨਜ਼ਰ ਆ ਰਹੀ ਹੈ ਕਿ ਪੂਰਾ ਖਲਾਰਾ ਪਿਆ ਹੋਇਆ ਹੈ। ਤੇ ਮਤਲਬ ਡਾਇਸਪੋਰਾ ਦੇ ਵਿੱਚ ਸਿੱਖ ਜਿਹੜੀ ਤਾਕਤ ਆ ਕੰਸੋਲੀਡੇਟ ਹੁੰਦੀ ਸਾਨੂੰ ਨਜ਼ਰ ਆਈ ਆ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ। ਇੱਕ ਇਹ ਪੋਜ਼ਿਟਿਵ ਆ, ਦੂਜੇ ਪਾਸੇ ਪੰਜਾਬ ਵਾਲੇ ਪਾਸੇ ਨੂੰ ਬੜਾ ਨੈਗੇਟਿਵ ਰੁਝਾਨ ਦੇਖਣ ਨੂੰ ਮਿਲ ਰਿਹਾ ਆ। ਤੇ ਮਤਲਬ ਜਿਹੜੀਆਂ ਜਿਵੇਂ ਦੀਆਂ ਸਿਚੁਏਸ਼ਨਸ ਬਣ ਰਹੀਆਂ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਅਪਰੋਚ ਜਿਹੜੀ ਆ ਉਹ ਇਸ ਟਾਈਮ ਸਿੱਖਾਂ ਨੂੰ ਲੈਣੀ ਚਾਹੀਦੀ ਆ ਵੀ ਜਿਹਦੇ ਨਾਲ ਇਹ, ਕਿਉਂਕਿ ਅਲਟੀਮੇਟਲੀ ਤੁਸੀਂ ਜਿਹੜੀ ਜਿੱਤ ਹੁੰਦੀ ਆ ਮਤਲਬ ਹਾਲਾਤਾਂ ਦੇ ਵਿੱਚ ਉਹ ਤੁਹਾਡੀ ਆਪਣੀ ਤਾਕਤ ਦੇ ਉੱਤੇ ਨਿਰਭਰ ਰਹਿੰਦੀ ਆ, ਤਾਂ ਕਿਹੜੀ ਅਪਰੋਚ ਜਿਹੜੀ ਆ ਉਹ ਸਿੱਖਾਂ ਨੂੰ ਇਸ ਟਾਈਮ ਲੈਣੀ ਚਾਹੀਦੀ ਆ ਕਿ ਜਿਹੜੇ ਹਾਲਾਤ ਬਣ ਰਹੇ ਨੇ ਕਿ ਇਹਨਾਂ ਹਾਲਾਤਾਂ ਚੋਂ ਸਿੱਖ ਆਪਣੇ ਮਫਾਦ ਜਿਹੜੇ ਆ ਉਹ ਸਿਕਿਉਰ ਕਰ ਸਕਣ, ਕਿ ਇਹ ਨਾ ਹੋਵੇ ਕਿ ਜਿਵੇਂ ਅਸੀਂ 47 ਨੂੰ ਅੱਜ ਤੱਕ ਪਿੱਟਦੇ ਆ ਕਿ ਉਹੋ ਜਿਹਾ ਇੱਕ ਵਾਰ ਫੇਰ ਜਿਹੜਾ ਵਰਤਾਰਾ ਆ ਉਹ ਸਿੱਖਾਂ ਦੇ ਨਾਲ ਵਾਪਰੇ। ਦੇਖੋ, ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ 1839 ਤੋਂ 1849 ਤੱਕ ਦੇ 10 ਵਰ੍ਹੇ ਗੁਜ਼ਰ ਰਹੇ ਨੇ। ਹੁਣ ਬੇਸ਼ੱਕ ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਕਹਾਣੀ ਬਿਆਨੀ ਜਾਂਦੀ ਹੈ ਤੇ ਉਸ ਦੇ ਲਈ ਘਰੇਲੂ ਖਾਨਾ ਜੰਗੀ ਨੂੰ ਹੀ ਮੁੱਖ ਜਿਹੜਾ ਹੈ ਉਹ ਦੋਸ਼ੀ ਦੱਸਿਆ ਜਾਂਦਾ ਹੈ। ਪਰ ਜੇ ਤੁਸੀਂ ਦੇਖੋਗੇ ਤੇ ਇਹ ਜਿਹੜਾ ਘਰੇਲੂ ਖਾਨਾ ਜੰਗੀ ਇਸ 10 ਸਾਲ ਦੇ ਪੀਰੀਅਡ 'ਚ ਹੋਈ, ਇਹਨਾਂ ਦੀਆਂ ਤਾਰਾਂ ਅੰਗਰੇਜ਼ਾਂ ਦੇ ਨਾਲ ਜੁੜੀਆਂ ਹੋਈਆਂ ਸੀ। ਕਿਵੇਂ ਉਹਨਾਂ ਨੇ ਡੋਗਰਿਆਂ ਨੂੰ ਵੀ ਆਪਣੇ ਕਲਾਵੇ 'ਚ ਲਿਆ ਹੋਇਆ ਸੀ, ਆਲਰੇਡੀ ਕਮਿਊਨੀਕੇਸ਼ਨ ਸੀ। ਸੰਧਾਵਾਲੀਏ ਸਰਦਾਰ ਜਿਹੜੇ ਇੱਕ ਸਟੇਜ ਦੇ ਉੱਤੇ ਤਾਂ ਬਾਰਡਰ ਕ੍ਰਾਸ ਕਰਕੇ ਅੰਗਰੇਜ਼ਾਂ ਦੀ ਸ਼ੈਲਟਰ ਚਲੇ ਗਏ, ਵਾਪਸ ਆਏ ਔਰ ਉਹਨਾਂ ਨੇ ਸ਼ੇਰ ਸਿੰਘ ਔਰ ਉਹਦੇ ਮੁੰਡੇ ਪ੍ਰਤਾਪ ਸਿੰਘ ਦਾ ਮਰਡਰ ਕੀਤਾ। ਹਾਲਾਂ ਦੋਨੋਂ ਸੰਧਾਵਾਲੀਏ ਸਰਦਾਰਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਸਿੱਖ ਰਾਜ ਸਥਾਪਿਤ ਕਰਨ 'ਚ, ਮਹਾਰਾਣੀ ਚੰਦ ਕੌਰ ਦੇ ਨਾਲ ਰਿਸ਼ਤੇਦਾਰੀਆਂ। ਪਰ ਇਹ ਜਿਹੜਾ ਪਾਰਟ 1849 1846 ਦੇ ਵਿੱਚ ਪਹਿਲੀ ਜਿਹੜੀ ਹੈ ਜੰਗ ਹਿੰਦ ਪੰਜਾਬ ਹੁੰਦੀ ਹੈ, ਐਂਗਲੋ ਸਿੱਖ ਵਾਰ, ਔਰ 1849 'ਚ ਦੂਸਰੀ ਹੁੰਦੀ ਹੈ ਜਿਹੜੀ ਜਿਹਦੇ ਤੋਂ ਬਾਅਦ ਸਿੱਖ ਰਾਜ ਖਤਮ ਹੁੰਦਾ ਹੈ। ਪਰ ਇਸ ਦੇ ਲਈ ਅੰਗਰੇਜ਼ਾਂ ਦਾ ਹੀ ਵੱਡਾ ਰੋਲ ਸੀ, ਜਿਸ ਲੈਵਲ ਦੀ ਖਾਨਾ ਜੰਗੀ ਔਰ ਜਿਸ ਲੈਵਲ ਦੇ ਉੱਤੇ ਇੱਕ ਦਾ ਦੂਜੇ ਤੇ ਬੇਵਿਸ਼ਵਾਸੀ ਪੈਦਾ ਕਰਨਾ। ਜੇ ਅੱਜ ਜਿਵੇਂ ਤੁਸੀਂ ਪੰਜਾਬ ਦੇ ਸਿਨੇਰੀਓ ਦੀ ਗੱਲ ਕੀਤੀ ਹੈ, ਤੇ ਮੈਨੂੰ ਇਵੇਂ ਨਜ਼ਰ ਆਉਂਦਾ ਹੈ ਵੀ ਇੱਕ ਧਿਰ ਜਿਹੜੀ ਹੈ ਉਹ ਡੋਗਰਿਆਂ ਦੀ ਹੈ, ਇੱਕ ਸੰਧਾ ਵਾਲੀਆਂ ਦੀ ਹੈ, ਇੱਕ ਅੱਧੇ ਜਿਹੜੇ ਵਿਚਾਰੇ ਸ਼ਾਮ ਸਿੰਘ ਅਟਾਰੀ ਵਾਲਾ ਵਰਗੇ ਜਾਂ ਦੂਜੇ ਨੇ ਉਹ ਨਿਰਾਸ਼ ਹੋ ਕੇ ਜਾ ਕੇ ਆਪੋ ਆਪਣੀ ਪਿੰਡੋ ਪਿੰਡੀ ਜਾ ਬੈਠੇ ਨੇ। ਔਰ ਅਮਿਤ ਸ਼ਾਹ ਜਿਹੜਾ ਕਦੇ ਇਹ ਤਾਰ ਖਿੱਚਦਾ ਕਦੇ ਉਹ ਤਾਰ ਖਿੱਚਦਾ, ਔਰ ਆਲਰੇਡੀ ਉਹਨਾਂ ਨੇ ਸਰਾਊਂਡਿੰਗ, ਜੇ ਅਸੀਂ ਹਜ਼ੂਰ ਸਾਹਿਬ, ਪਟਨਾ ਸਾਹਿਬ, ਹਰਿਆਣਾ ਕਮੇਟੀ ਔਰ ਜੰਮੂ ਕਸ਼ਮੀਰ ਬੋਰਡ, ਇਹਨਾਂ ਸਾਰਿਆਂ ਤੋਂ ਬਾਅਦ ਹੁਣ ਜਿਹੜੀ ਰਹਿੰਦ ਖੂੰਦ ਜਾਂ ਸਾਡਾ ਇੰਸਟੀਟਿਊਸ਼ਨਸ ਦੇ ਉੱਤੇ ਭਰੋਸਾ, ਖਾਸ ਤੌਰ ਤੇ ਅਕਾਲ ਤਖਤ ਜਾਂ ਜਿਹੜੀ ਜਿਸ ਨੂੰ ਜੇ ਅਸੀਂ ਇੱਕੋ ਇੱਕ ਲੀਗਲ ਬਾਡੀ ਜਿਹਦੇ ਥੱਲੇ ਐਟਲੀਸਟ 1200 ਕਰੋੜ 12 ਅਰਬ ਰੁਪਏ ਦੇ ਬਜਟ ਦੀ ਕਮੇਟੀ, ਜਿਹਨੂੰ ਗਲਤ ਇਹ ਕਹਿੰਦੇ ਨੇ ਜਿਹੜੇ ਮਿਨੀ ਪਾਰਲੀਮੈਂਟ ਕਹਿੰਦੇ ਨੇ, ਲੇਕਿਨ ਇੱਕ ਤੁਹਾਡੇ ਕੋਲ ਜਿਹਨੂੰ ਤੁਸੀਂ ਇੱਕ ਕਨਸਟੀਟਿਊਸ਼ਨਲ ਬਾਡੀ ਹੈ, ਹੁਣ ਉਸ ਦੇ ਉੱਤੇ ਫਾਈਨਲ ਉਹਨਾਂ ਨੇ ਉਵੇਂ ਹੀ ਕਰਨਾ ਕਬਜ਼ਾ ਜਿਹੋ ਜਿਹਾ ਹਾਲ ਉਹਨਾਂ ਨੇ ਵਕਫ ਬੋਰਡ ਅਮੈਂਡਮੈਂਟ ਬਿੱਲ ਦੇ ਨਾਂ ਥੱਲੇ ਕੀਤਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਤੁਸੀਂ ਪੁੱਛਿਆ, ਇਹ ਹਰ ਜਿਹੜਾ ਸੁਹਿਰਦ ਸਚਿਆਰਾ ਗੁਰੂ ਨੂੰ ਪਿਆਰ ਕਰਨ ਵਾਲਾ ਪੰਥ ਦੇ ਲਈ ਫਿਕਰਮੰਦ ਸਿੱਖ ਆ ਇਵੇਂ ਹੀ ਸੋਚਦਾ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਕੁੱਲ ਮਿਲਾ ਕੇ ਅੱਜ ਦੇ ਕੰਟੈਕਸਟ ਦੇਖੀਏ ਤੇ ਜਿੰਨਾ ਨੰਬਰ ਅੱਜ ਡਾਇਸਪੋਰਾ ਸਿੱਖਾਂ ਦਾ ਹੈ, ਕਲੋਜ਼ ਟੂ 5 ਮਿਲੀਅਨ, ਮੈਂ ਇਸ ਫਿਗਰ ਨੂੰ ਦਿੰਦਾ, ਇਹ ਇੰਨੇ ਪਾਵਰਫੁਲ ਐਂਟੀਟੀ ਦੇ ਤੌਰ ਤੇ ਨੇ। ਔਰ ਪੰਜਾਬ ਦਾ ਜੇ ਕਾਮਨ ਸਿੱਖ ਕਹਿਣਾ ਹੋਏ, ਇਹ ਠੀਕ ਹੈ ਕਿ ਅਪਰ ਲੀਡਰਸ਼ਿਪ ਲੈਵਲ ਤੇ ਜੇ ਅੱਜ ਕੋਈ ਸਾਨੂੰ ਪੁੱਛੇ ਕਿ ਭਾਈ ਤੁਸੀਂ ਕਿਹਦੇ ਤੇ ਇਤਬਾਰ ਕਰੋ, ਤਾਂ ਇੰਡੀਵਿਜੂਅਲੀ ਸ਼ਾਇਦ ਕਿਸੇ ਤੇ ਵੀ ਸਾਡਾ ਫੇਥ ਨਾ ਜਾਏ। ਪਰ ਮੈਨੂੰ ਇਹ ਲੱਗਦਾ ਹੈ ਵੀ ਗਲੋਬਲ ਇਸ ਸਿਨੇਰੀਓ 'ਚ ਜਿੰਨੀ ਅਵੇਅਰਨੈਸ ਦਾ ਲੈਵਲ ਇਸ ਵੇਲੇ ਐਵਰੇਜ ਪੰਜਾਬ ਦੇ ਸਿੱਖ 'ਚ ਹੈ, ਮੈਂ ਆਲਮੋਸਟ 4 ਦਹਾਕੇ ਪਹਿਲਾਂ ਉਸ ਧਰਤੀ ਤੋਂ ਨਿਕਲਿਆ, ਮੈਨੂੰ ਉਸ ਪੀਰੀਅਡ ਦਾ ਵੀ ਪਤਾ ਹੈ ਜਦੋਂ ਕਿ ਕੋਈ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਸੀ। ਅੱਜ ਭਾਵੇਂ ਇੱਕ ਅਸੀਂ ਜਦੋਂ ਉਸ ਪੀਰੀਅਡ ਨੂੰ ਗੋਲਡਨ ਦੌਰ ਦੇ ਤੌਰ ਤੇ ਦੇਖਦੇ ਹਾਂ, ਸੁਨਹਿਰੀ ਦੌਰ ਕੁਰਬਾਨੀਆਂ ਦਾ ਔਰ ਸ਼ਹਾਦਤਾਂ ਦਾ ਵੀ, ਬਹਾਦਰੀ ਦਾ ਵੀ, ਪਰ ਜੇ ਤੁਸੀਂ ਗਰਾਊਂਡ ਤੇ ਦੇਖੋ
ਤੇ ਉਦੋਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਕੀ ਹੈ, ਜਿੰਨੇ ਕਿ ਇਨਵੋਲਵ ਸੀ ਉਹਨਾਂ ਨੂੰ ਆਮ ਨੂੰ ਦਰਦ ਸੀ। ਲੇਕਿਨ ਅੱਜ ਜਿੰਨੀ ਅਵੇਅਰਨੈਸ ਆ, ਖਾਸ ਤੌਰ ਤੇ ਜੇ ਅਸੀਂ ਫਾਰਮਰ ਮੂਵਮੈਂਟ ਦੀ ਗੱਲ ਕਰੀਏ, ਇਹ ਵੱਖਰੀ ਕਹਾਣੀ ਹੈ ਕਿ ਵੀ ਜਿਹਨੂੰ ਉਹ ਪਿਆਰਾ ਸਿੰਘ ਨਿਰਛਲ ਦੀ ਇੱਕ ਕਪਲੇਟ 'ਚ ਮੈਂ ਬਿਆਨ ਕਰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋ ਰਹੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਉਹ 47 ਦੇ ਦੌਰ ਦੀ ਕਹਾਣੀ ਵੀ ਹੈ। ਔਰ ਇੱਧਰ ਵੀ ਕਿਵੇਂ ਕਾਮਰੇਡੀ ਲਾਈਨ ਨੇ ਅਲਟੀਮੇਟਲੀ ਬੇੜਾ ਗਰਕ ਕੀਤਾ ਉਹ ਸਾਰੇ ਦਾ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਜਿਹੜੀ ਲੇਟੈਂਟ ਫੋਰਸ ਹੈ ਪੰਜਾਬ ਦੀ ਧਰਤੀ ਤੇ, ਔਰ ਇਸ ਵੇਲੇ ਜਿਹੜੀ ਅਵੇਅਰਨੈਸ ਦਾ ਲੈਵਲ ਹੈ, ਉਹ ਅਸੀਂ ਕਿਸਾਨੀ ਮੂਵਮੈਂਟ ਦੀ ਵਿਕਟਰੀ 'ਚੋਂ ਦੇਖਿਆ। ਇਹ ਵੱਖਰੀ ਕਹਾਣੀ ਹੈ ਕਿ ਉਹਨੂੰ ਅਸੀਂ ਪੋਲੀਟੀਕਲ ਈਡੀਅਮ 'ਚ ਕਨਵਰਟ ਨਹੀਂ ਕਰ ਸਕੇ। ਔਰ ਸ਼ਾਇਦ ਇੱਕ ਵੱਡੀ ਫਰਸਟ੍ਰੇਸ਼ਨ ਦਾ ਕਾਰਨ ਇਹ ਵੀ ਰਿਹਾ ਵੀ ਇਹਨਾਂ 4 ਦਹਾਕਿਆਂ 'ਚ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ। ਅਸੀਂ ਗੁਆਂਢੀ ਮੁਲਕ ਵੱਲ ਮੁੜੇ, ਅਸੀਂ ਦੂਸਰੇ ਪਾਸੇ ਦੇਖਿਆ। ਬਾਹਰ ਆ ਕੇ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਜ਼ਮਾਨੇ ਤੋਂ ਹੋਪ ਸੀ ਕਿ ਇਹ ਕਰੇਗਾ, ਉਹ ਕਰੇਗਾ। ਅਮਰੀਕਨ ਕਾਂਗਰਸ ਔਰ ਦੂਸਰੇ 'ਚ ਮਤੇ ਜ਼ਰੂਰ ਹੁੰਦੇ ਰਹੇ, ਪਰ ਹੁਣ ਜਿਸ ਅੰਦਾਜ਼ ਦੇ ਵਿੱਚ ਮੈਂ ਸਮਝਦਾ ਹਾਂ ਵੀ ਡਾਇਸਪੋਰਾ ਦੇ ਵਿੱਚ, ਭਾਵੇਂ ਠੀਕ ਹੈ ਵੀ ਇੱਥੇ ਵੀ ਅਸੀਂ ਕਈ ਵਾਰ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਵੱਲ ਜਾਂਦੇ ਹਾਂ, ਲੇਕਿਨ ਇਹਦੇ ਬਾਵਜੂਦ ਜਦੋਂ ਜੇ ਇਹ ਨਜ਼ਰ ਆਇਆ, ਦੇਖੋ ਜਿਹੜੀ ਕੌਮ 3 ਸਦੀਆਂ ਤੋਂ ਰਾਜ ਕਰੇਗਾ ਖਾਲਸਾ ਪੜ੍ਹਦੀ ਹੈ, ਸੋਵਰਨਿਟੀ ਜਿਹਦੇ ਰਗੋ ਰੇਸ਼ੇ 'ਚ ਹੈ, ਜਿਹੜਾ ਕਿਹੜਾ ਸਿੱਖ ਹੈ ਜਿਹੜਾ ਜਦੋਂ ਲਾਹੌਰ ਜਾਂਦਾ ਹੈ, ਪਾਕਿਸਤਾਨ ਜਾਂਦਾ ਹੈ, ਤੇ ਉਸਦੀਆਂ ਅੱਖਾਂ 'ਚੋਂ ਅਥਰੂ ਨਹੀਂ ਹੁੰਦੇ ਕਿ ਭਾਈ ਅਸੀਂ ਕਦੇ ਇਸ ਤਖਤੋ ਤਾਜ ਦੇ ਮਾਲਕ ਸੀ, ਅੱਜ ਅਸੀਂ ਬੇਘਰੇ ਹਾਂ। ਔਰ ਇਹ ਵੀ ਜਦੋਂ ਹੁਣ ਇਹ ਡਿਪੋਰਟੇਸ਼ਨ ਦਾ ਸਿਲਸਿਲਾ ਵੀ ਸ਼ੁਰੂ ਹੋਇਆ ਹੈ, ਔਰ ਕਿਵੇਂ ਜਿਹੜਾ ਐਬੈਂਡਨ ਕੀਤਾ ਇੰਡੀਅਨ ਸਟੇਟ ਨੇ, ਔਰ ਇਹ ਪਹਿਲੀ ਵਾਰ ਨਹੀਂ ਹੈ ਵੀ ਉਹਨਾਂ ਨੇ ਐਬੈਂਡਨ ਕੀਤਾ। ਜਦੋਂ ਯੁਗਾਂਡਾ 'ਚੋਂ ਸਿੱਖ ਕੱਢੇ ਗਏ ਸੀ, ਕਿਸੇ ਨੇ ਕੋਈ ਬਾਤ ਨਹੀਂ ਸੀ ਪੁੱਛੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇੱਕ ਵੱਡੇ ਤਬਕੇ ਦੇ ਵਿੱਚ ਭਾਵੇਂ ਕੋਈ ਪ੍ਰੈਕਟਿਸਿੰਗ ਹੈ ਨਹੀਂ ਹੈ, ਖਾਲਿਸਤਾਨ ਦੇ ਨਾਅਰੇ ਮਾਰਦਾ ਨਹੀਂ ਮਾਰਦਾ, ਪਰ ਹਰ ਸਿੱਖ ਦੇ ਅੰਦਰ ਇਹ ਲੋਚਾ ਹੈ ਕਿ ਕਾਸ਼ ਸਾਡਾ ਵੀ ਆਪਣਾ ਘਰ ਹੋਏ। ਔਰ ਇਹਦੇ ਬਾਵਜੂਦ ਕਿ ਅਸੀਂ ਬੇਘਰੇ ਹਾਂ ਪੰਜਾਬ ਦੇ ਵਿੱਚ, ਇਹ ਹਾਲਾਤ ਜਿਹੜੀ ਉਹਨਾਂ ਨੇ ਲੀਰੋ ਲੀਰ ਕਰ ਦਿੱਤੀ ਹੈ ਸਾਰੀ ਪਾਰਟੀ, ਖਾਸ ਤੌਰ ਤੇ ਅਕਾਲੀ ਦਲ, ਇਹ ਬਹੁਤ ਵੱਡਾ ਲਾਸ ਹੋਏਗਾ ਜੇ ਅਸੀਂ ਉਸ ਹਕੀਕਤ ਨੂੰ ਨਾ ਸਮਝ ਸਕੀਏ। ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਅਲਟੀਮੇਟਲੀ ਡਾਇਸਪੋਰਾ ਸਿੱਖਾਂ ਦੀ ਰਹਿਨੁਮਾਈ ਥੱਲੇ ਪੰਜਾਬ ਦੇ ਵਿੱਚ ਜਿਹੜਾ ਉਸ ਕਿਸਮ ਦਾ ਮਾਹੌਲ, ਜਦੋਂ ਇੱਕ ਵਾਰ ਉਸ ਕਿਸਮ ਦੀਆਂ ਪੋਸੀਬਿਲਿਟੀਜ਼ ਨਜ਼ਰ ਆਉਂਦੀਆਂ ਨੇ ਤੇ ਆਮ ਲੋਕ ਨਿਕਲਣਗੇ ਔਰ ਉਹ ਜਿਹੜਾ ਲੀਡਰਸ਼ਿਪ ਦਾ ਖੱਪ ਹੈ ਉਹ ਵੀ ਪੂਰਿਆ ਜਾਏਗਾ। ਬਿਲਕੁਲ ਡਾਕਟਰ ਸਾਹਿਬ, ਜਿਹੜੀ ਇਹ ਸਿਚੁਏਸ਼ਨ ਆ, ਮਤਲਬ ਇਹ ਕਿੱਧਰ ਨੂੰ ਰੁੱਖ ਕਰਦੀ ਅਗਲੇ ਦਿਨਾਂ ਦੇ ਵਿੱਚ, ਇਸ ਦੇ ਉੱਤੇ ਸਾਡੀ ਨਜ਼ਰ ਬਣੀ ਰਹਿਣੀ ਹੈ। ਜਾਂਦੇ ਜਾਂਦੇ ਕਿਉਂਕਿ ਅਸੀਂ ਇਕਨੋਮਿਕਲ ਆਸਪੈਕਟ ਦੀ ਗੱਲ ਕੀਤੀ ਆ, ਤੇ ਮੈਂ ਇਹ ਵੀ ਜ਼ਰੂਰ ਜਾਣਨਾ ਚਾਹੁੰਦਾ ਕਿ ਜਿਹੜਾ ਸਿੱਖਾਂ ਦਾ ਆਪਣਾ ਰਾਜ ਰਿਹਾ ਜੀ, ਮਤਲਬ ਅੱਜ ਅਸੀਂ ਇੰਡੀਆ ਨੂੰ ਦੇਖ ਰਹੇ ਹਾਂ ਕਿ ਇੰਡੀਆ ਦੀ ਜਿਹੜੀ ਇਕੋਨਮੀ ਆ ਉਹ ਮਤਲਬ ਉਹਨੂੰ ਕੋਈ ਰਾਹ ਨਹੀਂ ਦਿਖ ਰਿਹਾ ਇਸ ਸਾਰੀ ਸਿਚੁਏਸ਼ਨ ਦੇ ਵਿੱਚ। ਤੇ ਹਜੇ ਵੀ ਇੰਡੀਆ ਦੀਆਂ ਪੋਲਿਸੀਜ਼ ਆਪਣੇ ਲੋਕਾਂ ਨੂੰ ਮਤਲਬ ਵਾਸ਼ਰੂਮ ਬਣਾ ਕੇ ਦੇਣ ਦੀਆਂ, ਸਾਫ਼ ਪਾਣੀ ਤੱਕ ਮਤਲਬ ਜਿਹੜਾ ਪ੍ਰੋਵਾਈਡ ਨਹੀਂ ਕਰਵਾ ਸਕਿਆ ਇੰਡੀਆ। ਤੇ ਮਤਲਬ ਜਿਹੜਾ ਸਿੱਖ ਰਾਜ ਆ ਉਹਦੀ ਜਿਹੜੀ ਇਕੋਨਮੀ ਆ ਉਹਦੇ ਬਾਰੇ ਕੀ ਸਾਨੂੰ ਜਿਹੜੀ ਜਾਣਕਾਰੀ ਆ ਉਹ ਸਾਡੇ ਕੋਲ ਮੌਜੂਦ ਆ ਕਿ ਸਿੱਖ ਇਕੋਨਮੀ ਜਿਹੜੀ ਆ ਉਸ ਟਾਈਮ ਉਹ ਕਿੱਦਾਂ ਚੱਲ ਰਹੀ ਸੀ, ਕੀ ਸਥਿਤੀ ਸੀ ਉਸ ਦੀ, ਤਾਂ ਕਿ ਸਾਨੂੰ ਇਹ ਵੀ ਪਤਾ ਲੱਗ ਸਕੇ ਕਿ ਜਿਹੜਾ ਸਿੱਖਾਂ ਦਾ ਪੋਲੀਟੀਕਲ ਆਈਡੀਆ, ਇਕਨੋਮਿਕਲ ਆਈਡੀਆ ਆ, ਉਹਦੀ ਇਸ ਜਿਹੜੀ ਦੁਨੀਆ ਦੇ ਵਿੱਚ ਸਥਿਤੀ ਬਣ ਰਹੀ ਆ, ਉਹਦੀ ਕਿੰਨੀ ਕੁ ਜਿਹੜੀ ਰੈਲੇਵੈਂਸ ਆ। ਦੇਖੋ ਅਸੀਂ ਮੈਂ ਜਦੋਂ ਸਿੱਖ ਰਾਜ ਦੀ ਗੱਲ ਹੁੰਦੀ ਹੈ, ਭਾਵੇਂ ਬਹੁਤ ਵਾਰ ਬਹੁਤਿਆਂ ਦਾ ਫੋਕਸ 40 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੇ ਹੀ ਹੁੰਦਾ ਹੈ, ਪਰ ਮੈਂ ਉਹਨੂੰ ਆਲਮੋਸਟ 1764 ਤੋਂ ਬਾਅਦ ਦੇ ਪੀਰੀਅਡ ਨਾਲ ਜੋੜ ਕੇ ਦੇਖਦਾ। ਔਰ ਮਿਸਲਾਂ ਤੋਂ ਵੀ ਪਹਿਲਾਂ, ਜਦੋਂ ਅਜੇ ਮਿਸਲਾਂ ਪ੍ਰੋਪਰਲੀ ਜਿਹੜੀਆਂ ਨੇ ਸੋਲੀਡੀਫਾਈ ਨਹੀਂ ਹੋਈਆਂ ਸੀ, ਜਿਹੜਾ ਪਹਿਲਾ ਸਿਸਟਮ ਸਿੱਖਾਂ ਨੇ ਸਭ ਨੂੰ ਦਿੱਤਾ ਜਿਸ ਦੇ ਵਿੱਚ ਲੋਕਲ ਹਿੰਦੂ, ਸਿੱਖ, ਮੁਸਲਮਾਨ ਸਾਰੇ ਸ਼ਾਮਲ ਸੀ, ਉਹ ਸੀ ਰਾਖੀ ਸਿਸਟਮ, ਪ੍ਰੋਟੈਕਸ਼ਨ। ਔਰ ਉਹਦੇ 'ਚ ਉਹ ਬੜੀ ਨੋਮੀਨਲ ਜਿਹਾ ਉਹਨਾਂ ਤੋਂ ਰਾਖੀ ਲੈਂਦੇ ਸੀ ਕਿ ਪ੍ਰੋਟੈਕਸ਼ਨ ਫੀ ਜਿਹਨੂੰ ਤੁਸੀਂ ਕਹੋਗੇ, ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਸੀ। ਦੇਖੋ ਕੋਈ ਵੀ ਲੋਕਾਂ ਦੀ ਪ੍ਰੋਸਪੈਰਿਟੀ ਉਦੋਂ ਹੁੰਦੀ ਹੈ ਜਦੋਂ ਕਿ ਐਟ ਪੀਸ ਹੋਣ, ਕੋਈ ਹਮਲਾਵਰ ਨਾ ਹੋਏ, ਉਹਨਾਂ ਦੇ ਹੱਕਾਂ ਤੇ ਛਾਪਾ ਨਾ ਹੋਏ, ਉਹਨਾਂ ਨਾਲ ਧੱਕਾ ਨਾ ਹੋਏ। ਔਰ ਉਹ ਸਿੱਖਾਂ ਦਾ ਰਾਖੀ ਸਿਸਟਮ ਇਨਫੈਕਟ ਪਹਿਲਾ ਐਕਸਪੈਰੀਮੈਂਟ ਸੀ ਜਿਹੜਾ ਲੋਕਾਂ ਨੇ ਦੇਖਿਆ ਕਿ ਵੀ ਉਦੋਂ ਤੱਕ ਜਾਂ ਮੁਗਲਿਆ ਰਾਜ ਸੀ, ਹਾਲਾਂ ਮੁਗਲਾਂ ਨੇ ਵੀ ਸਿਸਟਮ ਤਾਂ ਇਕਨੋਮੀ ਦਾ ਵੀ ਡਿਵੈਲਪ ਕੀਤਾ ਹੈ
ਔਰ ਜ਼ਮੀਨ ਦਾ ਵੀ ਕੀਤਾ। ਟੋਡਰਮਲ ਦੇ ਵੇੜੇ ਅਕਬਰ ਦੇ ਜ਼ਮਾਨੇ ਦੇ ਵਿੱਚ ਇਹ ਸਾਰੀ ਲਿਖਤ ਪੜ੍ਹਤ ਮੇਜਰਮੈਂਟਸ ਔਰ ਦੂਸਰੀਆਂ ਆਈਆਂ। ਸ਼ਾਹਰਾਹ ਸ਼ੇਰ ਸ਼ਾਹ ਸੂਰੀ ਨੇ ਭਾਵੇਂ ਉਹਦਾ 7-8 ਸਾਲ ਦਾ ਟਾਈਮ ਸੀ, ਉਹਨੇ ਡਿਵੈਲਪ ਕੀਤੇ। ਲੇਕਿਨ ਜਦੋਂ ਤੱਕ 18ਵੀਂ ਸਦੀ ਆਉਂਦੀ ਹੈ, ਇਹ ਸਭ ਕੁਝ ਜਦੋਂ ਖਾਸ ਤੌਰ ਤੇ ਨਾਦਰ ਸ਼ਾਹ ਪਹਿਲਾਂ ਉਡਾ ਦਿੰਦਾ 1739 ਚ, ਜਿਹੜਾ ਉਹਨਾਂ ਦਾ ਇੱਕ ਔਸ ਸੀ ਮੁਗਲਿਆ ਰਾਜ ਦਾ, ਔਰ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਉਡਾ ਦਿੰਦਾ। ਔਰ ਕਿਉਂਕਿ ਪੰਜਾਬ ਹੀ ਐਂਟਰਿੰਗ ਗਰਾਊਂਡ ਸੀ, ਪ੍ਰੋਸਪੈਰਿਟੀ ਨਾਲ ਵੀ ਜੁੜਿਆ ਹੋਇਆ ਸੀ, ਕਿਉਂਕਿ ਖੇਤੀਬਾੜੀ ਮੁੱਖ ਕਿੱਤਾ ਸੀ। ਔਰ ਉਸ ਪੀਰੀਅਡ 'ਚ ਜਦੋਂ ਕਿ ਇੱਕ ਪਾਸੇ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ ਇਹ ਲਾਈਨ ਚੱਲ ਰਹੀ ਸੀ, ਸਿੱਖਾਂ ਨੇ ਪਹਿਲਾ ਸਿਸਟਮ ਰਾਖੀ ਸਿਸਟਮ ਦੇ ਰੂਪ ਦੇ ਵਿੱਚ ਦਿੱਤਾ, ਜਿਹੜਾ ਲੋਕਾਂ ਨੂੰ ਜਿਹੜਾ ਉਹ ਸੂਟ ਕੀਤਾ। ਇਹਦੇ 'ਚੋਂ ਸਿੱਖ ਮਿਸਲਾਂ ਨਿਕਲੀਆਂ। ਮਿਸਲਾਂ ਬਾਰੇ ਬਹੁਤ ਘੱਟ ਸਾਨੂੰ ਮਿਲਦਾ, ਕਿਉਂਕਿ ਬਹੁਤਿਆਂ ਨੂੰ ਸ਼ਾਇਦ, ਔਰ ਮੈਨੂੰ ਇਹ ਲੱਗਦਾ ਵੀ ਮਿਸਲਾਂ ਦਾ ਪੀਰੀਅਡ ਕਨਫੈਡਰੇਸੀ ਦਾ ਉਹ ਇੱਕ ਗੋਲਡਨ ਦੌਰ ਵੀ ਸੀ, ਜਿਹਦੇ ਥੱਲੇ ਸਿੱਖ ਵੈਲਿਊਜ਼ ਦਾ ਅਜੇ ਹਰਾਸ ਨਹੀਂ ਸੀ ਹੋਇਆ। ਜੇ ਉਹ ਜਨਰੇਸ਼ਨ ਜਿਹਨੇ ਜਿਹੜਾ ਅਬਦਾਲੀ ਨਾਲ ਲੋਹਾ ਲਿਆ ਸੀ ਜਾਂ ਮੁਗਲਿਆ ਸਲਤਨਤ ਨਾਲ ਜੂਝੇ ਸੀ, ਉਹ ਸਰਦਾਰ ਅਰਾਊਂਡ ਸਨ। ਇਸ ਲਈ ਸਿੱਖੀ ਵੈਲਿਊਜ਼ ਬੇਸਡ ਪਾਰਟ ਸੀ, ਜਿਹਦੇ ਥੱਲੇ ਜਿਹੜੀਆਂ ਉਸ ਦੀਆਂ ਪੋਜ਼ਿਟਿਵਿਟੀ ਸੀ। ਔਰ ਇਹਦਾ ਮੈਂ ਇੱਕ ਜੇ ਅਕਸ ਦੇਖਣਾ ਹੋਏ, ਜਾਂ ਜਦੋਂ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ 18-19 ਸਾਲਾਂ ਦਾ ਗੱਭਰੂ ਜਿਹੜਾ ਗੁਜਰਾਂਵਾਲੇ ਬੈਠਾ, ਉਹ ਕੋਈ ਫੌਜ ਲੈ ਕੇ ਹਮਲਾਵਰ ਹੋ ਕੇ ਉਹਨੇ ਲਾਹੌਰ ਫਤਿਹ ਨਹੀਂ ਕੀਤਾ। ਹਾਲਾਂ ਲਾਹੌਰ ਭੰਗੀ ਸਰਦਾਰਾਂ ਦੇ ਕੋਲ ਸੀ ਆਲਮੋਸਟ 30 ਸਾਲ ਤੋਂ, ਲੇਕਿਨ ਹਮਲੇ ਔਰ ਹੋਰ ਕਮਜ਼ੋਰੀਆਂ ਨੇ ਕਾਫੀ ਕੁਝ ਕਮਜ਼ੋਰ ਕੀਤਾ ਸੀ। ਹੁਣ ਜੇ ਲਾਹੌਰ ਦੇ ਜਿਹੜੇ ਰੈਜ਼ੀਡੈਂਟ ਨੇ, ਜਿਨ੍ਹਾਂ 'ਚ 70% ਮੁਸਲਮਾਨ ਨੇ, ਬਾਕੀ 10-15% ਹਿੰਦੂ ਨੇ, ਉਹ ਚਿੱਠੀ ਲਿਖਦੇ ਨੇ ਗੁਜਰਾਂਵਾਲੇ ਰਣਜੀਤ ਸਿੰਘ ਨੂੰ ਕਿ ਭਾਈ ਤੂੰ ਆ, ਅਸੀਂ ਦਰਵਾਜ਼ਾ ਖੋਲ੍ਹ ਦਿਆਂਗੇ, ਔਰ ਅਸੀਂ ਜਿਹੜਾ, ਕਿਉਂਕਿ ਉਦੋਂ ਤੱਕ ਗੁਜਰਾਂਵਾਲਾ ਜਿਹੜੀ ਜ਼ਾਹਰ ਹੈ ਮਿਸਲ ਸ਼ੁਕਰ ਚੱਕੀਆ ਸੀ, ਉਹਦਾ ਜਿਹੜਾ, ਔਰ ਤੀਸਰੀ ਜਨਰੇਸ਼ਨ ਸੀ ਚੜਤ ਸਿੰਘ, ਮਹਾਂ ਸਿੰਘ, ਰਣਜੀਤ ਸਿੰਘ, ਔਰ ਉਹ ਰਣਜੀਤ ਸਿੰਘ ਆ ਕੇ ਲਾਹੌਰ ਆਕੂਪਾਈ ਕਰਦਾ। ਸੋ ਮੈਂ ਸਮਝਦਾ ਵੀ ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅਸੀਂ ਖਾਮੀਆਂ ਵੀ ਕੱਢ ਸਕਦੇ ਹਾਂ, ਬਹੁਤ ਸਾਰੇ ਉਸ ਦੇ ਪਰਸਨਲ ਜਿਹੜੀ ਪਰਸਨੈਲਿਟੀ ਨੂੰ ਲੈ ਕੇ ਵੀ ਗੱਲ ਕਰ ਸਕਦੇ ਨੇ, ਪਰ ਮੈਂ ਸਮਝਦਾ ਹਾਂ ਵੀ ਕਿਸੇ ਵੀ ਰਾਜ 'ਚ ਜਦੋਂ ਅਸੀਂ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਕਰਦੇ ਹਾਂ, ਉਹਦੇ 'ਚ 2-3 ਚੀਜ਼ਾਂ, ਸਿਕਿਉਰਿਟੀ, ਸੇਫਟੀ, ਜਸਟਿਸ, ਸਿਲੈਕਸ਼ਨ ਦੇ ਵਿੱਚ ਜਿਹਨੂੰ ਅੱਜ ਮੈਰਿਟੋਕ੍ਰੇਸੀ ਕਿਹਾ ਜਾਂਦਾ, ਤੇ ਚਾਰੋਂ ਹੀ ਲਫ਼ਜ਼ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਪੀਰੀਅਡ ਇੱਕ ਆਈਡੀਅਲ ਟਾਈਮ ਹੈ, ਜਿੱਥੇ ਜਦੋਂ ਇਹ ਕਿਹਾ ਜਾਂਦਾ ਕਿ ਕੁੱਤੇ ਦੇ ਗਲ 'ਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ ਤੇ ਸ਼ਾਮ ਨੂੰ ਜਿਹੜਾ ਉਵੇਂ ਹੀ ਵਾਪਸ ਮੁੜ ਆਉਂਦਾ ਸੀ, ਇਹ ਸ਼ੋਅ ਕਰਦਾ ਸੀ ਕਿ ਭਾਈ ਲਾ ਐਂਡ ਆਰਡਰ ਕਿਸ ਪਾਏ ਦਾ ਹੈ। ਅਦਲ ਦੇ ਵਿੱਚ ਜੇ ਉਹਦਾ ਆਪਣਾ ਪੁੱਤਰ ਵੀ ਜੇ ਉਹਨੇ ਕੋਈ ਹੁਕਮਦੁਲੀ ਕੀਤੀ ਹੈ ਤੇ ਉਹਨੂੰ ਵੀ ਚੁੱਕ ਕੇ ਜੇਲ੍ਹ ਦੇ ਅੰਦਰ ਦਿੱਤਾ ਹੁੰਦਾ ਸੀ। ਉਹਦੇ 'ਚ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਕੋਈ ਜਿਹੜਾ ਵਖਰੇਵਾ ਨਹੀਂ ਸੀ, ਔਰ ਕੋਈ ਜੇਲਾਂ ਨਾ ਹੋਣਾ, ਕੋਈ ਡੈਥ ਸੈਂਟੈਂਸ ਨਾ ਹੋਣਾ। ਹੁਣ ਇਹ ਕਿਵੇਂ ਸੰਭਵ ਹੋ ਸਕਦਾ ਜੇ ਤੁਹਾਡੀ ਆਰਥਿਕਤਾ ਪਾਏਦਾਰੀ ਦੀ ਨਾ ਹੋਵੇ। ਹਾਲਾਂ ਬਹੁਤ ਸਾਰੇ ਦੱਸਣਗੇ ਕਿ ਜੀ ਜਿਹੜਾ ਉਸ ਪੀਰੀਅਡ ਸਿੱਖ ਰਾਜ ਦਾ ਚਾਂਦੀ ਦਾ ਰੁਪਈਆ ਉਹ 12 ਟਾਈਮਸ ਮੋਰ ਸਟਰੋਂਗਰ ਸੀ ਦੈਨ ਦਾ ਬ੍ਰਿਟਿਸ਼ ਪਾਉਂਡ ਜਾਂ ਜਿਹੜੀ ਵੀ ਕਰੰਸੀ। ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ, ਮੈਂ ਤਾਂ ਇਨ ਜਨਰਲ ਜਿਹਦੇ ਤੋਂ ਅਸੀਂ ਦੇਖਦੇ ਹਾਂ। ਔਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਆਲਮੋਸਟ 3 ਵਾਰ ਕਾਲ ਪਿਆ, ਫੇਮਿਨ ਪਿਆ, ਕਿਉਂਕਿ ਉਦੋਂ ਜਿਹੜਾ ਰੈਵਨਿਊ ਕਲੈਕਸ਼ਨ ਹੈ ਮੋਸਟਲੀ ਜੇ ਕਣਕ ਹੈ 1/3 ਜਾਂ 1/4 ਜਿਹੜੀ ਹੈ ਉਹ ਸਰਕਾਰ ਲੈਂਦੀ ਸੀ, ਜਾਂ ਉਹਨੇ ਆਪਣੇ ਉਹਨਾਂ ਗੋਦਾਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਔਰ ਉਹਦੇ 'ਚ ਕੋਈ ਸਾਨੂੰ ਐਸਾ ਅਕਾਊਂਟ ਨਹੀਂ ਮਿਲਦਾ, ਜਦੋਂ ਕਿ ਜੇ ਤੁਸੀਂ ਪੈਰਲਲ ਉਸ ਦੌਰ ਦੇ ਵਿੱਚ ਬ੍ਰਿਟਿਸ਼ ਇੰਡੀਆ ਦੇ ਵਿੱਚ ਬੰਗਾਲ 'ਚ ਕਿੰਨੇ ਫੇਮਿਨ ਆਏ, ਉੜੀਸਾ 'ਚ ਕੀ ਹੋਇਆ, ਬਿਹਾਰ 'ਚ ਕੀ ਹੋਇਆ, ਪਰ ਸਾਨੂੰ ਕਿਤੇ ਨਹੀਂ ਮਿਲਦਾ ਕਿ ਰਣਜੀਤ ਸਿੰਘ ਪੀਰੀਅਡ 'ਚ ਅਕਾਲ ਪਏ ਲੇਕਿਨ ਕੋਈ ਮਰਿਆ ਹੋਏ। ਇਹ ਸੀ ਲੋਕਾਂ ਤੱਕ ਪਹੁੰਚ। ਔਰ ਜੇ ਤੁਹਾਡੇ ਖਜ਼ਾਨੇ ਭਰੇ ਹੋਏ ਸੀ, ਟ੍ਰੇਡ ਆਪਣੇ ਆਪ ਦੇ ਵਿੱਚ ਇੱਕ ਵੱਡਾ ਹਿੱਸਾ, ਔਰ ਈਵਨ ਜੇ ਤੁਸੀਂ ਮੈਨੂਫੈਕਚਰਿੰਗ ਹੱਬ ਦੇਖੋ, ਜੇ ਫ੍ਰੈਂਚ ਜਾਂ ਇਟਾਲੀਅਨ ਜਾਂ ਰਸ਼ੀਅਨ ਜਾਂ ਫਿਲਾਡੈਲਫੀਆ ਦਾ ਡਾਕਟਰ 52 ਦੇ ਕਰੀਬ ਯੂਰਪੀਅਨ ਉੱਥੇ ਨੇ, ਸਟੇਟ ਆਫ ਦਾ ਆਰਟ ਵੈਪਨ ਸਿੱਖ ਰਾਜ ਪ੍ਰੋਡਿਊਸ ਹੁੰਦੇ ਸੀ। ਔਰ ਜਦੋਂ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ, ਅੰਗਰੇਜ਼ਾਂ ਦੇ ਕਾਮੈਂਟ ਨੇ ਕਿ ਸਿੱਖਾਂ ਦੇ ਆਪਣੀਆਂ ਬਣੀਆਂ ਜਿਹੜੀਆਂ ਤੋਪਾਂ ਨੇ ਉਹਨਾਂ ਦੇ ਗੋਲੇ ਮੋਰ ਐਕੂਰੇਟ ਸੀ ਦੈਨ ਦਾ ਬ੍ਰਿਟਿਸ਼ਰਸ ਤੋਪਾਂ ਦੇ। ਸੋ ਸਟੇਟ ਆਫ ਦਾ ਆਰਟ ਚੀਜ਼ਾਂ ਉਹਨਾਂ ਨੇ ਕ੍ਰੀਏਟ ਕੀਤੀਆਂ। ਔਰ ਵਪਾਰੀ ਖੁੱਲ੍ਹੇਆਮ, ਜੇ ਅਸੀਂ ਚਾਈਨਾ ਤਾਂ ਜਿਹੜਾ ਹੁਣ ਸਿਲਕ ਰਾਊਟ ਦੀ ਗੱਲ ਅਕਸਰ ਅੱਜ ਕੱਲ੍ਹ ਵੀ ਹੋ ਰਹੀ ਹੈ,
ਹੁਣ ਲਦਾਖ ਅੰਮ੍ਰਿਤਸਰ ਰਾਊਟ ਅੰਮ੍ਰਿਤਸਰ ਨੂੰ ਬਿਜ਼ਨਸ ਹੱਬ ਦੇ ਤੌਰ ਤੇ ਲਾਹੌਰ ਦੇ ਬਰਾਬਰ ਦਾ ਲਿਆ ਕੇ ਖੜਾ ਕੀਤਾ ਔਰ ਕੱਲਾ ਇਹੀ ਨਹੀਂ, ਕਸ਼ਮੀਰ ਜਿਹੜਾ ਬੇਸ਼ੱਕ ਜਿਹੜਾ ਉਹ 1819 ਦੇ ਵਿੱਚ ਸ਼ਾਇਦ ਸਿੱਖ ਰਾਜ ਦਾ ਹਿੱਸਾ ਬਣਿਆ, ਤੁਸੀਂ ਅੱਜ ਵੀ ਅੰਮ੍ਰਿਤਸਰ ਜਾਓ ਪ੍ਰੀ 47 ਪੀਰੀਅਡ 'ਚ ਜਿਹੜੇ ਵੱਡੇ ਲੀਡਰ ਕਾਂਗਰਸ ਦੇ ਹੋਏ ਜਿਵੇਂ ਡਾਕਟਰ ਸੈਫੂਦੀਨ ਕਿਚਲੂ, ਇਹ ਸਾਰੇ ਕਸ਼ਮੀਰੀ ਸੀ। ਉੱਥੇ ਤੁਹਾਨੂੰ ਕਸ਼ਮੀਰੀ ਗੇਟ ਵੀ, ਕਸ਼ਮੀਰੀਆਂ ਦੀ ਆਬਾਦੀ ਵੀ, ਕਿਉਂਕਿ ਪਸ਼ਮੀਨਾ ਔਰ ਕਸ਼ਮੀਰ ਦਾ ਜਿਹੜਾ ਆਰਟ ਵਰਕ ਸੀ ਔਰ ਦੂਸਰਾ ਸੀ ਉਹਦੀ ਵੱਡੀ ਮਾਰਕੀਟ ਜਿਹੜੀ ਆ ਉਹ ਕ੍ਰੀਏਟ ਕੀਤੀ ਔਰ ਖੁੱਲ੍ਹੇਆਮ ਉਹ ਸਾਰੀਆਂ ਸਹੂਲਤਾਂ ਸੀ ਵਪਾਰੀਆਂ ਨੂੰ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਜੇ ਸ਼ਾਹ ਮੁਹੰਮਦ ਇੱਕ ਗੈਰ ਸਿੱਖ ਉਹ ਜਦੋਂ ਜੰਗਨਾਮਾ ਲਿਖਦਾ ਤੇ ਉਹ ਉਸ ਪਾਰਟ ਨੂੰ ਗੁਣ ਗਾਉਂਦਾ ਉਸ ਰਾਜ ਦੇ ਔਰ ਉਹਦੀ ਇੱਕ ਕਪਰੇਟ ਜਿਹਦੇ 'ਚ ਉਹ ਕਹਿੰਦਾ ਕਿ ਵੀ ਇੱਥੇ ਹਿੰਦੂ ਤੇ ਮੁਸਲਮਾਨ ਸਾਰੇ ਸੁਖੀ ਵਸਦੇ ਸੀ, ਕੋਈ ਤੀਜੀ ਜਾਤ ਨਹੀਂ ਸੀ ਆਈ ਕਦੇ ਵੀ। ਸੋ ਰਿਲੀਜੀਅਸ ਹਾਰਮਨੀ, ਇਕਨੋਮਿਕਲ ਪ੍ਰੋਸਪੈਰਿਟੀ, ਸੇਫਟੀ, ਸਿਕਿਉਰਿਟੀ, ਜਸਟਿਸ ਜਿਹੜੇ ਕਿਸੇ ਵੀ ਪੋਲੀਟੀਕਲ ਸਿਸਟਮ ਦਾ ਜਿਹੜਾ ਉਹ ਉਸ ਨੂੰ ਮਾਪਣ ਦਾ ਇੱਕ ਮਾਪਦੰਡ ਹੁੰਦਾ, ਕ੍ਰਾਈਟੇਰੀਆ ਹੁੰਦਾ। ਮੈਂ ਸਮਝਦਾ ਵੀ ਇਹਦੇ ਬਾਵਜੂਦ ਕਿ ਮੋਨਾਰਕੀ ਸੀ, ਬਹੁਤ ਸਾਰੀਆਂ ਚੀਜ਼ਾਂ ਜਿਹੜਾ ਉਹ ਹਾਲਾਂ ਇਹ ਚਾਹਨਾ ਸੀ ਜਦੋਂ ਸਰਦਾਰ ਹਰੀ ਸਿੰਘ ਨਲੂਆ ਇੰਟਰੈਕਟ ਕਰਦਾ ਇੱਕ ਉਹ ਜਰਮਨ ਔਰ ਫ੍ਰੈਂਚ ਜਿਹੜਾ ਟਰੈਵਲਰ ਹੈ ਤੇ ਉਹ ਡਿਜ਼ਾਇਰ ਸ਼ੋ ਕਰਦਾ ਹੈ ਕਿ ਫਰਾਂਸ ਦਾ ਕਨਸਟੀਟਿਊਸ਼ਨ ਉਹ ਦੇਖਣਾ ਚਾਹੁੰਦਾ ਕਿਉਂਕਿ ਉਸ ਲੈਵਲ ਤੱਕ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਭਾਈ ਅਲਟੀਮੇਟਲੀ ਜਿਹੜਾ ਅਸੀਂ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਡੋਗਰਿਆਂ ਨੇ ਕਿਵੇਂ ਜਿਹੜੀ ਉਹ ਡਾਇਨੈਸਟੀ ਔਰ ਖੜਕ ਸਿੰਘ ਦੀ ਕੋਰੋਨੇਸ਼ਨ ਸ਼ਾਲੀਮਾਰ ਬਾਗ 'ਚ ਕਰਵਾ ਕੇ ਇੱਕ ਹੋਰ ਟ੍ਰੈਂਡ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਮੈਨੀਪੂਲੇਟ ਕਰ ਸਕਦੇ ਨੇ। ਪਰ ਇਸ ਸਾਰੇ ਦੇ ਵਿੱਚ ਬੈਲੈਂਸ ਵੀ ਸੀ। ਸਿੱਖਾਂ ਦੀਆਂ ਧਾਰਮਿਕ ਜੇ ਆਜ਼ਾਦੀਆਂ ਦੀ ਗੱਲ ਕਰੀਏ, ਅਕਾਲੀ ਫੂਲਾ ਸਿੰਘ ਦਾ ਸਟੇਟਸ, ਅਕਾਲ ਤਖਤ ਦਾ ਸਟੇਟਸ, ਮਹਾਰਾਜਾ ਰਣਜੀਤ ਸਿੰਘ ਦਾ ਐਜ਼ ਏ ਹੰਬਲ ਸਿੱਖ ਆਪਣੀਆਂ ਧਾਰਮਿਕ ਜਿਹੜੀਆਂ ਨੇ ਕਮਜ਼ੋਰੀਆਂ ਦੇ ਲਈ ਤਨਖਾਹ ਵੀ ਲਵਾ ਰਿਹਾ, ਲੇਕਿਨ ਐਟ ਦਾ ਸੇਮ ਟਾਈਮ ਲਾਹੌਰ 'ਚ ਇੱਕ ਮੋਨਾਰਕ ਦੇ ਤੌਰ ਤੇ ਆਪਣੇ ਬਾਕੀ ਸ਼ਹਿਰੀਆਂ ਦੇ ਲਈ ਵੀ ਉਹ ਇੱਕ ਉਹਨਾਂ ਦੇ ਲਈ ਮਹਾਰਾਜਾ ਹੈ, ਸਿੱਖਾਂ ਦੇ ਲਈ ਸਿੰਘ ਸਾਹਿਬ ਹੈ ਔਰ ਇਹ ਸਾਰੇ ਡਿਊਲ ਰੋਲ 'ਚ ਹੁੰਦੇ ਆ। ਇਹੀ ਉਹ ਪੀਰੀਅਡ ਹੈ ਜਿਸ ਨੂੰ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਵੀ ਗੁਜਰਾਂਵਾਲੇ ਦੇ ਜੰਮੇ ਇਹਨਾਂ ਪੁੱਤਰਾਂ ਰਣਜੀਤ ਸਿੰਘ ਔਰ ਹਰੀ ਸਿੰਘ ਨਲੂਏ 'ਚੋਂ ਆਪਣੇ ਨਾਇਕ ਦੇਖਦੇ ਨੇ। ਹੁਣ ਉਹਨਾਂ ਨੂੰ ਵੀ ਨਜ਼ਰ ਆ ਗਿਆ ਵੀ ਉਹਨਾਂ ਦੇ ਨਾਇਕ ਅਬਦਾਲੀ ਜਾਂ ਗੌਰੀ ਜਾਂ ਹੋਰ ਨਹੀਂ ਨੇ, ਇਹੀ ਨੇ। ਔਰ ਜਦੋਂ ਅੱਜ ਬਦ ਇੰਤਜ਼ਾਮੀਆਂ ਦੀ ਗੱਲ ਹੁੰਦੀ ਹੈ, ਮੈਨੂੰ ਯਾਦ ਹੈ ਕਿ ਉਹਨਾਂ ਦੇ ਰੇਲਵੇ ਮਿਨਿਸਟਰ ਸੀ ਪਾਕਿਸਤਾਨ ਦੇ ਔਰ ਉਹ ਰਾਵਲਪਿੰਡੀ ਨੂੰ ਰਿਪਰजेंट करता, उन्होंने कहा भी अगर हुकूमत करनी है तो रंजीत सिंह की देखिए, किसी एक को भी फांसी के फंदे पर नहीं लगाया गया था और कैसा राज था। सो मैनू ये लगता है कि भी अल्टीमेटली ਅਸੀਂ ਵੀ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੀ, ਸੋ ਇੱਕ ਸਾਡੇ ਕੋਲ ਮਾਡਲ ਉਸ ਪੀਰੀਅਡ ਦਾ ਹੈ ਔਰ ਜ਼ਾਹਰ ਹੈ ਕਿ ਜਦੋਂ ਅੱਜ ਸਿੱਖ 5 ਮਿਲੀਅਨ ਡਾਇਸਪੋਰਾ 'ਚ ਨੇ, ਅਸੀਂ ਬੈਸਟ ਆਫ ਦਾ ਬੈਸਟ ਦੇਖਿਆ ਸਾਡੇ ਸਾਰੇ ਸਿਸਟਮ ਦੇ ਜਿਹਦੇ ਸਾਰੇ ਕਿੱਤਿਆਂ ਦੇ ਵਿੱਚ ਸਾਡੇ ਲੋਕ ਨੇ, ਡਾਕਟਰ, ਇੰਜੀਨੀਅਰ, ਫਾਰਮਿੰਗ, ਕੋਈ 50-50 ਹਜ਼ਾਰ ਏਕੜ ਦਾ ਕੋਈ ਆਲੂਆਂ ਦਾ ਬਾਦਸ਼ਾਹ ਹੈ, ਕੋਈ ਅੰਗੂਰਾਂ ਦਾ ਬਾਦਸ਼ਾਹ ਹੈ, ਕੋਈ ਪੀਚ ਕਿੰਗ ਹੈ, ਕੋਈ ਕੰਪਿਊਟਰ ਸੈਕਟਰ 'ਚ ਹੈ, ਕੋਈ ਅਰਜਨਟੀਨਾ 'ਚ ਜਾ ਕੇ ਉਹਨੇ ਆਪਣਾ। ਔਰ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੁੰਦਾ ਕਿ ਵੀ ਖਾਲਿਸਤਾਨ ਬਣਨ ਦੇ 10 ਸਾਲ ਦੇ ਵਿੱਚ ਅਸੀਂ ਜਿਹੜੀਆਂ ਅੱਜ ਆਪਣੇ ਆਪ ਨੂੰ ਇਹ ਫਸਟ ਵਰਲਡ ਕੰਟਰੀਜ਼ ਕਹਿੰਦੇ ਨੇ, ਇਹਨਾਂ ਨੂੰ ਵੀ ਅਸੀਂ ਬੀਟ ਕਰਾਂਗੇ। ਬਿਲਕੁਲ ਜੀ ਡਾਕਟਰ ਸਾਹਿਬ, ਇਹ ਇੱਕ ਬੜਾ ਸਟਰੋਂਗ ਪਾਰਟ ਆ ਜਿਹੜਾ ਸਿੱਖਾਂ ਨੂੰ ਜਿਹਦਾ ਅਹਿਸਾਸ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਕਿ ਭਾਵੇਂ ਸਿੱਖ ਰਾਜ ਦੇ ਸਮੇਂ ਤੋਂ ਹੀ ਮਤਲਬ ਜਿਹੜਾ ਬ੍ਰਿਟਿਸ਼ ਇੰਡੀਆ ਆ ਉਹਦੇ ਵਿੱਚ ਕਾਲ ਪੈ ਰਹੇ ਸੀ, ਪਰ ਸਿੱਖ ਰਾਜ ਦੇ ਵਿੱਚੋਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਉਂਦੀ। ਤੇ ਨਾਲ ਹੀ ਇੰਡੀਆ ਜਿੱਥੇ ਅੱਜ ਤੱਕ ਵੀ ਸਟਰਗਲ ਕਰ ਰਿਹਾ ਕਿ ਜਿਹੜੇ ਆਰਮਜ਼ ਹਥਿਆਰਾਂ ਦੇ ਮਾਮਲੇ ਦੇ ਵਿੱਚ ਉਹ ਹੋਰ ਮੁਲਕਾਂ ਦੇ ਉੱਤੇ ਨਿਰਭਰ ਆ, ਪਰ ਉਸ ਸਮੇਂ ਸਿੱਖ ਰਾਜ ਦੇ ਸਮੇਂ 'ਚ ਸਿੱਖਾਂ ਦੀ ਆਪਣੀ ਜਿਹੜੀ ਆਰਟਿਲਰੀ ਆ ਜਾਂ ਸਿੱਖਾਂ ਦਾ ਆਪਣਾ ਹਥਿਆਰ ਬਣਾਉਣ ਦਾ ਜਿਹੜਾ ਬੰਦੋਬਸਤ ਆ ਉਹ ਦੁਨੀਆ ਦੇ ਬਾਕੀ ਮਿਆਰਾਂ ਤੋਂ ਉੱਚਾ ਸੀ। ਤੇ ਨਾਲ ਹੀ ਸਿੱਖਾਂ ਨੇ ਨਸਲਕੁਸ਼ੀ ਝੱਲੀ, ਪਰ ਉਸ ਦੇ ਬਾਵਜੂਦ ਅੱਜ ਸਾਰੀ ਦੁਨੀਆ ਦੇ ਵਿੱਚ ਸਿੱਖ ਆਪਣੀ ਮਿਹਨਤ ਦੇ ਨਾਲ, ਆਪਣੇ ਟੈਲੈਂਟ ਦੇ ਨਾਲ ਅੱਜ ਸਾਰੀ ਦੁਨੀਆ ਦੇ ਵਿੱਚ ਨਸਲਕੁਸ਼ੀ ਦੇ ਬਾਵਜੂਦ ਇੱਕ ਵੱਡੀ ਧਿਰ ਵਜੋਂ ਸਥਾਪਿਤ ਹੋ ਚੁੱਕੇ ਆ। ਤੇ ਇਹ ਜਿਹੜੇ ਪੋਜ਼ਿਟਿਵ ਫੈਕਟਰਸ ਨੇ ਇਹ ਉਦੋਂ ਆ ਜਦੋਂ ਸਿੱਖਾਂ ਦੇ ਕੋਲ ਆਪਣਾ ਰਾਜ ਨਹੀਂ ਹੈ। ਤਾਂ ਇਸ ਕਰਕੇ ਜਦੋਂ ਕਈ ਵਾਰ ਇਹ ਤੋਖਲੇ ਹੁੰਦੇ ਆ ਕਿ ਲੈਂਡਲੋਕਡ ਕੰਟਰੀ ਆ, ਕਿਵੇਂ ਇਕੋਨਮੀ ਚੱਲੂਗੀ, ਕਿਵੇਂ ਸਿੱਖ ਗਵਰਨ ਕਰਨਗੇ,
ਤਾਂ ਇਹ ਸ਼ਾਇਦ ਜਿਹੜੇ ਤੋਖਲੇ ਆ ਉਹ ਨਹੀਂ ਰਹਿਣੇ ਚਾਹੀਦੇ ਆ। ਸਿੱਖਾਂ ਦਾ ਅੱਜ ਦਾ ਸਮਾਂ ਹੋਵੇ, ਚਾਹੇ ਉਹ ਇਤਿਹਾਸ ਦੇ ਵਿੱਚ ਸਿੱਖ ਰਾਜ ਦਾ ਸਮਾਂ ਹੋਵੇ, ਲੱਖਾਂ ਉਦਾਹਰਨਾਂ ਨੇ ਕਿ ਜਿੱਥੇ ਬਾਕੀ ਦੁਨੀਆ ਦੇ ਨਾਲੋਂ ਸਿੱਖਾਂ ਨੇ ਜਿਹੜਾ ਆਪਣੇ ਟੈਲੈਂਟ ਦੇ ਨਾਲ, ਆਪਣੀ ਮਿਹਨਤ ਦੇ ਨਾਲ ਜਿਹੜੇ ਵੱਡੀਆਂ ਬੁਲੰਦੀਆਂ ਜਿਹੜੀਆਂ ਉਹ ਹਾਸਲ ਕੀਤੀਆਂ ਤੇ ਵੱਡੇ ਮਾਰ ਕੇ ਮਾਰੇ ਆ। ਤੇ ਇਹੀ ਅਸੀਂ ਆਸ ਕਰਦੇ ਹਾਂ ਕਿ ਜਦੋਂ ਸਿੱਖ ਰਾਜ ਸਥਾਪਿਤ ਹੋਵੇਗਾ ਤਾਂ ਦੁਨੀਆ ਦੇ ਵਿੱਚ ਜਿਹੜਾ ਬਣਦਾ ਸਿੱਖਾਂ ਦਾ ਯੋਗਦਾਨ ਆ ਦੁਨੀਆ ਦੇ ਵਿਕਾਸ ਦੇ ਵਿੱਚ, ਦੁਨੀਆ ਨੂੰ ਖੂਬਸੂਰਤ ਬਣਾਉਣ ਦੇ ਵਿੱਚ, ਤਾਂ ਉਹ ਸਿੱਖ ਜਿਹੜਾ ਆ ਬਾਖੂਬੀ ਨਿਭਾਉਣਗੇ। ਤੇ ਡਾਕਟਰ ਸਾਹਿਬ, ਸਾਡੇ ਨਾਲ ਅੱਜ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਬੜੀ ਡਿਟੇਲਡ ਗੱਲ ਜਿਹੜੇ ਇਹ ਮੇਰੇ ਸਵਾਲ ਸੀ ਉਹਨਾਂ ਦੇ ਉੱਤੇ ਤੁਸੀਂ ਕੀਤੀ ਆ, ਤੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਜਿਹੜੀ ਅੱਜ ਦੀ ਇਹ ਸਾਡੀ ਗੱਲਬਾਤ ਆ ਬੜੀ ਪਸੰਦ ਆਈ ਹੋਵੇਗੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਸੱਚੋ ਸੱਚ ਦੇ ਵਿੱਚ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਤੁਹਾਡੇ ਅੱਗੇ ਹਾਜ਼ਰ ਹੋਣਗੇ। ਤੇ ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।